ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स। मैं हाँ तुहाडी होस्ट नीलम कौर। मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਸ਼ੂ ਸੁਪਰ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ भी तो दुनिया भर च बैठे साडे बहुत ही प्यारे प्यारे सोहने सूझवान दर्शकों ਨੂੰ भी वाहिगुरू जी का खालसा वाहिगुरू जी की फतेह ते साडे मुसलमान भैणां भरावां ਨੂੰ अस्सलाम वालेकुम। जी डॉक्टर साहब जी आयां ਨੂੰ प्रोग्राम सच्चो सच विच बहुत शुक्रिया। जी डॉक्टर साहब अज 16 जुलाई 2020 पहली सावन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਵੈਲਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਬੜੇ ਹੀ ਦੁਖੀ ਹਿਰਦੇ ਨਾਲ ਤੁਹਾਡੇ ਨਾਲ ਇਹ ਜੋ ਖਬਰ ਹੈ ਸਾਂਝੀ ਕਰਨ ਜਾ ਰਹੇ ਹਾਂ ਕਿ ਪੰਜਾਬੀ ਦੇ ਮਹਾਨ ਸ਼ਾਇਰ ਅਤੇ ਸਾਡੇ ਮੌਜੂਦਾ ਸੰਘਰਸ਼ ਨਾਲ ਜੁੜੇ ਹੋਏ ਸਾਡੇ ਬਜ਼ੁਰਗ ਸਿਆਟਲ ਨਿਵਾਸੀ ਸਰਦਾਰ ਹਰਭਜਨ ਸਿੰਘ ਬੈਂਸ ਜੀ ਸਾਨੂੰ ਅੱਜ ਸਦੀ ਵੀਰ ਵਿਛੋੜਾ ਦੇ ਗਏ ਨੇ। ਸੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਜੋ ਸਾਡੇ ਜਿਹੜਾ ਅੱਜ ਪ੍ਰੋਗਰਾਮ ਹੈ ਸਮੁੱਚਾ ਪ੍ਰੋਗਰਾਮ ਹੈ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲਾ ਜੋ ਇਸ਼ੂ ਹੈ ਵਿਚਾਰਿਆ ਜਾਣ ਵਾਲਾ ਹੈ ਉਸ ਬਾਰੇ ਮੈਂ ਤੁਹਾਨੂੰ ਦੱਸਾਂ ਕਿ ਕਿਹੜਾ ਇਸ਼ੂ ਹੋਵੇਗਾ, ਕਿਸ ਤੇ ਵਿਚਾਰ ਚਰਚਾ ਹੋਏਗੀ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜੋ ਭਾਰਤੀ ਜਾਸੂਸ ਹੈ ਉਹ ਪਾਕਿਸਤਾਨ ਵਿੱਚ ਕਾਬੂ ਕੀਤੇ ਗਏ ਔਰ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਨੂੰ ਲੈ ਕੇ ਜੋ ਭਾਰਤੀ ਹਕੂਮਤ ਵੱਲੋਂ ਘਟੀਆ ਜੋ ਖੇਡ ਹੈ ਉਹ ਖੇਡੀ ਜਾ ਰਹੀ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਵੇਰਵੇ ਦੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਇੱਕ ਤੁਹਾਡੇ ਨਾਲ ਗੱਲ ਦੀ ਸਾਂਝ ਪਾਣੀ ਚਾਹਾਂਗੀ ਕਿ ਜੋ ਸਾਨੂੰ ਕਿਸੇ ਵਿਊਅਰਸ ਨੇ ਪੁੱਛਿਆ ਸੀ ਕਿ ਸਰੋਤੇ ਕੀ ਹੁੰਦੇ ਨੇ। ਸਰੋਤੇ ਹੁੰਦੇ ਨੇ ਸੁਣਨ ਵਾਲੇ, ਸੋ ਦਰਸ਼ਕ ਹੁੰਦੇ ਨੇ ਵੇਖਣ ਵਾਲੇ। ਸੋ ਅਸੀਂ ਦੱਸ ਦਈਏ ਕਿ ਸਰੋਤਿਆਂ ਦਾ ਮੀਨਿੰਗ ਹੈ ਕਿ ਸੁਣਨ ਵਾਲੇ। ਸੋ ਹੁਣ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਕੀ ਵਿਚਾਰ ਹੈ ਜੋ ਸਾਡਾ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ? ਦੇਖੋ ਅੱਜ ਜਿਵੇਂ ਤੁਸੀਂ ਦੱਸਿਆ ਸਰਦਾਰ ਹਰਭਜਨ ਸਿੰਘ ਬੈਂਸ ਜਿਹੜੇ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਔਰ ਬਹੁਤ ਚੰਗੇ ਇਨਸਾਨ ਉਹ ਸਾਨੂੰ ਅਲਵਿਦਾ ਕਹਿ ਗਏ ਨੇ। ਉਹਨਾਂ ਬਾਰੇ ਅਸੀਂ ਚੌਥੇ ਸੈਗਮੈਂਟ ਦੇ ਵਿੱਚ ਵੇਰਵੇ ਨਾਲ ਗੱਲਬਾਤ ਕਰਾਂਗੇ ਔਰ ਅਸੀਂ ਅੱਜ ਦਾ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕਰਦੇ ਹਾਂ। ਜਾਸੂਸ, ਸਪਾਈ, डिटेक्टिव, CID वाले, इंटैलीजेंस ब्यूरो वाले, ये सारे लफज साडे मौजूदा दौर दे विच आम जे शब्द ने। आम तौर ते साडे सभ्याचार जां तहजीब दे विच भी जदों कोई किसी दी गल सुन रहा होए जिहड़ी उहनूं सुनाउण लई ना होए ते ओह दूसरे कहणगे कि इह साडी जसूसी कर रहे। सो ਜ਼ਾਹਿਰ है कि जसूसी ਜਾਂ जसूस कोई नवा लफज नहीं है। इंसानी तारीख ਦੇ ਵਿੱਚ ਵੀ ਜਦੋਂ ਹਕੂਮਤਾਂ ਅੱਡ ਅੱਡ ਕਿੰਗਡਮਸ ਦੂਸਰੇ ਲੋਕ ਵੀ ਸਨ ਉਹ ਜ਼ਾਹਿਰ ਹੈ ਆਪਣੇ ਗਵਾਂਢ ਦੀ ਰਿਆਸਤ 'ਚ ਕੀ ਹੋ ਰਿਹਾ ਹੈ ਉਹ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਜਾਂ ਜੇ ਉਹ ਜ਼ਿਆਦਾ ਤਾਕਤਵਰ ਨੇ ਉਹਨਾਂ ਨੂੰ ਕਿਵੇਂ ਕਮਜ਼ੋਰ ਕੀਤਾ ਜਾ ਸਕਦਾ ਹੈ। ਇਹ पुराना तौर तरीका रहा। और जिस भारत देश का अज असी ये देख रहे हैं कि दुनिया भर च जलूस निकल रहा है, ये बावजूद कि भारती खुफिया तंत्र जिसकी पूरी ट्रेनिंग सोवियत यूनियन की KGB जी बड़ी खौफनाक जी एजेंसी रही है। बेशक सोवियत यूनियन 15 हिस्सों टुट गया लेकिन ये बावजूद जो मौजूदा रशिया है उसकी एजेंसी भी उही KGB है
ਔਰ ਇਹ ਵੀ ਗੱਲ ਕੋਈ ਐਵੇਂ ਕੋਇਨਸੀਡੈਂਸ ਨਹੀਂ ਹੈ ਕਿ ਅੱਜ ਜਿਹੜਾ ਰਸ਼ੀਆ ਦਾ ਬਹੁਤ ਉੱਭਰ ਰਿਹਾ ਤਾਨਾਸ਼ਾਹ ਜਿਹਨੇ ਤੈਅ ਉਮਰ ਹੀ ਹੁਣ ਪ੍ਰੈਜ਼ੀਡੈਂਟ ਰਹਿਣਾ ਹੈ, ਪੁਤਿਨ ਕਿਸੇ ਵੇਲੇ ਇਹ KGB ਨੂੰ ਹੈਡ ਕਰਦਾ ਸੀ। ਔਰ ਜੇ ਤੁਸੀਂ KGB ਦੀ ਔਰ ਫਿਰ KGB ਦੀ ਟ੍ਰੇਨਡ ਭਾਰਤ ਦੀਆਂ ਏਜੰਸੀਆਂ ਦੀ ਗੱਲ ਕਰੀਏ ਤੇ ਅੱਜ ਦੀਆਂ ਵੱਡੀਆਂ ਖਬਰਾਂ ਚੋਂ ਇਹ ਵੀ ਸੀ ਕਿ KGB ਰਸ਼ੀਅਨ ਏਜੰਸੀ ਨੇ ਆਪਣੇ ਹੈਕਰਸ ਰਾਹੀਂ ਅਮਰੀਕਾ, ਕੈਨੇਡਾ, UK ਜਿੱਥੇ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਹੋ ਰਹੀ ਹੈ ਔਰ ਉਸ ਵੈਕਸੀਨ ਦੇ ਲਈ ਜਿਹੜਾ ਟੈਸਟ ਜਿਹੜਾ ਉਹਦਾ ਡੇਟਾ ਹੈ ਉਸ ਨੂੰ ਚੁਰਾਉਣ ਦੇ ਲਈ ਉਹਨਾਂ ਨੇ ਜ਼ੋਰਦਾਰ ਐਫਰਟ ਕੀਤਾ। ਹੋ ਸਕਦਾ ਕੁਝ ਚੁਰਾ ਵੀ ਲਿਆ ਹੋਏ। ਸੋ ਜ਼ਾਹਿਰ ਹੈ ਕਿ ਇਹ ਮੈਂ ਇਸ ਲਈ ਅੱਜ ਦੀ ਖਬਰ ਹੈ, ਮੈਂ ਇਸ ਲਈ ਇਹ ਜ਼ਿਕਰ ਕਰ ਰਿਹਾ ਕਿ ਸਾਨੂੰ ਇਹ ਸਮਝਣ ਦੇ ਵਿੱਚ ਆਸਾਨੀ ਹੋਏਗੀ ਕਿ ਜਦੋਂ ਪਾਕਿਸਤਾਨ ਦੀ ISI ਦੀ ਗੱਲ ਹੁੰਦੀ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ ਇੰਟਰ ਸਰਵਿਸ ਇੰਟੈਲੀਜੈਂਸ ਬਹੁਤ ਐਫੀਸ਼ੀਐਂਟ ਏਜੰਸੀ ਹੈ ਔਰ ISI ਦੀ ਬਹੁਤ ਸਾਰੀ ਟ੍ਰੇਨਿੰਗ ਜਿਹੜੀ ਅਮਰੀਕਾ ਦੀ ਬੜੀ ਖੌਫਨਾਕ ਹੋਲਨਾਕ ਏਜੰਸੀ CIA, ਬੇਸ਼ੱਕ ਹੁਣ ਤਾਂ ਅਮਰੀਕਨ ਲਾਅ ਦੇ ਥੱਲੇ ਬਾਹਰਲੇ ਮੁਲਕਾਂ 'ਚ ਅਸੈਸੀਨੇਸ਼ਨ ਅਲਾਉਡ ਨਹੀਂ ਹੈ, ਲੇਕਿਨ ਕਿਸੇ ਜ਼ਮਾਨੇ 'ਚ CIA ਨੇ ਕਿਵੇਂ ਕਈ ਹੈਡ ਆਫ ਦਾ ਸਟੇਟਸ ਜਿਹੜੇ ਇਹਨਾਂ ਨੂੰ ਸੂਟ ਨਹੀਂ ਸੀ ਕਰਦੇ ਉਹਨਾਂ ਦੀ ਅਸੈਸੀਨੇਸ਼ਨ ਕਤਲ ਕਰਵਾਏ ਔਰ ਉਹ CIA ਦੀਆਂ ਐਕਟੀਵਿਟੀਜ਼ ਦਾ ਹਿੱਸਾ ਸੀ। ਔਰ ਵੱਡਾ ਬਜਟ CIA ਦਾ ਹੁਣ ਤਾਂ ਮੈਨੂੰ ਪਤਾ ਨਹੀਂ, ਇੱਕ ਜ਼ਮਾਨੇ 'ਚ ਅੱਜ ਤੋਂ 20 ਸਾਲ ਪਹਿਲਾਂ ਆਲਮੋਸਟ 35-40 ਬਿਲੀਅਨ ਡਾਲਰ ਦਾ ਇਹਨਾਂ ਦਾ ਬਜਟ ਸੀ। ਸੋ ਇਹ ਹੁਣ ਬਜਟ ਦੇ ਨਾਲ CIA ਲੰਗਰ ਤਾਂ ਨਹੀਂ ਲਾਉਂਦੀ ਹੈ, ਇਹਨਾਂ ਦਾ ਵੀ ਕੰਮ ਉਹੀ ਹੈ। ਸੋ ਉਹਦੇ 'ਚ ਦੋ ਤਰ੍ਹਾਂ ਦੇ ਨਾਲ ਜਿਹੜਾ ਇੱਕ ਪਾਸੇ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਅਸੀਂ ਕਿਹਾ ਕਿ ਆਪਣੀ ਸਟੇਟ ਦੀ ਹਿਫਾਜ਼ਤ ਦੇ ਲਈ ਤੁਸੀਂ ਇੰਟੈਲੀਜੈਂਸ ਗੈਦਰਿੰਗ ਕਰਦੇ ਹੋ ਕਿ ਤੁਹਾਡੇ ਹਿੱਤਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਏ, ਤੁਹਾਡੇ ਨੈਸ਼ਨਲ ਇੰਟਰਸਟ ਨੂੰ ਕੋਈ ਹਾਰਮ ਨਾ ਕਰੇ, ਕੋਈ ਤੁਹਾਡੇ ਸ਼ਹਿਰੀਆਂ ਨੂੰ ਹਾਰਮ ਨਾ ਕਰੇ। ਸੋ ਉਹ ਜਿਹੜਾ ਸਾਰੀਆਂ ਹੀ ਦੁਨੀਆ ਦੀਆਂ ਇੰਟੈਲੀਜੈਂਸ ਏਜੰਸੀਆਂ ਉਸ ਦੇ ਲਈ ਜਿਹੜਾ ਉਹਨਾਂ ਨੇ ਆਪਣਾ ਨੈਟਵਰਕ ਪਸਾਰਿਆ ਹੁੰਦਾ ਹੈ। ਹੁਣ ਜਿਵੇਂ ਅਸੀਂ ਐਮਬੈਸੀਜ਼ ਜਾਂ ਹਾਈ ਕਮਿਸ਼ਨਸ ਦੀ ਗੱਲ ਕਰਦੇ ਬਹੁਤ ਵਾਰ ਐਮਬੈਸੀਜ਼, ਹਾਈ ਕਮਿਸ਼ਨ ਜਾਂ ਕੌਂਸੂਲੇਟਸ ਦੇ ਵਿੱਚ ਵੱਡਾ ਸਟਾਫ ਹੁੰਦਾ ਹੈ ਔਰ ਉਹਨਾਂ ਦੇ ਜਿਹੜੇ ਅਪ ਫਰੰਟ ਉਹਨਾਂ ਦੇ ਡੈਜ਼ਿਗਨੇਸ਼ਨ ਹੁੰਦੇ ਨੇ ਉਹ ਤਾਂ ਬੜੇ ਕਲੀਅਰ ਹੁੰਦੇ ਨੇ ਕਿ ਜੀ ਇਹ ਐਮਬੈਸਡਰ ਹੈ, ਇਹ ਡਿਪਟੀ ਹੈ, ਇਹ ਫਸਟ ਸੈਕਟਰੀ ਹੈ, ਇਹ ਜਿਹੜਾ ਮਿਲਟਰੀ ਅਟੈਚੀ ਹੈ, ਇਹ ਪ੍ਰੈਸ ਅਟੈਚੀ ਹੈ ਜਾਂ ਦੂਜਾ। ਲੇਕਿਨ ਹਰ ਮੁਲਕ ਦੀ ਐਮਬੈਸੀ ਜਾਂ ਕੌਂਸੂਲੇਟ ਦੇ ਵਿੱਚ ਉਹ ਪ੍ਰੈਸ ਅਟੈਚੀ ਦੇ ਕਵਰ ਥੱਲੇ ਵੀ ਹੁੰਦਾ, ਉਹ ਇੰਟੈਲੀਜੈਂਸ ਦੇ ਬੰਦੇ ਹੁੰਦੇ ਨੇ ਉਹਨਾਂ ਦੇ। ਇਸੇ ਤਰ੍ਹਾਂ ਜਿਹੜੇ ਮਿਲਟਰੀ ਅਟੈਚੀ ਜਾਂ ਅਟੈਚੀ ਵੀ ਉਹਨਾਂ ਨੂੰ ਕਈ ਵਾਰੀ ਪ੍ਰੋਨਾਉਂਸ ਕਰਦੇ ਨੇ, ਉਹਨਾਂ ਦੇ ਥੱਲੇ ਜਿਹੜੇ ਨੇ ਮਿਲਟਰੀ ਇੰਟੈਲੀਜੈਂਸ ਦੇ ਬੰਦੇ ਹੁੰਦੇ ਨੇ। ਉਹ ਉਹਨਾਂ ਮੁਲਕਾਂ 'ਚ ਉਹਨਾਂ ਨੇ ਆਪਣਾ ਸਰਕਲ ਵੀ ਬਣਾਇਆ ਹੁੰਦਾ, ਆਪਣਾ ਨੈਟਵਰਕ ਵੀ ਬਣਾਇਆ ਹੁੰਦਾ, ਜਾਣਕਾਰੀਆਂ ਦਿੰਦੇ ਨੇ, ਲੈਂਦੇ ਨੇ। ਔਰ ਉਹਦੇ 'ਚ ਕਿਉਂਕਿ ਹੁਣ ਤਾਂ ਜਦੋਂ ਅਮਰੀਕਾ ਇਹ ਚੀਨ ਦੇ ਉੱਤੇ ਚਾਰਜ ਲਾਉਂਦਾ ਹੈ ਕਿ ਜੀ ਉਸ ਨੇ ਫਲਾਂ ਟੈਕਨੋਲੋਜੀ ਨੂੰ ਜਿਹੜਾ ਸਪਾਈ ਇਨ ਕੀਤਾ, ਦੂਜਾ ਕੀਤਾ, ਇਹ ਸਾਰੇ ਪਾਸੇ ਹੁੰਦਾ। ਸੋ ਇਹ ਵੀ ਟੋਲਰੇਬਲ ਹਾਂ ਇੰਨਾ ਕੁ ਹੁੰਦਾ ਜਦੋਂ ਇਸ ਕਿਸਮ ਦੇ ਲੋਕ ਡਿਟੈਕਟ ਹੋ ਜਾਂਦੇ ਨੇ ਕਿ ਵੀ ਉਹ ਕੋਈ ਇੰਟੈਲੀਜੈਂਸ ਗੈਦਰਿੰਗ ਕਰ ਰਹੇ ਨੇ ਤੇ ਉਹਨਾਂ ਨੂੰ ਜਿਹੜੀ ਟਰਮ ਡਿਪਲੋਮੇਸੀ 'ਚ ਪਰਸੋਨਾ ਨਾਨ ਗ੍ਰੈਟਾ ਯੂਜ਼ ਹੁੰਦੀ ਕਿ ਵੀ ਇਹ ਬੰਦਾ ਹੁਣ ਇੱਥੇ ਨਹੀਂ ਚਾਹੀਦਾ, ਉਹਦੇ ਤੇ ਮੁਕੱਦਮਾ ਨਹੀਂ ਚਲਾਉਂਦੇ, ਉਹਨੂੰ ਤੁਰਦਾ ਕਰ ਦਿੰਦੇ ਨੇ ਕਿ ਭਾਈ ਕੰਟਰੀ ਛੱਡ ਦਿਓ ਇੰਨੇ ਘੰਟੇ, 24 ਘੰਟੇ, 48 ਘੰਟੇ। ਔਰ ਇਹ ਆਮ ਮੁਲਕਾਂ ਦਾ ਜਦੋਂ ਕੋਈ ਸਪਾਈ ਫੜਿਆ ਜਾਂਦਾ ਜਿਹੜਾ ਬੇਸ਼ੱਕ ਐਮਬੈਸੀ ਦੇ ਕਵਰ ਥੱਲੇ ਕੰਮ ਕਰ ਰਿਹਾ ਹੁੰਦਾ, ਉਹਦੇ ਕੋਲ ਡਿਪਲੋਮੈਟਿਕ ਇਮਿਊਨਿਟੀ ਹੁੰਦੀ ਹੈ ਪਰ ਉਹਨੂੰ ਕੰਟਰੀ 'ਚੋਂ ਕੱਢ ਦਿੱਤਾ ਜਾਂਦਾ। ਹੁਣ ਇਹ ਤਾਂ ਇੱਕ ਟੋਲਰੇਬਲ ਪਾਰਟ ਹੈ ਕਿ ਜਿੱਥੇ ਤੁਸੀਂ ਆਪਣੇ ਨੈਸ਼ਨਲ ਇੰਟਰਸਟ ਦੇ ਲਈ ਜਾਂ ਆਪਣੇ ਨੇਸ਼ਨ ਨੂੰ ਕੋਈ ਬੈਨੀਫਿਟ ਪਹੁੰਚਾ, ਉਹਦੇ ਲਈ ਨਿਊਕਲੀਅਰ ਨਾਲ ਰਿਲੇਟਡ ਵੀ ਸੀ ਕਿ ਕਿਨੇ ਨਿਊਕਲੀਅਰ ਸੀਕ੍ਰੇਟਸ ਕੱਢੀਆਂ। ਇਜ਼ਰਾਈਲ ਦਾ ਇੱਕ ਮੌਸਾਦ ਦਾ ਏਜੰਟ ਅਮਰੀਕਾ 'ਚ ਸ਼ਾਇਦ ਹੁਣ ਵੀ ਜੇਲ੍ਹ 'ਚ ਹੋਣਾ ਹੈ, ਉਹਨੂੰ ਕਿਸੇ ਪ੍ਰੈਜ਼ੀਡੈਂਟ ਨੇ ਵੀ ਪਾਰਡਨ ਨਹੀਂ ਕੀਤਾ ਕਿਉਂਕਿ ਉਹਨੇ ਅਮਰੀਕਾ ਦੀ ਜਿਹੜੀ ਨਿਊਕਲੀਅਰ ਸੀਕ੍ਰੇਟਸ ਨੇ ਉਹ ਇਜ਼ਰਾਈਲ ਤੱਕ ਪਹੁੰਚਾਈਆਂ ਔਰ ਇਵੇਂ ਇਜ਼ਰਾਈਲ ਜਿਹੜਾ ਹੈ ਉਹ ਇੱਕ ਨਿਊਕਲੀਅਰ ਪਾਵਰ ਬਣਿਆ। ਸੋ ਇਹ ਇਵੇਂ ਚੱਲਦਾ ਹੈ, ਇਹ ਵੀ ਇੱਕ ਹਿੱਸਾ ਹੈ। ਹੁਣ ਦੂਸਰਾ ਪਾਰਟ ਇਹ ਹੈ ਕਿ ਜਿਹੜੇ ਮੁਲਕ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਨੂੰ, ਆਪਣੇ ਏਜੰਟਾਂ ਨੂੰ ਔਰ ਆਪਣੇ ਐਮਬੈਸੀਜ਼, ਕਾਉਂਸਲਰਸ, ਹਾਈ ਕਮਿਸ਼ਨਸ ਨੂੰ ਯੂਜ਼ ਕਰਦੇ ਨੇ ਦੂਸਰੀ ਕੰਟਰੀਜ਼ ਦੇ ਵਿੱਚ ਵਾਇਲੈਂਸ ਫੈਲਾਉਣ ਦੇ ਲਈ, ਬੰਬ ਬਲਾਸਟ ਕਰਨ ਦੇ ਲਈ,
ਉਹਨੂੰ ਡੀਸਟੈਬਲਾਈਜ਼ ਕਰਨ ਦੇ ਲਈ ਔਰ ਉਹਦੇ ਚੋਂ ਜਿਹੜੇ ਨੇ ਉਹ ਲੋਕ ਭਰਤੀ ਕੀਤੇ ਜਾਂਦੇ ਨੇ, ਜ਼ਾਹਰ ਹੈ ਆਰਟੀਫੀਸ਼ੀਅਲ ਆਰਗੇਨਾਈਜੇਸ਼ਨਸ ਖੜੀਆਂ ਕੀਤੀਆਂ ਜਾਂਦੀਆਂ। ਸੋ ਇਹ ਜਿਹੜੀ ਸੈਬੋਟਾਜਿੰਗ ਲਾਈਨ ਹੈ ਜਾਂ ਕੰਟਰੀ ਦੀ ਕਿਸੇ ਇਹ ਇੰਟਰਨੈਸ਼ਨਲ ਲਾਅ ਦੇ ਥੱਲੇ ਵੀ ਔਰ ਕੰਟਰੀ ਲਾਅਸ ਦੇ ਥੱਲੇ ਵੀ ਇਹ ਇੱਕ ਬਹੁਤ ਵੱਡਾ ਜੁਰਮ ਹੈ ਔਰ ਇਹਦੇ ਥੱਲੇ ਫਿਰ ਜਿਹੜੇ ਕਾਬੂ ਆ ਜਾਂਦੇ ਨੇ ਉਹਨਾਂ ਦੇ ਲਈ ਜਿਹੜਾ ਉਹ ਸਜ਼ਾਏ ਮੌਤ ਹੀ ਹੁੰਦੀ ਹੈ, ਕਿਉਂਕਿ ਇਹ ਜੁਰਮ ਫਿਰ ਜਿਵੇਂ ਉਹ ਮਿਲਟਰੀ ਟ੍ਰਾਇਲ ਦੇ ਥੱਲੇ ਚਲਾ ਜਾਂਦਾ ਹੈ, ਕਿਉਂਕਿ ਇਹ ਇੱਕ ਸੈਬੋਟਾਜਿੰਗ ਐਕਟ ਹੈ ਔਰ ਉਹਦੇ ਥੱਲੇ ਈਵਨ ਜਿਹੜੇ ਵਿਦਨ ਕੰਟਰੀ ਵੀ ਏਜੰਟ ਹੁੰਦੇ ਨੇ ਜਿਨ੍ਹਾਂ ਨੂੰ ਟ੍ਰੈਚਰੀ ਜਾਂ ਗਦਾਰੀ ਦੇ ਥੱਲੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਂਦਾ ਹੈ। ਹਾਂ, ਇਹਦੇ 'ਚ ਵੀ ਇੱਕ ਲਕੂਨਾ ਇਹ ਹੁੰਦਾ ਹੈ ਕਿ ਜੇ ਅਮਰੀਕਾ ਨੇ ਸੇ ਰਸ਼ੀਆ ਦੇ ਫੜੇ ਹੋਏ ਨੇ 4-5 ਬੰਦੇ ਔਰ ਕੁਦਰਤੀ ਅਮਰੀਕਾ ਦੇ ਵੀ ਜਿਹੜੇ ਉੱਥੇ ਇੰਟੈਲੀਜੈਂਸ ਦੇ ਬੰਦੇ ਨੇ ਰਸ਼ੀਆ 'ਚ ਫੜੇ ਜਾਂਦੇ ਨੇ ਤੇ ਉਹ ਫਿਰ ਕੁਆਇਟਲੀ ਐਕਸਚੇਂਜ ਆਫ ਸਪਾਈਜ਼ ਹੁੰਦਾ ਕਿ ਵੀ ਤੁਸੀਂ ਸਾਡੇ 5 ਛੱਡ ਦਿਓ, ਅਸੀਂ ਤੁਹਾਡੇ 5 ਛੱਡ ਦਿੰਦੇ। ਇਸ ਲਈ ਬਹੁਤ ਵਾਰ ਭਾਵੇਂ ਮੌਤ ਦੀ ਸਜ਼ਾ ਦੇ ਵੀ ਦਿੱਤੀ ਜਾਂਦੀ ਹੈ ਏਜੰਟਾਂ ਨੂੰ, ਪਰ ਦਿੱਤੀ ਨਹੀਂ ਜਾਂਦੀ, ਉਹਨਾਂ ਨੂੰ ਰੱਖ ਲਿਆ ਜਾਂਦਾ ਹੈ ਫਿਊਚਰ ਦੀ ਕਿਸੇ ਬਾਰਗੇਨਿੰਗ ਦੇ ਲਈ ਔਰ ਉਹਦੇ 'ਚ ਸਾਰੇ ਹੀ ਮੁਲਕ ਇਨਵੋਲਵ ਹੁੰਦੇ ਨੇ। ਜਿਹੜੇ ਜਦੋਂ ਤੁਹਾਡੇ ਕੋਲ ਕੀ ਬੰਦੇ ਫੜੇ ਜਾਂਦੇ ਨੇ ਤੇ ਉਹ ਦੂਸਰਾ ਮੁਲਕ ਵੀ ਉਹਨਾਂ ਨੂੰ ਜਿਹੜਾ ਹੈ ਉਹ ਇੰਨੀ ਕੁ ਰਾਤ ਡੈਥ ਸੈਂਟੈਂਸ ਦੇ ਦਿੰਦੇ ਨੇ, ਪਰ ਉਹ ਰੱਖ ਲੈਂਦੇ ਨੇ ਕਿ ਭਾਈ ਕੋਈ ਨਹੀਂ, ਇਹ ਸਾਡੇ ਕੋਲ ਤੁਹਾਡਾ ਹੁਣ ਕੀਮਤੀ ਅਸੈਟ ਆ ਗਿਆ, ਹੁਣ ਇਹਦੇ ਬਦਲੇ ਅਸੀਂ ਅਦਲਾ ਬਦਲੀ ਕਰਾਂਗੇ। ਹੁਣ ਜਿਸ ਕੰਟੈਕਸਟ ਮੈਂ ਗੱਲ ਕਰ ਰਿਹਾ ਅੱਜ ਜਿਹੜੀਆਂ ਖਬਰਾਂ ਪ੍ਰੋਮੀਨੈਂਟਲੀ ਸਾਰੇ ਸਾਊਥ ਏਸ਼ੀਆ ਦੇ ਮੀਡੀਆ 'ਚ ਨੇ, ਅਸੀਂ ਪਾਸਿੰਗ ਰੈਫਰੈਂਸ ਗੱਲ ਕੀਤੀ ਸੀ 2 ਦਿਨ ਪਹਿਲੇ, ਕੁਲਭੂਸ਼ਣ ਯਾਦਵ ਇੰਡੀਆ ਦਾ ਸਪਾਈ ਮਾਸਟਰ ਔਰ ਇਹ ਸਰਵਿੰਗ ਕਮਾਂਡਰ ਇੰਡੀਅਨ ਨੇਵੀ ਦਾ, ਇਹ ਕਹਿਣਾ ਕਿ ਜੀ ਜਿਵੇਂ ਭਾਰਤੀ ਮੀਡੀਆ ਕੁਲਭੂਸ਼ਣ ਯਾਦਵ ਨੂੰ ਕਿ ਜੀ ਇਹ ਰਿਟਾਇਰ ਹੋ ਗਿਆ ਔਰ ਇਹ ਤਾਂ ਬਿਜ਼ਨਸ ਕਰਦਾ ਸੀ, ਈਰਾਨ ਦੇ ਵਿੱਚ ਉਹਦਾ ਸੀ ਔਰ ਗਲਤ ਉਹਨੂੰ ਫੜ ਲਿਆ, ਈਰਾਨ 'ਚੋਂ ਜਾ ਕੇ ਫੜ ਲਿਆ। ਨਹੀਂ, ਇਹ ਠੀਕ ਹੈ ਕਿ ਵੀ ਕਿਸੇ ਮੁਸਲਮਾਨ ਨਾਂ ਦੇ ਥੱਲੇ ਨਾਲ ਪਟੇਲ ਲਾ ਕੇ ਇਹਨੇ ਆਪਣੀ ਆਈਡੀ ਬਣਾਈ ਹੋਈ ਸੀ ਈਰਾਨ ਦੇ ਰਾਹੀਂ, ਕਿਉਂਕਿ ਕਿਸੇ ਹੱਦ ਤੱਕ ਜਿਵੇਂ ਅਸੀਂ ਕੱਲ ਈਰਾਨ ਵਾਲੇ ਸੈਗਮੈਂਟ ਦੇ ਵਿੱਚ ਪਰਸੋਂ ਡਿਸਕਸ ਕੀਤਾ ਸੀ ਕਿ ਈਰਾਨ ਦੀ ਕੋਆਪਰੇਸ਼ਨ ਲਾਈਨ ਵੀ ਇੰਡੀਆ ਨਾਲ ਰਹੀ ਹੈ ਔਰ ਕਿਉਂਕਿ ਜਿਹੜਾ ਪਾਕਿਸਤਾਨ ਦਾ ਬਲੋਚਿਸਤਾਨ ਸੂਬਾ ਹੈ ਉਹਦੀ ਸਰਹੱਦ ਅਫਗਾਨਿਸਤਾਨ ਨਾਲ ਵੀ ਲੱਗਦੀ ਹੈ, ਈਰਾਨ ਨਾਲ ਵੀ ਲੱਗਦੀ ਹੈ ਔਰ ਬਲੋਚਿਸਤਾਨ ਹੁਣ ਖਾਸ ਤੌਰ ਤੇ ਗਵਾਦਰ ਪੋਰਟ, ਸੀ ਪੈਕ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਔਰ ਪਾਕਿਸਤਾਨ ਦੇ ਕੋਲ ਹੁਣ ਤੱਕ ਤਾਂ ਇੱਕੋ ਇੱਕ ਪੋਰਟ ਕਰਾਚੀ ਦੀ ਰਹੀ ਹੈ, ਜਿਹਨੂੰ ਇੰਡੀਆ ਹਮੇਸ਼ਾ ਇਹ ਸਮਝਦਾ ਰਿਹਾ ਕਿ ਭਾਈ ਜਿਵੇਂ ਇਹਨਾਂ ਨੇ 65 ਜਾਂ 71 ਵੇਲੇ ਸ਼ਾਇਦ ਟਰਾਈ ਵੀ ਕੀਤੀ ਕਿ ਉਹਦਾ ਬਲੌਕੇਡ ਕਰ ਦਿਓ ਜਾ ਕੇ। ਇਹ ਵੱਖਰੀ ਗੱਲ ਹੈ ਕਿ ਵੀ ਉਹਦੇ 'ਚ ਉਹਨਾਂ ਨੇ ਇੰਡੀਆ ਦੀ ਇੱਕ ਆਪਣੀ ਜਿਹੜਾ ਜਹਾਜ਼ ਵੀ ਡੋਬ ਦਿੱਤਾ ਪਾਕਿਸਤਾਨੀ ਸਬਮੈਰੀਨ ਨੇ, ਜਿਹੜਾ ਇੱਕ ਵੱਡਾ ਉਹਨਾਂ ਦੀ ਪ੍ਰਾਪਤੀ ਸੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੂੰ ਵੀ ਇਹ ਰਿਹਾ ਕਿ ਭਾਈ ਜੇ ਇੱਕੋ ਇੱਕ ਪੋਰਟ ਨੂੰ ਇੰਡੀਆ ਕੋਲ ਇੰਨੀ ਇੱਕ ਵੱਡੇ ਜਹਾਜ਼ ਜਾਂ ਦੂਜਾ ਜਦੋਂ ਤੁਹਾਡੇ ਕੋਲ ਇੱਕੋ ਇੱਕ ਕੋਈ ਚੀਜ਼ ਹੁੰਦੀ ਹੈ ਉਹਦਾ ਚਾਂਸ ਹੁੰਦਾ ਵੀ ਬਲੌਕ ਹੋਏ। ਸੋ ਉਹਨਾਂ ਨੂੰ ਵੀ ਆਲਟਰਨੇਟ ਪੋਰਟ ਚਾਹੀਦੀ ਸੀ ਔਰ ਜ਼ਾਹਰ ਹੈ ਕਿ ਗਵਾਦਰ ਪੋਰਟ ਜਿਹਦੇ ਰਾਹੀਂ ਚਾਈਨਾ ਨੂੰ ਐਕਸੈਸ ਹੋਈ ਹੈ ਅਰੇਬੀਅਨ ਸੀ ਤੱਕ ਔਰ ਇਵੈਂਚੁਅਲੀ ਪਾਕਿਸਤਾਨ ਦੇ ਲਈ ਉਹ ਬੈਨੀਫੀਸ਼ੀਅਲ ਹੈ। ਹੁਣ ਇਹ ਵੀ ਇੱਕ ਇੰਡੀਆ ਨੂੰ ਰੜਕਦਾ ਔਰ ਪਾਕਿਸਤਾਨ ਦੇ ਵਿੱਚ ਅਨਸਟੇਬਿਲਿਟੀ, ਹਾਲਾਂਕਿ ਕਿਉਂਕਿ ਰੋਜ਼ਾਨਾ ਕੋਈ ਨਾ ਕੋਈ ਸਾਡਾ ਸੈਗਮੈਂਟ ਹੁੰਦਾ ਹੈ ਇਸ ਤੇ ਤਾਂ ਮੈਂ ਡਿਟੇਲ 'ਚ ਨਹੀਂ ਜਾਵਾਂਗਾ ਕਿ ਭਾਰਤ ਨੇ 47 ਤੋਂ ਬਾਅਦ ਹੀ ਪਾਕਿਸਤਾਨ ਨੂੰ ਕਦੇ ਜ਼ਿਹਨੀ ਤੌਰ ਤੇ ਐਕਸੈਪਟ ਹੀ ਨਹੀਂ ਕੀਤਾ। ਉਸ ਦੇ ਲਈ ਉਹ ਕਸ਼ਮੀਰ ਦਾ ਮੁੱਦਾ ਹੋਏ, ਵਾਟਰ ਐਜ਼ ਏ ਵੈਪਨ ਹੋਏ ਔਰ ਉਹ ਜਿਸ ਮਸ਼ਰਕੀ ਜਿਹੜਾ ਪਾਕਿਸਤਾਨ ਨੂੰ ਤੋੜਨਾ ਹੋਏ ਬੰਗਲਾਦੇਸ਼ ਬਣਾਉਣ ਦਾ, ਔਰ ਇਹਨਾਂ ਸਾਰਿਆਂ ਦੇ ਵਿੱਚ ਭਾਰਤ ਨੇ ਜਿਹੜਾ ਬਹੁਤ ਵੱਡਾ ਇੰਟੈਲੀਜੈਂਸ ਨੈਟਵਰਕ ਪਾਕਿਸਤਾਨ ਦੇ ਵਿੱਚ ਰੱਖਿਆ ਔਰ ਜ਼ਾਹਰ ਹੈ ਭਾਵੇਂ ਬਹੁਤ ਵਾਰ ਅਸੀਂ ਪਿਛਲੇ ਪੀਰੀਅਡ 'ਚ ਦੇਖਦੇ ਰਹੇ ਹਾਂ ਗਰੀਬ ਦਲਿਤ ਜਾਂ ਸਿੱਖਾਂ ਦੇ ਮੁੰਡੇ ਬਾਰਡਰ ਪਿੰਡਾਂ ਦੇ, ਕੋਈ ਸਰਬਜੀਤ ਸਿੰਘ, ਕੋਈ ਕਸ਼ਮੀਰ ਸਿੰਘ, ਕੋਈ ਫਲਾਣਾ ਕਸ਼ਮੀਰ ਸਿੰਘ 35 ਸਾਲ ਬਾਅਦ ਜਿਹੜਾ ਪਾਕਿਸਤਾਨ ਦੀ ਜੇਲ੍ਹ 'ਚੋਂ ਭਾਰਤ ਦੇ ਹਵਾਲੇ ਹੋਇਆ ਸੀ ਔਰ ਉਹਨੇ ਪਹਿਲੀ ਗੱਲ ਆਉਂਦਿਆਂ ਕਹੀ ਸੀ ਕਿ ਜੀ ਇਹ ਸਾਨੂੰ ਇਹਨਾਂ ਨੇ ਵਰਤਿਆ, ਸਾਡਾ ਮਜ਼ਹਬ ਵੀ ਜਿਹੜਾ ਉਹ ਮੇਰੀ ਸੁਨਨਤ ਵੀ ਕੀਤੀ, ਮੈਨੂੰ ਟ੍ਰੇਨਡ ਕੀਤਾ ਸੀ ਇਸਲਾਮਿਕ ਸਾਰੇ 'ਚ ਕਿ ਨਮਾਜ਼ ਕਿਵੇਂ ਕਰਨੀ ਹੈ। ਦੂਜੇ ਔਰ ਜਦੋਂ ਮੈਂ ਫੜਿਆ ਗਿਆ ਔਰ ਉਸ ਤੋਂ ਬਾਅਦ ਕਿਸੇ ਨੇ ਬਾਤ ਨਹੀਂ ਪੁੱਛੀ, ਸਾਡੇ ਘਰਦਿਆਂ ਨੂੰ ਵੀ ਨਹੀਂ ਪੁੱਛਿਆ। ਸੋ ਇਹੀ ਪਾਰਟ ਅਸੀਂ ਦੇਖਦੇ ਹਾਂ ਕਿ ਵੀ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ
ਕਿ ਬੇਸ਼ੱਕ ਭਾਰਤ ਦੇ ਹਾਕਮ ਜਾਂ ਉਹਨਾਂ ਦਾ ਮੀਡੀਆ ਜਾਂ ਦੂਜਾ ਉਹ ISI ISI ਦਾ ਰੌਲਾ ਪਾਉਂਦੇ ਨੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਭਾਰਤ ਦੀਆਂ ਖੁਫੀਆ ਏਜੰਸੀਆਂ, ਖਾਸ ਤੌਰ ਤੇ ਜਦੋਂ ਇੰਦਰਾ ਗਾਂਧੀ ਨੇ ਰਾਹ ਬਣਾਈ, ਰਾਹ ਦੀ ਜਿਹਨੂੰ ਰਿਸਰਚ ਐਂਡ ਐਨਾਲਿਸਿਸ ਵਿੰਗ ਕਹਿੰਦੇ ਨੇ, ਬ੍ਰਿਟਿਸ਼ ਪੀਰੀਅਡ ਦੇ ਵਿੱਚ ਇੰਟੈਲੀਜੈਂਸ ਬਿਊਰੋ ਐਗਜ਼ਿਸਟ ਕਰਦਾ ਸੀ IB, ਕਿਉਂਕਿ ਬ੍ਰਿਟਨ ਉਸ ਵੇਲੇ ਨਾਲ ਸੈਕੰਡ ਵਰਲਡ ਵਾਰ ਦਾ ਅਸੀਂ ਪੀਰੀਅਡ ਦੇਖਦੇ ਆਂ। ਜਾਪਾਨੀ ਜਿਹੜੇ ਨੇ ਉਹ ਰੰਗੂਨ ਉਹਨਾਂ ਨੇ ਲੈ ਲਿਆ ਸੀ, ਕਲਕੱਤੇ ਤੇ ਬੰਬ ਪੈ ਰਹੇ ਸੀ। ਸੋ ਉਹਨਾਂ ਸਾਰਿਆਂ ਦਾ ਨੈਟਵਰਕ ਜਿਹੜਾ ਇਧਰੋਂ ਰਸ਼ੀਅਨ ਫੀਅਰ ਸੀ ਕਿ ਵਾਇਆ ਅਫਗਾਨਿਸਤਾਨ ਨਾ ਆਏ ਪਹਿਲੇ ਪੀਰੀਅਡ। ਸੋ ਬ੍ਰਿਟਿਸ਼ ਵੀ ਉਹਨਾਂ ਦੀ ਇੰਟੈਲੀਜੈਂਸ ਬਿਊਰੋ ਕੁਆਇਟ ਐਫੀਸ਼ੀਐਂਟ ਸੀ, ਔਰ ਉਹਨਾਂ ਨੇ ਵਿਦਨ ਵੀ ਜਿਹੜਾ ਜੇ ਉਹਨਾਂ ਨੇ 33 ਕਰੋੜ ਲੋਕਾਂ ਦੇ ਉੱਤੇ ਰੂਲ ਕੀਤਾ ਜਸਟ 25-30 ਹਜ਼ਾਰ ਬੰਦਿਆਂ ਨੇ, ਤਾਂ ਉਹਨਾਂ ਦਾ ਇੱਕ ਆਪਣਾ ਨੈਟਵਰਕ ਜਿਹੜਾ ਗ੍ਰਾਸ ਰੂਟ ਪਿੰਡ ਲੈਵਲ ਤੇ ਲੰਬੜਦਾਰ, ਜ਼ੈਲਦਾਰ, ਉਹ ਸਾਰੇ ਉਹ ਇੱਕ ਵੱਖਰਾ ਟੌਪਿਕ ਹੈ ਕਿ ਕਿਵੇਂ ਬ੍ਰਿਟਿਸ਼ਰਸ ਨੇ ਵਿਦਨ ਕੰਟਰੀ ਦੇਸੀਆਂ ਦੇ ਵਿੱਚ ਆਪਣਾ ਇੱਕ ਵੱਡਾ ਮੁਖਬਰਾਂ ਦਾ ਇੱਕ ਜਾਲ ਵਿਛਾਇਆ ਹੋਇਆ ਸੀ, ਜਿਸ ਤਰੀਕੇ ਨਾਲ ਉਹਨਾਂ ਨੇ ਹਕੂਮਤ ਕੀਤੀ। ਔਰ ਜਾਣ ਤੋਂ ਪਹਿਲਾਂ ਕੈਪੀਟਲ ਇਹਨਾਂ ਦੀ ਜਿਹੜੀ ਦਿੱਲੀ ਔਰ ਸ਼ਿਮਲਾ ਰਹੀ ਹੈ, ਕਈ ਹਫ਼ਤੇ ਜਦੋਂ 15 ਅਗਸਤ 1907 ਉਸ ਤੋਂ ਕਈ ਹਫ਼ਤੇ ਪਹਿਲਾਂ ਲਗਾਤਾਰ ਭੱਠੀਆਂ ਦੇ ਵਿੱਚ ਫਾਈਲਾਂ, ਕਾਗਜ਼ ਉਹ ਸਾੜਦੇ ਰਹੇ, ਕਿਉਂਕਿ ਜਿਹੜਾ ਬਹੁਤ ਸਾਰਾ ਰੈਕਡ ਇਸ ਕਿਸਮ ਦਾ ਸੀ, ਕੌਣ ਕੀ ਕਰਦਾ ਰਿਹਾ ਜਾਂ ਕਿਵੇਂ ਆ, ਉਹਨਾਂ ਨੇ ਬਿਲਕੁਲ ਡਿਸਟਰੋਏ ਕਰ ਦਿੱਤਾ ਤਾਂ ਕਿ ਪੋਸਟ 47 ਚ ਕੋਈ ਸਾਹਮਣੇ ਨਾ ਆਏ। ਔਰ ਇਹੀ ਕਾਰਨ ਹੈ ਕਿ ਜਿਹੜੇ ਅੰਗਰੇਜ਼ਾਂ ਦੇ ਕੁੱਤੇ ਸੀ, ਕੋਈ ਰਾਏ ਬਹਾਦਰ, ਕੋਈ ਸਰਦਾਰ ਬਹਾਦਰ, ਕੋਈ ਖਾਨ ਬਹਾਦਰ, ਔਰ ਇਸ ਕਿਸਮ ਦੇ ਉਹੀ ਤੁਸੀਂ ਜਿਹੜੇ ਨਵੇਂ ਬਣੇ ਮੁਲਕ ਨੇ ਉਹਨਾਂ 'ਚ ਭਾਰਤ ਹੋਏ, ਪਾਕਿਸਤਾਨ ਹੋਏ ਜਾਂ ਬਾਅਦ ਦੇ ਵਿੱਚ ਬੰਗਲਾਦੇਸ਼, ਜਾਂ ਤੁਸੀਂ ਦੇਖੋਗੇ ਕਿ ਉਹੀ ਨਸਲ ਜਿਹੜੀ ਹੈ ਉਹ ਅੱਗੇ ਆਈ। ਜਿਹੜੇ ਅੰਗਰੇਜ਼ਾਂ ਦੇ ਵੀ ਕੈਪਟਨ ਅਮਰਿੰਦਰ ਔਰ ਇਹਨਾਂ ਦੇ ਤਾਂ ਪੁਰਖਿਆਂ ਦਾ ਪਹਿਲਾਂ ਹੀ ਪਤਾ ਹੈ ਵੀ ਇਹਨਾਂ ਨੇ ਇਹ ਮਹਾਰਾਜਿਆਂ ਤੇ ਰਾਜਿਆਂ ਨੇ ਕਿ ਇਹ ਤਾਂ ਨੋਨ ਫੇਸਿਸ ਸੀ, ਪਰ ਜਿਹੜੇ ਈਵਨ ਸਿਵਲ ਦੇ ਵਿੱਚ ਉਹਨਾਂ ਦੇ ਮੁਖਬਰਾਂ ਦਾ ਟੋਲਾ ਸੀ ਔਰ ਉਹਨਾਂ ਦੇ ਇੰਟਰਸਟ ਲਈ ਕੰਮ ਕਰਦੇ, ਜਿਹੜੀ ਬਹੁਤ ਵੱਡੀ ਗਿਣਤੀ 'ਚ ਸੀ। ਲੇਕਿਨ 47 ਤੋਂ ਬਾਅਦ ਭਾਰਤ ਨੇ ਜਿੱਥੇ ਇੰਟੈਲੀਜੈਂਸ ਬਿਊਰੋ ਔਰ ਇਸ ਸਾਰੇ ਨੂੰ ਤਾਂ ਜਿਹੜਾ ਉਹ ਫੈਂਗਸ ਦਿੱਤੇ, ਲੇਕਿਨ ਜਦੋਂ ਇੰਦਰਾ ਗਾਂਧੀ ਆਈ, ਜ਼ਾਹਰ ਹੈ ਇੰਦਰਾ ਗਾਂਧੀ ਦਾ ਪੂਰਾ ਝੁਕਾਅ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ, ਉਹ ਇੱਕ ਸੈਟੇਲਾਈਟ ਕੰਟਰੀ ਬਣੀ ਔਰ ਇੱਕ ਸਟੇਜ ਤੇ KGB ਦਾ ਜਿਹੜਾ ਹੈੱਡਕੁਆਰਟਰ ਸੀ ਈਵਨ ਮਿਡਲ ਈਸਟ ਦੇ ਆਪਰੇਸ਼ਨਸ ਦਾ, ਉਹ ਦਿੱਲੀ ਸੀ। ਇਹ ਗੱਲ ਮੈਂ ਨਹੀਂ ਕਹਿੰਦਾ, ਬਾਰਬਰਾ ਕ੍ਰੋਸੈਟ ਜਿਹੜੀ ਨਿਊਯਾਰਕ ਟਾਈਮਸ ਦੀ ਬਿਊਰੋ ਚੀਫ ਸੀ ਦਿੱਲੀ 'ਚ, ਉਹਨੇ ਇੱਕ ਕਿਤਾਬ ਲਿਖੀ ਹੈ ਇੰਡੀਆ ਇਨ ਦਾ 21st ਸੈਂਚੁਰੀ, ਔਰ ਇਹ ਬਾਰਬਰਾ ਕ੍ਰੋਸੈਟ ਪ੍ਰੋਫੈਸਰ ਆਫ ਜਰਨਲਿਜ਼ਮ ਵੀ ਰਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ, ਔਰ ਨਵੰਬਰ 84 'ਚ ਸਿੱਖਾਂ ਨਾਲ ਕੀ ਹੋਇਆ ਉਸ ਤੋਂ ਪਹਿਲਾਂ ਕਸ਼ਮੀਰ ਦੇ ਵਿੱਚ ਜਿਹੜਾ ਉਸ ਦੇ ਉੱਤੇ ਉਹਨੇ ਕਾਫੀ ਚੰਗੀਆਂ ਉਹਦੀਆਂ ਲਿਖਤਾਂ, ਨਿਰਪੱਖ ਜੂਇਸ਼ ਲੇਡੀ ਸੀ, ਔਰ ਬਹੁਤ ਵਾਰ ਭਾਵੇਂ ਇਹਨਾਂ 'ਚੋਂ ਕੁਛ ਇੱਥੇ ਇੰਡੀਅਨ ਗੇਮ ਖੇਡਦੇ ਨੇ, ਪਰ ਕੁਛ ਨੇ ਜਿਹੜੇ ਜਿਨ੍ਹਾਂ ਨੇ ਆਪਣੇ ਲੋਕਾਂ ਨਾਲ ਕੀ ਹੋਇਆ ਉਹਨੂੰ ਫੀਲ ਕੀਤਾ, ਕਿਤੇ ਨਾ ਕਿਤੇ ਉਹ ਗੱਲ ਬਾਹਰ ਆ ਜਾਂਦੀ ਹੈ। ਔਰ ਉਹਨੇ ਉਸ ਕਿਤਾਬ 'ਚ ਇੰਡੀਆ ਇਨ 21st ਸੈਂਚੁਰੀ 'ਚ ਲਿਖਿਆ ਕਿ ਵੀ ਇਹ ਸਾਰੀ ਲੇਟ 70s ਦੀ ਗੱਲ ਕਰ ਰਹੀ ਆ ਔਰ 80s ਦੀ, ਕਿ KGB ਦੇ ਸਾਰੇ ਹੀ ਆਪਰੇਸ਼ਨ ਜਿਹੜੇ ਨੇ ਉਹਨਾਂ ਦਾ ਜਿਹੜਾ ਮਾਸਕੋ ਤੋਂ ਬਾਅਦ ਦੂਸਰਾ ਹੈੱਡਕੁਆਰਟਰ ਸੀ ਉਹ ਦਿੱਲੀ ਸੀ। ਸੋ ਇਹ ਮੈਂ ਸਾਰੀ ਬੈਕਗਰਾਉਂਡ ਇਸ ਲਈ ਦਿੱਤੀ ਹੈ ਕਿ ਸਾਨੂੰ ਬਹੁਤ ਵਾਰ ਅਸੀਂ ਭਾਰਤੀ ਮੀਡੀਆ ਨੇ ਕੀ ਕਿਹਾ ਜਾਂ ਅੱਜ ਸੋਸ਼ਲ ਮੀਡੀਆ, ਇਹ ਤਾਂ ਚੀਜ਼ਾਂ ਸਾਹਮਣੇ ਹੁੰਦੀਆਂ ਨੇ, ਪਰ ਕਿੰਨੀ ਪਰਤ ਦਰ ਪਰਤ ਇਹਨਾਂ ਦਾ ਖੁਫੀਆ ਤੰਤਰ ਹੈ ਔਰ ਇਹ ਕਿਵੇਂ ਆਪਰੇਟ ਕਰਦੇ ਨੇ, ਕਿਸ ਵੱਡੇ ਪੈਮਾਨੇ ਤੱਕ ਇਹਨਾਂ ਦੀ ਘੁਸਪੈਠ ਸਾਡੀਆਂ ਕਮਿਊਨਿਟੀਜ਼ 'ਚ ਹੈ। ਔਰ ਜੇ ਅਸੀਂ ਬਾਹਰ ਸਭ ਤੋਂ ਵੱਡਾ ਦਹਿਸ਼ਤਗਰਦੀ ਦਾ ਕਾਰਾ ਕੈਨੇਡਾ ਦੀ ਹਿਸਟਰੀ 'ਚ ਔਰ ਦੁਨੀਆ ਭਰ 'ਚ ਸਿੱਖਾਂ ਨੂੰ ਬਦਨਾਮ ਕਰਨ ਦਾ ਕਨਿਸ਼ਕਾ ਬੰਬ ਬਲਾਸਟ ਜਿਹੜੇ 1985 'ਚ ਇਹਨਾਂ ਨੇ ਕਰਵਾਇਆ, ਤੁਸੀਂ ਦੇਖੋ ਵੀ ਅੱਜ ਤੱਕ ਵੀ ਇਸ ਗੱਲ ਨੂੰ 85 ਤੋਂ ਲੈ ਕੇ ਹੁਣ ਤੱਕ ਤੁਸੀਂ 35 ਸਾਲ ਲੰਘ ਗਏ ਨੇ, ਲੇਕਿਨ ਸਾਰੇ ਦੇ ਉੱਤੇ ਇਹਨਾਂ ਦੇ ਫਿੰਗਰਪ੍ਰਿੰਟਸ ਨੇ ਜਿਨ੍ਹਾਂ ਨੇ ਇਹਨਾਂ ਨੂੰ ਐਕਸਪੋਜ਼ ਵੀ ਕੀਤਾ। ਕਿਸੇ ਨੇ ਨਹੀਂ, ਉਹਨੇ ਇੱਕ ਨੇ ਲਿਖਿਆ ਸੀ ਕਿ ਵੀ ਲੈ ਜਾਓ ਟਰੱਕ ਭਰ ਕੇ ਇੰਡੀਅਨ ਹਾਈ ਕਮਿਸ਼ਨ ਔਰ ਕੌਂਸੂਲੇਟਸ ਦੇ ਬਾਹਰ ਔਰ ਤੁਹਾਨੂੰ ਨਜ਼ਰ ਆ ਜਾਏਗਾ ਕਿ ਭਾਈ ਇਹ ਸਾਰਿਆਂ ਦੇ ਉੱਤੇ ਹੀ ਫਿੰਗਰਪ੍ਰਿੰਟ ਇਹਨਾਂ ਦੇ ਇੰਡੀਅਨ ਏਜੰਸੀਆਂ ਦੇ ਨੇ। ਪੰਜਾਬ ਦੇ ਵਿੱਚ ਇੱਕ ਤਾਂ ਬਾਹਰ ਕਰਦੇ ਨੇ ਵਿਦਨ ਦਾ ਮੂਵਮੈਂਟ ਕਿਵੇਂ ਇਹਨਾਂ ਨੇ ਘੁਸਪੈਠ ਕੀਤੀ, ਉਹ ਜਿਹੜਾ ਅੱਜ ਇਹਨਾਂ ਸਾਰਿਆਂ ਦਾ ਪਿਓ ਬਣਿਆ ਹੋਇਆ ਮੋਦੀ ਦਾ ਵੀ, ਅਮਿਤ ਸ਼ਾਹ ਦਾ ਵੀ ਤੇ ਭਾਰਤ ਮਾਂ ਦਾ ਵੀ, ਅਜੀਤ ਡੋਭਾਲ ਜਿਹੜਾ ਇੰਟੈਲੀਜੈਂਸ ਬਿਊਰੋ 'ਚ ਰਿਹਾ ਔਰ ਜਿਹਦਾ ਚੇਲਾ ਦਿਨਕਰ ਗੁਪਤਾ ਅੱਜ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦਾ,
ਉਹਨੇ ਕਿੰਨੀ ਉਹਦੇ ਲੇਖਾਂ 'ਚ ਔਰ ਉਹਦੇ ਇੰਟਰਵਿਊ ਆਇਆ, ਉਹਨੇ ਕਿਹਾ ਜੀ ਮੈਂ ਕਿਵੇਂ ਆਪਰੇਸ਼ਨ ਬਲੈਕ ਥੰਡਰ ਕੀਤਾ, ਕਿਵੇਂ ਮੈਂ ਉੱਥੇ ਭੁਲੇਖਾ ਦੇ ਕੇ ਕਿ ਜੀ ਮੈਂ ISI ਦਾ ਕਰਨਲ ਹੈ, ਮੈਂ ਵਿੱਚ ਵੜ ਗਿਆ ਜੁਝਾਰੂਆਂ ਦੇ ਔਰ ਮੈਂ ਅੰਮ੍ਰਿਤਸਰ 'ਚ ਰਹਿੰਦੇ ਆ ਰਿਕਸ਼ਾ ਚਲਾਉਂਦਾ ਸੀ ਇਹ ਵੋ। ਸੋ ਇਹ ਗੱਲ, ਇਹ ਤਾਂ ਅਸੀਂ 35 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, 36 ਸਾਲ। ਤੁਸੀਂ ਅੱਜ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਹੁਣ ਤਾਂ ਟੈਕਨੋਲੋਜੀ IT ਸੈਕਟਰ ਇਹਨਾਂ ਦੇ ਕੋਲ ਹੈ ਔਰ ਦੁਨੀਆ ਦੀਆਂ ਬਹੁਤ ਸਾਰੀਆਂ ਕੰਟਰੀਜ਼ ਨੇ ਆਊਟਸੋਰਸ ਕੀਤਾ ਹੋਇਆ ਹੈ, ਇਹ ਬੈਠੇ ਹੋਏ ਨੇ। ਜੇ ਹੁਣ ਉਹਦਾ ਗੂਗਲ ਦਾ ਪਿਚੂਰੀ ਜਿਹੜਾ ਇੰਡੀਆ ਪਿਚੂਰੀ ਕੇ ਪਿਚੌਰੀ, ਉਹ ਕਹਿੰਦਾ ਜੀ ਇੰਨੇ 1000 ਕਰੋੜ ਅਸੀਂ ਇੰਡੀਆ 'ਚ ਇਨਵੈਸਟ ਕਰਾਂਗੇ। ਜਾਂ ਅੱਜ ਜਿਹੜੇ ਸਿੱਖੀ ਦੀ ਗੱਲ ਕਰਨ ਵਾਲੇ, ਆਜ਼ਾਦੀ ਦੀ ਗੱਲ ਕਰਨ ਵਾਲੇ ਕਸ਼ਮੀਰੀਆਂ ਦੇ, ਸਿੱਖਾਂ ਦੇ, ਈਵਨ TV 84 ਜੇ ਬੈਨ ਹੁੰਦਾ ਇੰਡੀਆ 'ਚ, ਦੂਜਾ। ਸੋ ਇਹ ਸਾਰੇ ਕਿਉਂਕਿ ਜਿਹੜੇ ਅੱਜ ਸੋਸ਼ਲ ਨੈਟਵਰਕਿੰਗ ਹੈ ਇਹਨਾਂ ਦੇ ਕੋਲ ਹੈ, ਇਹ ਸਾਰੇ ਇਨਫੋਰਮੇਸ਼ਨ ਵੀ ਦਿੰਦੇ ਨੇ ਔਰ ਇੱਥੇ ਕੁਝ ਵੀ ਸੇਫ ਨਹੀਂ ਹੈ। ਲੇਕਿਨ ਗੱਲ ਮੈਂ ਪਾਕਿਸਤਾਨ ਫੋਕਸ, ਜਦੋਂ ਮੈਂ ਕਿਹਾ ਕਿ ਅਸੀਂ ਕੁਲਭੂਸ਼ਣ ਯਾਦਵ ਦੀ ਗੱਲ ਕੀਤੀ ਸੀ ਕਿ ਜੀ ਇੰਡੀਆ ਪ੍ਰੋਟੈਸਟ ਕਰ ਰਿਹਾ ਕਿ ਦੇਖੋ ਇਹ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜੂਰਿਸ ਨੇ, ICJ ਨੇ ਜਿਹੜਾ ਫੈਸਲਾ 17 ਜੁਲਾਈ 2019 ਨੂੰ ਦਿੱਤਾ ਸੀ ਕਿ ਜੀ ਕੌਂਸਲਰ ਐਕਸੈਸ ਦਿੱਤੀ ਜਾਏ ਇੰਡੀਆ ਨੂੰ, ਉਹ ਪਾਕਿਸਤਾਨ ਨਹੀਂ ਦੇ ਰਿਹਾ। ਹਾਲਾਂਕਿ ਪਾਕਿਸਤਾਨ ਨੇ ਇੱਕ ਪਹਿਲੀ ਐਕਸੈਸ ਇਹਨਾਂ ਨੂੰ ਆਲਰੇਡੀ ਦਿੱਤੀ ਹੋਈ ਸੀ ਔਰ ਇਹ ਜਿਹੜੀ ਹੈ ਉਹਨਾਂ ਨੇ ਉਸ ਤੋਂ ਪਹਿਲਾਂ ਯਾਦਵ, ਕੁਲਭੂਸ਼ਣ ਯਾਦਵ ਦੀ ਮਦਰ ਔਰ ਉਹਨਾਂ ਦੀ ਵਾਈਫ ਵੀ 25 ਦਸੰਬਰ 2017 ਨੂੰ ਕੁਲਭੂਸ਼ਣ ਯਾਦਵ ਨੂੰ ਮਿਲੇ ਜਾ ਕੇ, ਉਹਨਾਂ ਨੇ ਪੂਰੀ ਵਿਦ ਡਿਗਨਿਟੀ ਉਹਨਾਂ ਨੂੰ ਮੌਕਾ ਦਿੱਤਾ ਕਿਉਂਕਿ 10 ਅਪ੍ਰੈਲ 2017 ਨੂੰ ਇਹ ਕੁਲਭੂਸ਼ਣ ਯਾਦਵ ਜਿਹੜਾ ਸਰਵਿੰਗ ਕਮਾਂਡਰ ਇੰਡੀਅਨ ਨੇਵੀ ਦਾ ਹੈ, ਇਹ ਬਲੋਚਿਸਤਾਨ ਦੇ ਵਿੱਚ ਕਾਬੂ ਆਇਆ ਕਿਉਂਕਿ ਬਲੋਚਿਸਤਾਨ ਨੂੰ ਅਨਸਟੇਬਲ ਕਰਨਾ, ਉੱਥੇ ਵਾਇਲੈਂਸ ਕਰਵਾਣੀ। ਜਾਂ ਅਸੀਂ ਲੇਟਲੀ ਵੀ ਜਦੋਂ ਪਿਛਲੇ ਹਫ਼ਤਿਆਂ 'ਚ ਅਸੀਂ ਦੇਖਿਆ ਕਿ 2 ਜਿਹੜੀਆਂ ਕਾਰਵਾਈਆਂ ਸੋ ਕਾਲਡ ਇਹਨਾਂ ਦੀ ਨੈਸ਼ਨਲਿਸਟ ਆਰਮੀ ਦੇ ਨਾਂ ਥੱਲੇ, ਬਲੋਚ ਲਿਬਰੇਸ਼ਨ ਆਰਮੀ ਸ਼ਾਇਦ BLA, ਉਹਨੂੰ ਅਮਰੀਕਾ ਨੇ ਵੀ ਟੈਰਰਿਸਟ ਗਰੁੱਪ ਡਿਕਲੇਅਰ ਕੀਤਾ ਹੋਇਆ ਹੈ। ਕਰਾਚੀ ਦੇ ਵਿੱਚ ਪਾਕਿਸਤਾਨੀ ਸਟਾਕ ਐਕਸਚੇਂਜ ਤੇ ਅਟੈਕ, ਉਸ ਤੋਂ ਕੁਝ ਹਫ਼ਤੇ ਪਹਿਲਾਂ ਕਰਾਚੀ ਦੇ ਵਿੱਚ ਹੀ ਜਿਹੜਾ ਚਾਈਨੀਜ਼ ਕੌਂਸੂਲੇਟ ਤੇ ਅਟੈਕ। ਸੋ ਇਸ ਸਾਰੇ ਜਿਹੜਾ ਬੈਕਗ੍ਰਾਉਂਡ ਦੇ ਵਿੱਚ ਜਿੱਥੇ ਇੰਡੀਆ ਨੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਅਫਗਾਨਿਸਤਾਨ ਦਾ 16-17 ਕੌਂਸੂਲੇਟ ਖੋਲੇ ਹੋਏ ਨੇ, ਪਰ ਦੱਸੋ ਉੱਥੇ ਇਹਨਾਂ ਦੇ ਕੌਂਸੂਲੇਟ ਕਿਹੜੇ ਇਹਨਾਂ ਕੋਲੋਂ ਵੀਜ਼ਾ ਲੈਣ ਆਉਂਦੇ ਨੇ ਜਾਂ ਉਹੀ ਕਿੰਨਾ ਕੁ ਅਫਗਾਨਿਸਤਾਨ ਦੀ ਕਿੰਨੀ ਇੱਕ ਡੈਪਥ ਹੈ ਕਿ ਉਹ ਕਾਬਲ ਤੋਂ ਵੀਜ਼ਾ ਨਹੀਂ ਲੈ ਸਕਦੇ ਜਾਂ 2 ਜਾਂ 3 ਸਮਝ ਆ ਸਕ, ਪਰ ਉਹ ਸਾਰੇ ਹੀ ਜਸੂਸੀ ਦੇ ਅੱਡੇ ਤਾਂ ਕਿ ਉਹਦੇ ਰਾਹੀਂ ਈਰਾਨ ਦੇ ਨਾਲ ਵੀ ਕਿਤੇ ਨਾ ਕਿਤੇ ਸਾਂਢ ਗਾਂਢ ਸੀ ਔਰ ਪਾਕਿਸਤਾਨ ਗੜਬੜ। ਔਰ ਇਸ ਵੇਲੇ ਬਲੋਚਿਸਤਾਨ ਕਿਉਂਕਿ ਫਿਰ ਗੱਲ ਕੱਲਾ ਇਹ ਨਹੀਂ ਹੈ ਵੀ ਏਜੰਸੀਆਂ ਕੱਲੇ ਕੰਮ ਕਰਦੀਆਂ, ਅਸੀਂ ਇਹ ਦੇਖਦੇ ਹਾਂ ਕਿ ਇੰਡੀਆ ਦੀ ਇੰਟੈਲੀਜੈਂਸ ਵਾਲੀਆਂ ਏਜੰਸੀਆਂ ਰਾਹ ਕਿਤੇ ਨਾ ਕਿਤੇ ਹੈਂਡ ਜੁਆਇਨ ਅਮਰੀਕਾ ਦੀ CIA ਨਾਲ ਵੀ ਕਰਦੇ ਨੇ, ਐਕਸਚੇਂਜ ਆਫ ਇਨਫੋਰਮੇਸ਼ਨ ਦੇ ਨਾਂ ਥੱਲੇ। ਔਰ ਸਭ ਤੋਂ ਡਰੈਡਿਡ ਇਹਨਾਂ ਸਾਰੀਆਂ ਏਜੰਸੀਆਂ ਦੀ ਅੱਗੋਂ ਮਾਂ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ, ਉਹਦਾ ਇੱਕ ਬਹੁਤ ਡਰੈਡਿਡ ਨੈਟਵਰਕ ਹੈ। ਔਰ ਇੱਕ ਕੈਨੇਡੀਅਨ ਜਿਹੜਾ ਬਾਅਦ ਦੇ ਵਿੱਚ ਜਿਹਨੇ ਉਹਨੂੰ ਛੱਡਿਆ ਸੀ, ਉਹਨੇ ਇੱਕ ਕਿਤਾਬ ਵੀ ਲਿਖੀ ਸੀ ਮੋਸਾਦ ਲਈ, ਉਹ ਕੰਮ ਕਰਦਾ ਰਿਹਾ ਔਰ ਹੁਣ ਤਾਂ ਮੈਂ ਉਹ ਕਿਤਾਬ ਵੀ ਪੜ੍ਹਿਆ, ਕਈ ਵਰੇ ਬੀਤ ਗਏ ਨੇ, ਮੈਨੂੰ ਲੱਗਦਾ ਵੀ ਦੁਬਾਰਾ ਪੜ੍ਹਨ ਵਾਲੀ। ਉਹਨੇ ਉਸ ਜ਼ਮਾਨੇ 'ਚ ਸ਼ਾਇਦ ਅੱਜ ਤੋਂ 12-15 ਸਾਲ ਪਹਿਲਾਂ ਦੀ ਹੈ, ਉਹਦਾ ਕਿਤਾਬ ਸੀ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ ਜਾਂ ਵੀ ਵਨ ਦਾ ਵਾਰ ਵੀ ਵਿਨ, ਆਈ ਥਿੰਕ ਕਿ ਡਿਸੈਪਸ਼ਨ, ਔਰ ਇਹੀ ਉਹਨਾਂ ਦਾ ਇਨਸਿਗਨੀਆ ਵੀ ਹੈ ਮੋਸਾਦ ਦਾ। ਹੁਣ ਜਿਹੜਾ ਜਦੋਂ ਪਾਕਿਸਤਾਨ ਦਾ ਮਾਮਲਾ ਆਉਂਦਾ ਹੈ ਉਹਦੇ 'ਚ ਕਈ ਵਾਰ ਇਜ਼ਰਾਈਲ, ਅਮਰੀਕਾ ਔਰ ਇੰਡੀਅਨ ਏਜੰਸੀਆਂ ਵੀ ਇੱਕ ਪੇਜ ਤੇ ਹੁੰਦੀਆਂ ਜਦੋਂ ਉਹਨਾਂ ਦਾ ਨਿਊਕਲੀਅਰ ਪ੍ਰੋਗਰਾਮ ਹੈ। ਹੁਣ ਜੇ ਬਲੋਚਿਸਤਾਨ ਦਾ ਜਾਂ ਗਵਾਦਰ ਦਾ ਇਸ਼ੂ ਹੈ, ਉਹਦੇ 'ਚ ਵੀ ਇਹ ਤਿੰਨੋਂ ਇੱਕੋ ਪੇਜ ਤੇ ਨੇ ਕਿਉਂਕਿ ਚਾਈਨਾ ਪਾਕਿਸਤਾਨ ਦਾ ਅਲਾਇੰਸ। ਔਰ ਜ਼ਾਹਰ ਹੈ ਕਿ ਇਸ ਸਾਰੇ ਦੇ ਲਈ ਜੇ ਅਮਰੀਕਾ ਜਾਂ ਇਜ਼ਰਾਈਲ ਨੇ ਵੀ ਕੁਝ ਕਰਨਾ ਹੈ ਤੇ ਇੰਡੀਆ ਐਜ਼ ਅ ਫਰੰਟ ਸਟੇਟ ਯੂਜ਼ ਹੁੰਦਾ ਹੈ। ਸੋ ਇਹ ਜਿਹੜਾ ਕੁਲਭੂਸ਼ਣ ਯਾਦਵ ਦਾ 3 ਮਾਰਚ 2016 ਨੂੰ ਕਾਬੂ ਆਣਾ ਸੀ, ਇਹ ਇੱਕ ਬਹੁਤ ਵੱਡਾ ਉਹਨਾਂ ਦਾ, ਕਿਉਂਕਿ ਜਦੋਂ ਇਹਨਾਂ ਦਾ ਕੋਈ ਸਰਗਣਾ ਹੁੰਦਾ ਉਹ ਇੱਕ ਨੈਟਵਰਕ ਫੈਲਾਉਂਦਾ ਹੈ ਜਿਹਨੂੰ ਮੋਡਿਊਲ ਕਹਿੰਦੇ ਨੇ। ਉਸ ਮੋਡਿਊਲ ਦੇ ਥੱਲੇ ਉਹਨਾਂ ਨੇ ਆਪਣੇ ਸੇਫ ਹਾਊਸ ਕ੍ਰੀਏਟ ਕੀਤੇ ਹੁੰਦੇ ਨੇ, ਉਹਨਾਂ 'ਚ ਫਿਰ ਅੱਗੇ ਭਰਤੀ ਕੀਤੇ ਹੁੰਦੇ ਨੇ, ਉਹਨਾਂ ਨੇ ਅੱਗੋਂ ਹਾਇਰ ਕੀਤੇ ਹੁੰਦੇ ਨੇ। ਸੋ ਬਹੁਤ ਵੱਡਾ ਨੈਟਵਰਕ ਹੈ। ਜਦੋਂ ਕੁਲਭੂਸ਼ਣ ਯਾਦਵ ਫੜਿਆ ਗਿਆ 3 ਮਾਰਚ 2016 ਨੂੰ, ਉਸ ਤੋਂ ਬਾਅਦ ਦੇ ਜੇ ਤੁਸੀਂ 2-3 ਸਾਲ ਦੇਖੋ ਉਸ ਤੋਂ ਪਹਿਲਾਂ ਦੇ, ਤਾਂ ਬਹੁਤ ਸਾਰੇ
ਵਾਇਲੈਂਸ ਦੇ ਵਾਕਿਆ ਜਿਹੜੇ ਨੇ ਹਿੰਸਾ ਦੇ ਬੰਬ ਬਲਾਸਟ ਕਿਲਿੰਗਸ ਇਹ ਹੋ ਰਹੇ ਔਰ ਇਹਦੇ ਫੜੇ ਜਾਣ ਕਿਉਂਕਿ ਇਹਦਾ ਬ੍ਰੇਕਡਾਊਨ ਹੋ ਗਿਆ। ਹੁਣ ਤਾਂ ਇਹ ਹੈ ਵੀ ਕੋਈ ਉਹ ਵੀ ਹੁੰਦੇ ਨੇ ਜਿਹੜੇ ਮੂੰਹ ਹੀ ਨਹੀਂ ਖੋਲਦੇ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਫੜ ਲਿਆ, ਪਰ ਇਹਨੇ ਫਿਰ ਤੋਤੇ ਵਾਂਗ ਸਾਰਾ ਉਗਲ ਵੀ ਦਿੱਤਾ ਔਰ ਜ਼ਾਹਰ ਹੈ ਕਿ ਵੀ ਉਸ ਚੋਂ ਜਿਹੜਾ ਉਹ ਸਾਰਾ ਇਹਨਾਂ ਦਾ ਜਿਹੜਾ ਮੋਡਿਊਲ ਉਹ ਉਹਨਾਂ ਨੇ ਅਨਕਵਰ ਕਰ ਦਿੱਤਾ ਤੇ ਜਦੋਂ ਅਨਕਵਰ ਹੋ ਜਾਂਦਾ ਔਰ ਉੱਥੇ ਰਿਲੇਟਿਵਲੀ ਪੀਸ ਹੋ ਗਈ, ਹੁਣੇ ਫਿਰ ਐਕਟੀਵਿਟੀ ਕਰ ਰਹੇ ਨੇ ਕਿਉਂਕਿ ਜਿਉਂ-ਜਿਉਂ ਚਾਈਨਾ ਦੀਆਂ ਚਪੇੜਾਂ ਇਹਨਾਂ ਨੂੰ ਵੱਜ ਰਹੀਆਂ ਔਰ ਹੁਣ ਇਹਨਾਂ ਦੇ ਵੀ ਜਿਹੜੇ ਨਿਰਪੱਖ ਥੋੜੇ ਜਿਹੇ ਐਕਸਪਰਟ ਨੇ ਉਹ ਵੀ ਕਹਿ ਰਹੇ ਨੇ ਕਿ ਪਾਕਿਸਤਾਨ ਹੁਣ ਮੱਚ ਮੋਰ ਸਟਰੋਂਗਰ ਵਿਕਟ ਤੇ ਹੈ। ਇਹ ਤਾਂ ਵਾਰ ਦੀ ਟੂ ਵੇ ਡਾਕਟਰੀਨ ਦੇਖ ਰਹੇ ਸੀ, ਹੁਣ ਵਨ ਵੇ ਦੇ ਥੱਲੇ ਹੀ ਪਾਕਿਸਤਾਨ ਐਂਡ ਚਾਈਨਾ ਗਿਲਗਿਤ ਬਲਟਿਸਤਾਨ ਦੇ ਵਿੱਚ ਇੱਕੋ ਲੈਵਲ ਦੇ ਉੱਤੇ ਜਿਹੜਾ ਉਹ ਆ ਗਏ ਨੇ। ਸੋ ਹੁਣ ਇਸ ਸਾਰੇ ਚ ਜਿਹੜਾ ਇਹਨਾਂ ਨੇ ਬੜਾ ਰੌਲਾ ਪਾਇਆ ਹੋਇਆ ਸੀ ਇੰਟਰਨੈਸ਼ਨਲੀ ਔਰ ਜਦੋਂ ਇਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਵੀ ਗਏ ਨੇ ਇਹ ਚਾਹੁੰਦੇ ਸੀ ਕਿ ਡੈਥ ਸੈਂਟੈਂਸ ਖਤਮ ਕੀਤੀ ਜਾਏ ਕਿਉਂਕਿ ਇਹਨੂੰ ਕੁਲਭੂਸ਼ਣ ਯਾਦਵ ਨੂੰ ਜਿਹੜਾ ਪਾਕਿਸਤਾਨ ਦਾ ਮਿਲਟਰੀ ਕੋਰਟ ਸੀ ਉਹਨੇ 10 ਅਪ੍ਰੈਲ 2017 ਨੂੰ ਜਿਹੜਾ ਡੈਥ ਸੈਂਟੈਂਸ ਦਿੱਤੀ, ਪਰ ਉਹਨਾਂ ਨੇ ਰੱਖਿਆ ਹੋਇਆ। ਇਹਦੇ ਕੋਲ ਅਪੀਲ ਦਾ ਵੀ ਸੀ। ਫਿਰ ਇੱਕ ਜਿਹੜਾ ਜੋ ICJ ਨੇ ਵੀ ਕੀ ਕਹਿਣਾ ਸੀ, ਉਹਨਾਂ ਨੇ ਪਾਕਿਸਤਾਨ ਨੇ ਆਪਣਾ ਕੇਸ ਦਿੱਤਾ ਕਿ ਭਾਈ ਇਹ ਤਾਂ ਸਪਾਈ ਹੈ, ਸਪਾਈ ਮਾਸਟਰ ਹੈ ਔਰ ਇਹ ਹੈਗਾ। ਉਹਨਾਂ ਨੇ ਕਿਹਾ ਜੀ ਠੀਕ ਹੈ, ਇਹਨੂੰ ਕਾਉਂਸਲਰ ਐਕਸੈਸ ਦਿਓ, ਫੇਅਰ ਟਰਾਇਲ ਹੋਣਾ ਚਾਹੀਦਾ, ਇਹ ਉਹ। ਪਾਕਿਸਤਾਨ ਨੇ ਕਿਹਾ ਜੀ ਠੀਕ ਹੈ। ਹੁਣ ਇਹਨਾਂ ਨੇ ਰੌਲਾ ਪਾਇਆ ਹੋਇਆ ਸੀ ਕਿ ਜੀ ਸਾਨੂੰ ਜਿਹੜਾ ਉਹ ਦੁਬਾਰਾ ਕਾਉਂਸਲਰ ਐਕਸੈਸ ਨਹੀਂ ਦੇ ਰਹੇ ਔਰ ਪਾਕਿਸਤਾਨ ਨੇ ਕੱਲ 2 ਦਿਨ ਪਹਿਲੇ ਇਹਨਾਂ ਨੇ ਕਿਹਾ ਜੀ ਠੀਕ ਹੈ ਆ ਜਾਓ ਤੁਸੀਂ ਕਾਉਂਸਲਰ ਐਕਸੈਸ। ਹੁਣ ਅੱਜ ਜਿਹੜੀ ਡਰਾਮੇਬਾਜ਼ੀ ਹੋਈ ਔਰ ਜਿਹੜੀ ਖਬਰ ਕਰਕੇ ਸਾਰੇ ਇਸ਼ੂ ਨੂੰ ਮੈਂ ਰੀਹੈਸ਼ ਕੀਤਾ ਦੁਬਾਰਾ ਕਿਉਂਕਿ ਇਹ ਬਾਰ-ਬਾਰ ਜਦੋਂ ਅਸੀਂ ਕਿਸੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਦੁਸ਼ਮਣ ਦਾ ਮਾਈਂਡਸੈਟ ਸਮਝ ਆਉਂਦਾ ਹੈ। ਜੇ ਮਾਈਂਡਸੈਟ ਸਮਝ ਆਉਂਦਾ ਹੈ ਤੇ ਦੁਸ਼ਮਣ ਨਾਲ ਲੜਨਾ ਸੌਖਾ ਹੋ ਜਾਂਦਾ ਹੈ। ਔਰ ਇਸ ਸਾਰੇ ਚੋਂ ਹੁਣ ਅੱਜ 2 ਖਬਰਾਂ ਜਿਹੜੀਆਂ, ਇੱਕ ਜੇ ਤੁਸੀਂ ਪਾਕਿਸਤਾਨੀ ਮੀਡੀਆ ਦੇਖਦੇ ਹੋ ਜਿਹੜਾ ਮੋਰ ਫੇਅਰ ਹੈ ਇਸ ਗੱਲ ਦੇ ਉੱਤੇ, ਇੰਡੀਅਨ ਮੀਡੀਆ ਦੇਖਦੇ ਹੋ, ਪਾਕਿਸਤਾਨ ਦੀ ਖਬਰ ਹੈ ਇੰਡੀਆਜ਼ ਇਲ ਇੰਟੈਂਸ਼ਨਸ ਰਿਵੀਲਡ ਐਜ਼ ਡਿਪਲੋਮੈਟਸ ਲੈਫਟ ਵਿਦਆਊਟ ਮੀਟਿੰਗ ਸਪਾਈ ਕੁਲਭੂਸ਼ਣ ਯਾਦਵ ਕੁਰੈਸ਼ੀ। ਹੁਣ ਇਹ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਕਹਿ ਰਹੇ ਨੇ ਕਿ ਭਾਈ ਭਾਰਤ ਦੇ ਅਸੀਂ ਪੂਰਾ ਪ੍ਰਬੰਧ ਕੀਤਾ ਮੀਟਿੰਗ ਦਾ, ਉਹਨਾਂ ਦੇ ਜਿਹੜੇ ਡਿਪਲੋਮੈਟ ਆਏ ਪਰ ਉਹ ਬਿਨਾਂ ਮਿਲੇ ਚਲੇ ਗਏ, ਉਹ ਸਿਰਫ ਡਰਾਮਾਬਾਜ਼ੀ ਕਰਨਾ ਚਾਹੁੰਦੇ ਸੀ। ਉਹ ਵਿਚਾਰਾ ਆਵਾਜ਼ਾਂ ਮਾਰਦਾ ਰਿਹਾ ਕਿ ਮਿਲ ਲਓ ਮਿਲ ਲਓ, ਕਹਿੰਦੇ ਨਹੀਂ ਉਹ ਬਹੁਤ ਅੰਡਰ ਸਟ੍ਰੈਸ ਸੀ ਔਰ ਉਹ ਕੈਮਰਾ ਸਾਨੂੰ ਨਜ਼ਰ ਆ ਗਿਆ। ਭਲਾ ਹੁਣ ਪਾਕਿਸਤਾਨ ਜੇ ਤੁਸੀਂ ISI ਨੂੰ ਇੰਨਾ ਡਰੈਡਿਡ ਹੀ ਕਹਿੰਦੇ ਹੋ ਤੇ ISI ਕੈਮਰਾ ਐਸਾ ਰੱਖੇਗੀ ਜਿਹੜਾ ਤੁਹਾਨੂੰ ਨਜ਼ਰ ਆ ਗਿਆ, ਜਾਂ ਤੁਸੀਂ ਕਿਵੇਂ ਇਮੇਜਿਨ ਕਰ ਲਿਆ ਕਿ ਵੀ ਜੇ ਉਹਨਾਂ ਨੇ ਤੁਹਾਨੂੰ ਮਿਲਣ ਦੇਣਾ ਤੇ ਉਹਨੂੰ ਉਹ ਮੋਨੀਟਰ ਨਹੀਂ ਕਿਉਂ ਨਾ ਕਰਨ ਮੋਨੀਟਰ? ਤੁਹਾਡਾ ਸਪਾਈ ਮਾਸਟਰ ਹੈ, ਤੁਸੀਂ ਕੀ ਕੋਡ ਦੇਣਾ ਹੈ ਜਾਂ ਉਹ ਆਪਣੀ ਪ੍ਰੈਜ਼ੈਂਸ ਕਿਉਂ ਨਾ ਰੱਖਣ? ਤੁਹਾਡਾ ਹੀ ਬੰਦਾ ਉਹਨੂੰ KCN ਦੇ ਨਾਲ ਮਾਰਦੇ ਪੋਟਾਸ਼ੀਅਮ ਸਾਇਨਾਈਡ ਨਾਲ ਔਰ ਕੱਲ ਨੂੰ ਉਹ ਵੀ ਉਹਨਾਂ ਤੇ ਮਾਰੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੁਲਭੂਸ਼ਣ ਯਾਦਵ ਕੋਈ ਛੋਟਾ ਮੋਟਾ ਕੋਈ ਸਬਜ਼ੀ ਫਰੋਸ਼ ਜਸੂਸ ਨਹੀਂ ਹੈ ਜਿਹਨੇ ਜਿਹੜਾ ਉਹ ਫੋਟੋਆਂ 4 ਖਿੱਚ ਕੇ ਭੇਜਿਆ, ਸਪਾਈ ਮਾਸਟਰ ਹੈ ਲॉर्ड एन एम ਔਰ ਇਹ ਉਹਨਾਂ ਦਾ ਫਰਜ਼ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਡਿਸਟੈਂਸ ਵੀ ਹੋਏ ਤਾਂ ਕਿ ਇਹੀ ਨਾ ਉਹਨੂੰ ਸਾਇਨਾਈਡ ਦੇ ਕੇ ਮਾਰ ਦੇਣ। ਹੁਣ ਪਾਕਿਸਤਾਨ ਨੇ ਇਹ ਕਿਹਾ ਤੇ ਇੰਡੀਅਨ ਮੀਡੀਆ ਕਹਿ ਰਿਹਾ ਇੰਡੀਅਨ ਆਫੀਸ਼ੀਅਲਸ ਵਾਕ ਆਊਟ ਆਫ ਯਾਦਵ ਮੀਟਿੰਗ ਆਫਟਰ ਪਾਕਿਸਤਾਨ ਰੀਨੇਜਿਸ ਔਨ ਕੰਡੀਸ਼ਨਸ we reiterate our commitment to ensure safe return to Yadav and will decide on a future course of action in light of events today, Ministry of External Affairs। ਇਹ ਭਾਰਤ ਦੀ Ministry of External Affairs ਦੀ ਸਟੇਟਮੈਂਟ ਹੈ ਕਿ ਜੀ ਪਾਕਿਸਤਾਨ ਨੇ ਜੋ ਸਾਡੇ ਨਾਲ ਇਕਰਾਰ ਕੀਤੇ ਸੀ ਉਹ ਪੂਰੇ ਨਹੀਂ ਕੀਤੇ, ਇਸ ਲਈ ਸਾਡੇ ਡਿਪਲੋਮੈਟ ਵਾਪਸ ਆ ਗਏ ਔਰ ਅਸੀਂ ਅੱਜ ਦੀਆਂ ਘਟਨਾਵਾਂ ਦੀ ਰੌਸ਼ਨੀ 'ਚ ਆਪਣਾ ਫਿਊਚਰ ਕੋਰਸ ਦੇਖਾਂਗੇ। ਔਰ ਉਹਨਾਂ ਇਹ ਕਿਹਾ ਕਿ ਵੀ ਸਾਨੂੰ ਜਿਹੜਾ ਉਹਨਾਂ ਨੇ ਅਸ਼ੋਰ ਕੀਤਾ ਸੀ ਕਿ ਕੋਈ ਵੀ ਯਾਦਵ ਦੇ ਨਾਲ ਉਹਦੀ ਵਿਸਿਨਿਟੀ 'ਚ ਨਹੀਂ ਹੋਏਗਾ ਜਦੋਂ ਕਿ ਮਿਲਣਗੇ, ਪਰ ਉਹਨਾਂ ਨੇ ਸਾਨੂੰ ਦਾ ਅਰੇਂਜਮੈਂਟਸ ਡਿਡਨਟ ਪਰਮਿਟ ਅ ਫ੍ਰੀ ਕਨਵਰਸੇਸ਼ਨ ਬਿਟਵੀਨ them। ਜਦੋਂ ਲਾਸਟ ਟਾਈਮ ਮਿਲੇ ਸੀ ਪਹਿਲੀ ਕਾਉਂਸਲਰ ਐਕਸੈਸ ਵੇਲੇ ਉਦੋਂ ਕਹਿੰਦੇ ਸੀ ਜੀ ਵਿੱਚ ਸ਼ੀਸ਼ਾ ਕਿਉਂ ਰੱਖਿਆ? ਨਹੀਂ ਹੁਣ ਜਦੋਂ ਅਸੀਂ ਵੀ ਜਾਂਦੇ ਹਾਂ ਜੇਲ੍ਹਾਂ 'ਚ ਕਿਸੇ ਨਾਲ ਮੁਲਾਕਾਤ ਲਈ ਸ਼ੀਸ਼ਾ ਹੁੰਦਾ ਹਾਂਜੀ। ਹੁਣ ਸ਼ੀਸ਼ੇ ਦੇ ਥੱਲੇ ਘੱਟੋ ਘੱਟ ਇਹ ਤਾਂ ਹੁੰਦਾ ਵੀ ਤੁਸੀਂ ਕਿਸੇ ਨੂੰ ਉਹਨਾਂ ਨੇ ਐਤਕੀ ਕਿਹਾ ਚਲੋ ਸ਼ੀਸ਼ਾ ਵੀ ਨਹੀਂ ਹੈ ਓਪਨ 'ਚ ਕਰ ਦਿਓ, ਲੇਕਿਨ ਐਟ ਏ ਡਿਸਟੈਂਸ ਉਹਨਾਂ ਨੇ ਆਪਣੇ ਆਫੀਸ਼ੀਅਲ ਰੱਖੇ
कि कोई मिसचिफ ना होए। जी। लेकिन इस सारे ड्रामे चों ਇਹ ਉਹ ਕਹਿ ਕੇ ਨਿਕਲ ਆਏ ਔਰ ਪਾਕਿਸਤਾਨ ਨੇ ਬਿਲਕੁਲ ਠੀਕ ਕਿਹਾ, ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਉਹਨਾਂ ਦੀਆਂ ਜਿਹੜੀਆਂ ਮਾੜੀਆਂ ਇੰਟੈਂਸ਼ਨ ਸੀ ਉਹ ਇਸ ਸਾਰੇ ਨੂੰ ਇੱਕ ਪ੍ਰੋਪੇਗੈਂਡਾ ਟੂਲ ਦੇ ਤੌਰ ਤੇ ਵਰਤਣਾ ਚਾਹੁੰਦੇ ਸੀ। ਉਹਨਾਂ ਕਿਹਾ ਜੀ ਅਸੀਂ ਫੁੱਲ ਉਹਨਾਂ ਨੂੰ ਐਕਸੈਸ ਦਿੱਤੀ, ਉਹਨਾਂ ਦੀਆਂ ਇਲ ਇੰਟੈਂਸ਼ਨਡ ਅਨਮਾਸਕ ਹੋਈਆਂ ਔਰ ਇਸ ਸਾਰੇ ਦੇ ਨਾਲ he kept calling out to them saying he wanted to meet them but they left saying the environment ਉਹ ਵਿਚਾਰਾ ਆਵਾਜ਼ਾਂ ਮਾਰ ਰਹੇ ਹੁਣ ਅੰਦਰ ਬੈਠੇ ਲਈ ਮੁਲਾਕਾਤੀ ਬਹੁਤ ਵੱਡਾ ਹੁੰਦਾ ਹੈ, ਕਿਸੇ ਦੀ ਸ਼ਕਲ ਹੀ ਦੇਖਣੀ ਉਹਨੂੰ ਵੀ ਲੱਗਦਾ ਹੋਣਾ ਕਿ ਵੀ ਮੇਰਾ ਸੌਦਾ ਕਰੋ, ਕੋਈ ਦਿਓ ਲਓ, ਕੁਛ ਛੱਡੋ, ਮੈਨੂੰ ਛਡਾਓ। ਤੇ ਇਹ ਤਾਂ ਉਹਨੂੰ ਵਰਤ ਰਹੇ ਨੇ ਉਹਨੂੰ ਕਿ ਵੀ ਜੇ ਨਹੀਂ ਵੀ ਹੈ ਤਾਂ ਕੋਈ ਨਹੀਂ ਹੈ। ਉਸ ਨੂੰ ਇੱਕ ਪੋਲੀਟੀਕਲੀ ਦਾ ਇੰਡੀਅਨ ਡਿਪਲੋਮੈਟਸ ਬਿਹੇਵੀਅਰ ਵਾਸ ਸਰਪ੍ਰਾਈਜ਼ਿੰਗ। ਵਾਈ ਡਿਡ ਦਾ ਡਿਪਲੋਮੈਟਸ ਆਸਕ ਫॉर ਕਾਉਂਸਲਰ ਐਕਸੈਸ when they didn't even want to talk to ਕੁਲਭੂਸ਼ਣ? ਇਹ ਉਹਨਾਂ ਦਾ ਫੋਰਨ ਮਿਨਿਸਟਰ ਕਹਿ ਰਿਹਾ ਕਿ ਵੀ ਇਹ ਜਿਹੜੀਆਂ ਨੇ ਅਸੀਂ ਉਹਨਾਂ ਦੀਆਂ ਸਾਰੀਆਂ ਚਾਹਨਾ ਪੂਰੀਆਂ ਕੀਤੀਆਂ। Pakistan had provided India unimpeded with uninterrupted consular access to Yadav for a second time at India's request। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ 1963 ਦੀ ਵਿਆਨਾ ਕਨਵੈਨਸ਼ਨ ਹੈ ਔਨ ਕੰਸੂਲਰ ਰਿਲੇਸ਼ਨਸ ਉਹਦੇ ਥੱਲੇ ਅਸੀਂ ਉਹਨੂੰ ਬਿਲਕੁਲ ਫੋਲੋ ਕੀਤਾ। ਉਸ ਤੋਂ ਪਹਿਲਾਂ ਅਸੀਂ ਉਹਨਾਂ ਦੀ ਵਾਈਫ ਔਰ ਮਦਰ ਨੂੰ ਵੀ ਮਿਲਣ ਦਿੱਤਾ ਸੀ। ਔਰ ਪਾਕਿਸਤਾਨ ਰਿਮੇਨਸ ਕਮਿਟਡ ਟੂ ਫੁੱਲੀ ਇੰਪਲੀਮੈਂਟਿੰਗ ਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਜਮੈਂਟ ਆਫ 17 ਜੁਲਾਈ 2019। ਸੋ ਇਹ ਬੈਕਗਰਾਉਂਡ ਹੈ। ਹੁਣ ਤੁਸੀਂ ਇਹਦੇ ਤੋਂ ਅੰਦਾਜ਼ਾ ਲਾਓ, ਤੁਸੀਂ ਕਈ ਵਾਰੀ ਫੈਕਟਸ ਨੂੰ ਦੋਨੋਂ ਪਾਸਿਓਂ ਦੇਖੋ ਤੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਵੀ ਸੱਚ ਕਿੱਥੇ ਹੈ ਤੇ ਕੱਚ ਕਿੱਥੇ ਹੈ। ਮੈਂ ਸਮਝਦਾ ਕਿ ਵੀ ਇਹ ਇਸ ਨੂੰ ਵੀ ਉਹ ਜਿਸ ਜਿਹੜਾ ਇਹਨਾਂ ਦਾ ਔਰ ਇਹਨਾਂ ਨੇ ਪਹਿਲਾਂ ਵੀ ਡਿਚ ਕੀਤਾ ਹੈ। ਵੈਸੇ ਬਹੁਤ ਵਾਰ ਏਜੰਸੀਆਂ ਡਿਚ ਕਰ ਦਿੰਦੀਆਂ, ਉਹਨੂੰ ਮਾਰ ਦਿੰਦੀਆਂ ਜਾਂ ਉਹਨਾਂ ਨੂੰ ਉਹ ਕੋਸ਼ਿਸ਼ ਕਰਦੀਆਂ ਕਿ ਵੀ ਇਹ ਖਤਮ ਹੋ ਜਾਏ, ਜ਼ਬਾਨ ਨਾ ਖੋਲੇ, ਪਰ ਕਿਉਂਕਿ ਪਾਕਿਸਤਾਨ ਨੇ ਉਹਨੂੰ ਠੀਕ ਹਿਫਾਜ਼ਤ 'ਚ ਰੱਖਿਆ ਹੋਇਆ ਹੈ ਔਰ ਹੋ ਸਕਦਾ ਫਿਊਚਰ 'ਚ ਆਉਣ ਵਾਲੇ ਪੀਰੀਅਡ 'ਚ ਇਹਦਾ ਇਹ ਟ੍ਰੇਡ ਹੀ ਨਹੀਂ ਹੋਏਗਾ, ਸੌਦੇਬਾਜ਼ੀ ਹੋਏਗੀ। ਲੇਕਿਨ ਮੈਨੂੰ ਬਹੁਤ ਵਾਰੀ ਇਹ ਲੱਗਦਾ ਹੁੰਦਾ ਕਿ ਵੀ 4 ਸਾਲ ਤੋਂ ਇਹਨਾਂ ਦੇ ਕੰਟਰੋਲ 'ਚ ਹੈ। ਪਾਕਿਸਤਾਨ ਨੇ ਇਹਨੂੰ ਯੂਜ਼ ਨਹੀਂ ਕੀਤਾ ਇੰਟਰਨੈਸ਼ਨਲ ਕਮਿਊਨਿਟੀ ਨੂੰ ਦੱਸਣ ਦੇ ਲਈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਕਿਵੇਂ ਪਾਕਿਸਤਾਨ ਨੂੰ ਅਨਸਟੇਬਲ ਕਰਨ ਦੇ ਲਈ ਜਿਹੜਾ ਉੱਥੇ ਲੱਗੀਆਂ ਹੋਈਆਂ ਨੇ ਔਰ ਕਿਵੇਂ ਕੁਲਭੂਸ਼ਣ ਯਾਦਵ ਲੈਵਲ ਦਾ ਬੰਦਾ ਜਿਹੜਾ ਸਰਵਿੰਗ ਕਮਾਂਡਰ ਇੰਡੀਅਨ ਨੇਵੀ ਦਾ, ਉਹਨੇ ਉੱਥੇ ਕਿੰਨਾ ਵੱਡਾ ਨੈਟਵਰਕ ਫੈਲਾਇਆ ਸੀ। ਸੋ ਅਜੇ ਵੀ ਮੈਂ ਸਮਝਦਾ ਕਿ ਵੀ ਇਹ ਤੋਤਾ ਹੀ ਹੈ, ਇਹਨੂੰ ਕਿਸੇ ਅੰਦਾਜ਼ ਦੇ ਵਿੱਚ ਵੀ ਇਸ ਸਾਰੇ ਨੂੰ ਪਾਕਿਸਤਾਨ ਬਜਾਏ ਕਿ ਡਿਫੈਂਸਿਵ ਗੇਮ ਖੇਡਣ ਦੇ ਈਵਨ ਇਸ ਮੁੱਦੇ ਦੇ ਉੱਤੇ ਵੀ ਆਫੈਂਸਿਵ ਹੋਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਪਹਿਲਾ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਈ ਹੋਪ ਸਾਡੇ ਦਰਸ਼ਕਾਂ ਨੂੰ ਪਸੰਦ ਆਇਆ ਹੋਵੇਗਾ, ਤੁਹਾਡੇ ਵਿਚਾਰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਦਾ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ
ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਬਹੁਤ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਇਸ ਵਿੱਚ ਜਿਸ ਤਰ੍ਹਾਂ ਕਿ ਭਾਰਤੀ ਖੁਫੀਆ ਏਜੰਸੀ ਰਾਜ ਨੇ ਖਾਲਿਸਤਾਨ ਦੀ ਜੋ ਜ਼ੋਰ ਫੜ ਰਹੀ ਲਹਿਰ ਨੂੰ ਬਦਨਾਮ ਕਰਨ ਲਈ ਆਪਣੇ ਏਜੰਟਾਂ ਨੂੰ ਸਰਗਰਮ ਕਰ ਦਿੱਤਾ ਹੈ। ਸੋ ਇਸੇ ਤਰ੍ਹਾਂ ਦੇ ਇੱਕ ਰਾਹ ਏਜੰਟ ਮਨਜੀਤ ਸਿੰਘ ਜੋ ਜੀਕੇ ਨੇ ਉਹ ਦਿੱਲੀ ਪਾਕਿਸਤਾਨ ਦੀ ਜਿਹੜੀ ਅੰਬੈਸੀ ਹੈ ਉਸ ਦੇ ਬਾਹਰ ਜੋ ਰੋਸ ਮੁਜ਼ਾਹਰਾ ਕੀਤਾ ਔਰ ਖਾਲਿਸਤਾਨ ਦੀ ਲਹਿਰ ਲਈ ISI ਨੂੰ ਜ਼ਿੰਮੇਵਾਰ ਠਹਿਰਾਇਆ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਅੱਜ ਦਾ ਦਿਨ ਤਾਂ ਖੁਫੀਆ ਏਜੰਸੀਆਂ ਦੇ ਨਾਂ ਹੀ ਹੋ ਗਿਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜ਼ਰੂਰੀ ਵੀ ਹੈ ਸਮਝਣਾ। ਸਾਡੀ ਕੌਮ ਬਹੁਤ ਭੋਲੀ ਭਾਲੀ ਹੈ ਜੀ। ਬਹੁਤ ਵਾਰ ਸਾਨੂੰ ਸਮਝ ਨਹੀਂ ਆਉਂਦੀ ਕਿ ਦੁਸ਼ਮਣ ਜਿਹੜਾ ਕਿਸ ਚਲਾਕੀ ਦੇ ਨਾਲ, ਇਹ ਚਾਣਕਿਆ ਪੁੱਤਰ ਨੇ ਜੀ, ਜਿਸ ਚਾਣਕਿਆ ਨੇ ਜਿਹੜਾ ਕੌਟਲਿਆ ਜਿਸ ਦਾ ਨਾਂ ਸੀ, ਜਿਸ ਦਾ ਅਰਥ ਸ਼ਾਸਤਰ ਔਰ ਕੌਟਲਿਆ ਸ਼ਾਸਤਰ ਅੱਜ ਵੀ, ਔਰ ਇਸ ਗੱਲ ਦਾ ਧਿਆਨ ਰਿਹਾ, ਮੈਂ ਅਕਸਰ ਮੈਂਸ਼ਨ ਕਰਦਾ ਕਿ ਦਿੱਲੀ ਦੇ ਵਿੱਚ ਜਿੱਥੇ ਇਹਨਾਂ ਦੇ ਪਾਲਿਸੀ ਮੇਕਰ ਬੈਠਦੇ ਨੇ, ਇਹਨਾਂ ਦੇ ਇੰਟੈਲੀਜੈਂਸ ਹੈੱਡ ਬੈਠਦੇ ਨੇ, ਉਹਨੂੰ ਚਾਣਕਿਆਪੁਰੀ ਕਹਿੰਦੇ ਨੇ। ਜੀ। ਜਿਹੜੀ ਸੜਕ ਉਸ ਚਾਣਕਿਆਪੁਰੀ ਨੂੰ ਜਾਂਦੀ ਹੈ ਉਹਨੂੰ ਜਿਹੜਾ ਡਿਪਲੋਮੈਟਿਕ ਰੋਡ ਹੈ ਕਨਕਲੇਵ 'ਚ ਜਾਂਦੇ ਆ, ਐਨਕਲੇਵ 'ਚ, ਉਹ ਕੌਟਲਿਆ ਮਾਰਗ ਹੈ। ਸੋ ਜ਼ਾਹਰ ਹੈ ਉਹਨਾਂ ਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਕੌਟਲਿਆ ਦੇ ਪੁੱਤਰ ਕਿਸ ਹੱਦ ਤੱਕ ਜਾ ਕੇ ਕੌਟਲਿਆ ਦੇ ਚਾਰੋਂ ਹੀ ਹਥਿਆਰ ਜਿਹੜੇ ਨੇ, ਸਾਮ, ਦਾਮ, ਦੰਡ, ਭੇਦ, ਔਰ ਸਾਮ ਜਿਹੜਾ ਹੈ ਉਹ ਇਹ ਹੈ ਲੋੜ ਵੇਲੇ ਗਧੇ ਨੂੰ ਪਿਓ ਕਹਿਣਾ, ਜਿਵੇਂ ਇਹਨਾਂ ਨੇ ਸਿੱਖ ਕੌਮ ਨੂੰ ਵਰਤਿਆ 47 ਦੇ ਦੌਰ 'ਚ, ਉਸ ਤੋਂ ਪਹਿਲਾਂ ਵੀ, ਕਿ ਆਪ ਤੋਂ ਹਮਾਰੇ ਬੜੇ ਭਾਈ ਖੜਕਧਾਰੀ ਬੁਝਾ, ਬਹਾਦਰ ਖਾਲਸਾ ਬਹਾਦਰ ਬੋਲੇ ਸੋ ਨਿਹਾਲ, ਇਹ ਸਾਮ ਹੈ। ਔਰ ਜਦੋਂ ਵੇੜਾ ਲੰਘ ਗਿਆ ਤੇ ਫਿਰ ਤੂੰ ਕੌਣ ਮੈਂ ਕੌਣ। ਸੋ ਇਸ 'ਚ ਮਾਰ ਨੇ ਕਿ ਗਧੇ ਨੂੰ ਪਿਓ ਕਿਵੇਂ ਬਣਾਣੇ। ਫਿਰ ਦਾਮ ਹੈ ਕੀਮਤ। ਚਾਣਕਿਆ ਕਹਿੰਦਾ ਵੀ ਹਰ ਬੰਦੇ ਦੀ ਕੀਮਤ ਹੈ, ਉਹ ਕੀਮਤ ਅਦਾ ਕਰ ਦਿਓ, ਬੰਦੇ ਨੂੰ ਖਰੀਦ ਲਓ। ਔਰ ਜ਼ਾਹਰ ਹੈ ਇਸ ਸਰ ਕਪੂਰ ਸਿੰਘ ਐਡ ਕਰਦੇ ਨੇ, ਉਹ ਕਹਿੰਦੇ ਨੇ ਵੀ ਜਿਸ ਬੰਦੇ ਦੀ ਕੀਮਤ ਨਹੀਂ ਹੈ ਜਾਂ ਜਿਹੜਾ ਬੰਦਾ ਵਿਕਣ ਤੋਂ ਇਨਕਾਰੀ ਹੈ, ਉਸ ਦੇ ਸਿਰ ਦਾ ਮੁੱਲ ਰੱਖਿਆ ਜਾਂਦਾ। ਸੋ ਜ਼ਾਹਰ ਹੈ ਕਿ ਜਿਹੜੇ ਲੋਕ ਹਕੂਮਤਾਂ ਦੀਆਂ ਬਲੈਕ ਲਿਸਟਾਂ ਤੇ ਨੇ, ਜਿਨ੍ਹਾਂ ਦੇ ਸਿਰਾਂ ਦੇ ਮੁੱਲ ਨੇ, ਜਿਨ੍ਹਾਂ ਨੂੰ ਦੁਸ਼ਮਣ ਔਰ ਦਹਿਸ਼ਤਗਰਦ ਐਲਾਨਿਆ ਹੋਇਆ ਹੈ ਅੱਜ, ਔਰ ਲਗਾਤਾਰਤਾ ਨਾਲ ਜਿਹੜੀ ਲਿਸਟ ਇਹਨਾਂ ਦੀ ਵੱਡੀ ਹੁੰਦੀ ਜਾਂਦੀ ਹੈ, ਉਹ ਨੇ ਜਿਨ੍ਹਾਂ ਨੇ ਆਪਣਾ ਦਾਮ ਨਹੀਂ ਪਵਾਇਆ, ਆਪਣਾ ਮੁੱਲ ਨਹੀਂ ਪਵਾਇਆ। ਸੋ ਇਹ ਚਾਣਕਿਆ ਦਾ ਹੈ ਕਿ ਭਾਈ ਦੁਨੀਆ 'ਚ ਹਰ ਇੱਕ ਨੂੰ ਖਰੀਦਿਆ ਜਾ ਸਕਦਾ ਹੈ। ਇਹੀ ਕੰਮ BJP ਕਰ ਰਹੀ ਹੈ। ਕਿਵੇਂ ਸਰਕਾਰਾਂ ਉਲਟਾਈਆਂ ਜਾ ਰਹੀਆਂ, ਮੱਧ ਪ੍ਰਦੇਸ਼ ਉਲਟਾਤੀ, ਰਾਜਸਥਾਨ 'ਚ ਉਲਟ ਰਹੀ ਹੈ ਕਿ ਜੀ ਉਹ ਆਇਆ ਕਿ ਰਜੇਸ਼ ਪਾਇਲਟ, ਉਹਨੂੰ 50 ਕਰੋੜ ਦਿੱਤਾ ਹੈ ਕਿ ਵੀ ਚੱਲ ਆ ਜਾ। ਸੋ ਉਹਨਾਂ ਨੇ ਅੰਨਾ ਪੈਸਾ ਰੱਖਿਆ। ਸੋ ਪੰਜਾਬ 'ਚ ਜਾਂ ਕਸ਼ਮੀਰ 'ਚ ਵੀ ਇਹੀ ਹਥਿਆਰ ਵਰਤ ਰਹੇ ਨੇ, ਕਿਵੇਂ ਨਾਲ ਦੇ ਬੰਦੇ ਤੋੜ ਰਹੇ ਨੇ, ਕਿਵੇਂ ਉਹਨਾਂ ਨੂੰ ਲਾਲਚ ਅਹੁਦੇ ਦਾ ਦੇ ਦਿਓ, ਪੈਸੇ ਦਾ ਦੇ ਦਿਓ, ਹੋਰ ਕੁਝ ਨਹੀਂ ਹੈ। ਤੇ ਫਿਰ ਉਹ ਚੌਥੀ ਕੈਟਾਗਰੀ 'ਚ ਦੰਡ ਦੀ 'ਚ ਆਏਗਾ। ਤੀਸਰਾ ਉਹਦਾ ਹੈ ਸਾਮ ਪਹਿਲਾ, ਫਿਰ ਦਾਮ ਹੈ ਦੰਡ, ਪਨਿਸ਼ਮੈਂਟ, ਐਗਜ਼ੈਂਪਲਰੀ ਪਨਿਸ਼ਮੈਂਟ ਦਿਓ, ਹੈਂਗ ਕਰ ਦਿਓ। ਕਿੰਨੇ ਹੈਂਗ ਕੀਤੇ ਕਸ਼ਮੀਰੀਆਂ ਨਾਲ, ਅੱਜ ਕੀ ਚੱਲ ਰਿਹਾ ਹੈ, ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਦਿਓ। ਉਹਨਾਂ ਨੂੰ ਕਹੋ ਜੀ ਕੋਈ ਤੁਹਾਡੇ ਲਈ ਕੋਈ ਅਪੀਲ, ਵਕੀਲ, ਦਲੀਲ ਦਾ ਦਰਵਾਜ਼ਾ ਨਹੀਂ ਹੈ। ਕੋਈ ਬਾਹਰ ਆਇਆ ਉਹਨੂੰ ਕਹੋ ਜੀ ਅਸੀਂ ਐਕਸਟ੍ਰੈਡੀਸ਼ਨ ਟੀਟੀ ਨਾਲ ਤੁਹਾਨੂੰ ਸੱਦ ਲੈਣਾ ਹੈ, ਟੈਰਰਿਸਟ ਡਿਕਲੇਅਰ ਕਰ ਦਿਓ। ਔਰ ਫਿਰ ਸਭ ਤੋਂ ਖਤਰਨਾਕ ਜਿਹਦਾ ਸ਼ਿਕਾਰ ਅਸੀਂ ਵੀ ਹੈ, ਅੱਜ ਸ਼ਾਇਦ ਕਸ਼ਮੀਰੀ ਵੀ ਹੋ ਰਹੇ ਨੇ, ਉਹ ਹੈ ਭੇਦ। ਭੇਦ ਹੈ ਵਿੱਚ ਵੜ ਕੇ ਵੰਡਣਾ, ਜਿਹਨੂੰ ਕਹਿੰਦੇ ਨੇ ਘਰ ਕਾ ਭੇਤੀ ਲੰਕਾ ਢਾਏ। ਭੇਦਣਾ ਹੁੰਦਾ ਹੈ ਅੰਦਰੋਂ ਕਿਸੇ ਚੀਜ਼ ਨੂੰ ਢਾਹ ਲਾਣੀ। ਏਜੰਟ, ਜੇ ਅਸੀਂ ਆਪਣੀ ਮੂਵਮੈਂਟ ਦੇਖੀਏ, ਅਕਾਲੀਆਂ ਦਾ ਕੀ ਰੋਲ ਰਿਹਾ ਹੁਣ ਤੱਕ, ਔਰ ਕਿਵੇਂ ਜਦੋਂ ਕੋਈ ਚੀਜ਼ ਸੁਚਾਰੂ ਸਮੂਥ ਚੱਲਣ ਲੱਗਦੀ ਹੈ, ਉਹਦੇ 'ਚ ਲਿਆ ਕੇ ਉਹ ਆਪਣੇ ਏਜੰਟ ਵਾੜ ਦਿੰਦੇ ਨੇ, ਉਹਨਾਂ ਰਾਹੀਂ ਫਿਰ ਉਹਨਾਂ ਨੂੰ ਧਾਰ ਕਰ ਦਿੰਦੇ ਨੇ। ਸੋ ਹੁਣ ਇਹ ਤਾਂ ਹੈ ਕੱਲਾ ਵੀ ਵਰਤਿਆ ਜਾਣ ਵਾਲਾ। ਪਰ ਜੇ ਅਸੀਂ ਸਿੱਖ ਸਟਰਗਲ ਦੇ ਹਵਾਲੇ ਨਾਲ, ਖਾਲਿਸਤਾਨ ਦੀ ਸਟਰਗਲ ਦੇ ਹਵਾਲੇ ਨਾਲ, ਜਾਂ ਮੈਂ ਪਿਛਲੇ 40 ਸਾਲ ਜਿਸ ਦਾ ਮੈਂ ਇੱਕ ਨਿਮਾਣਾ ਜਿਹਾ ਹਿੱਸਾ ਵੀ ਹੈ ਤੇ ਟੈਸਟੀਮਨੀ ਜ਼ਰੂਰ ਹੈ,
ਕਿ ਕਿਵੇਂ 40 ਸਾਲਾਂ 'ਚ ਉਹਨਾਂ ਨੇ ਬੇਕਿਰਕੀ ਦੇ ਨਾਲ ਇਹ ਚਾਰੋਂ ਹੀ ਹਥਿਆਰ ਚਾਣਕਿਆ ਦੇ ਇਸਤੇਮਾਲ ਕੀਤੇ ਨੇ। ਜੀ ਇੱਕ ਛੋਟੀ ਜਿਹੀ ਕੌਮ 'ਚੋਂ ਤੁਸੀਂ ਲੱਖ 1.5 ਲੱਖ ਏਬਲ ਬੋਡੀਡ ਮੈਰਿਜੇਬਲ ਏਜ ਦੇ ਮੁੰਡੇ ਮਾਰ ਦਿਓ 14-15 ਸਾਲ ਤੋਂ 30-35 ਕਿਹੜੀ ਨਸਲ ਤੋਂ, ਹੋਰ ਨਸਲ ਕੁਸ਼ੀ ਕੀ ਹੁੰਦੀ ਹੈ। ਜਿਹੜੇ ਰਹਿ ਗਏ ਨੇ ਉਹਨਾਂ ਨੂੰ ਡਰੱਗਸ ਦੇ ਹਵਾਲੇ ਕਰ ਦਿਓ। ਜੀ ਜਿਹੜੀ ਤੁਹਾਡੀ ਤਹਿਜ਼ੀਬ ਹੈ ਉਹਦੇ 'ਚ ਕੰਜਰਪੁਣਾ ਲੱਚਰਪੁਣਾ ਇਹ ਸਾਰਾ ਜੋ ਉਹਨਾਂ ਨੇ ਸੱਭਿਆਚਾਰ ਦੇ ਨਾਂ ਥੱਲੇ ਜੋ ਅੱਜ ਚੱਲ ਰਿਹਾ ਹੈ, ਕੋਈ ਮੂਸੇਵਾਲਾ ਨੇ ਕੀ ਗਾਇਆ, ਦੂਜਾ ਰਹਿੰਦ ਖੂੰਦ ਸੋਸ਼ਲ ਮੀਡੀਆ ਨੇ ਪੂਰੀ ਕਰ ਦਿੱਤੀ ਹੈ। ਸ਼ਰਮ ਆਉਂਦੀ ਹੈ ਦੇਖ ਕੇ ਕਿ ਵੀ ਇਹ ਸਾਡੇ ਮੁੰਡੇ ਕੁੜੀਆਂ ਨੇ, ਤੁਸੀਂ ਪਛਾਣ ਵੀ ਨਹੀਂ ਸਕਦੇ ਉਹਨਾਂ ਦੀਆਂ ਸ਼ਕਲਾਂ ਦੋਗੇ ਇਹ ਸਿੱਖ ਨੇ। ਕੱਲ ਇੰਗਲੈਂਡ ਤੋਂ ਇੱਕ ਵੀਰ ਦੀ ਕਾਲ ਆਈ, ਉਹ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਤਾਂ ਮੈਨੂੰ ਗਏ ਔਰ ਪਿਆਰ ਦੀ ਗੱਲ ਕਰ ਰਹੇ ਸੀ ਕਿ ਵੀ ਉੱਥੇ ਕਿੰਨਾ ਪਿਆਰ ਕਰਦੇ ਨੇ, ਜੀ ਪਰ ਉਹ ਕਹਿੰਦੇ ਜੀ ਉੱਥੇ ਜੇ ਇੱਜ਼ਤ ਹੈ ਤੇ ਪੱਗ ਦੀ ਹੈ। ਕਿ ਬਿਲਕੁਲ ਜਦੋਂ ਪਾਕਿਸਤਾਨੀਆਂ ਦੇ ਲਈ ਸਿੱਖ ਦਾ ਮਤਲਬ ਪੱਗ ਵਾਲਾ ਸਿੱਖ ਪੱਗ ਹੀ ਵਾਲਾ ਹੈ ਨਾ। ਸਿੱਖ ਹੈ। ਕਿਉਂਕਿ ਹੁਣ ਉਹ ਤਹਿਜ਼ੀਬ ਹੈ ਜਿਨ੍ਹਾਂ ਨੇ 47 ਤੋਂ ਪਹਿਲਾਂ ਦੀ ਜਨਰੇਸ਼ਨ ਵੀ ਉਹਨਾਂ ਦੇ ਲਈ ਸੋਹਣਾ ਸਰਦਾਰ ਹੈ ਜਿਹਦੇ ਦਸਤਾਰ ਹੈ। ਜੀ ਹੁਣ ਤੁਸੀਂ ਅੱਜ ਇੱਕ ਵੱਡਾ ਤਬਕਾ ਦੇਖੋ ਉਹ ਕਿਸ ਕਿਸਮ ਦਾ ਜਿਹੜਾ ਉਹਨਾਂ ਨੂੰ ਬਣਾ ਦਿੱਤਾ ਹੈ। ਉਹਨਾਂ ਚੋਂ ਤੁਹਾਨੂੰ ਕਿਹੜੀ ਸਿੱਖੀ ਦੀ ਖੁਸ਼ਬੂ ਨਜ਼ਰ ਆਉਂਦੀ? ਔਰ ਇਹ ਹੈ ਜਿਹੜਾ ਡੋਮੀਨੇਟ ਕਲਚਰ। ਔਰ ਜਿਹੜਾ ਜੇ ਵੰਡ ਦੀ ਭੇਦ ਦੀ ਗੱਲ ਕਰੀਏ ਤੇ ਬਹੁਤ ਸਾਡੇ ਬਜ਼ੁਰਗ ਜਿਹੜੇ ਵਿਚਾਰੇ ਪੰਥ ਨੂੰ ਪਿਆਰ ਕਰਨ ਵਾਲੇ ਨੇ, ਯੰਗ ਮੈਨ, ਉਹ ਕਹਿਣਗੇ ਜੀ ਸਾਨੂੰ ਤਾਂ ਖਖੜੀ ਕਰ ਦਿੱਤਾ ਹੈ ਵੀ ਕੋਈ ਇਸ਼ੂ ਲੈ ਲਓ ਉਹਦੇ ਤੇ ਇੰਨਾ ਕੁ ਡਿਵਾਈਡ ਕਰ ਦਿੱਤਾ ਹੈ। ਮੈਂ ਕਿਹਾ ਇੰਨੀ ਡਿਵੀਜ਼ਨ ਹੈ ਨਹੀਂ ਜਿੰਨੀ ਬਣਾ ਦਿੱਤੀ ਹੈ। ਔਰ ਇਹ ਵੀ ਜਦੋਂ ਇੰਨਾ ਕੁ ਰੌਲਾ ਪਵਾ ਦਿੱਤਾ ਜਾਂਦਾ ਹੈ ਫਿਰ ਤੁਹਾਡੇ 'ਚ ਇਹ ਹੁੰਦਾ ਜੀ ਕਿਹਦੇ ਮਗਰ ਲੱਗੀ ਹੈ ਜੀ, ਉਹ ਵੀ ਟਰੇਟਰ ਹੈ, ਉਹ ਵੀ ਟਰੇਟਰ ਹੈ, ਉਹ ਵੀ ਸਰਕਾਰ ਨਾਲ ਲੜਿਆ, ਕਿਹਦੇ ਮਗਰ। ਇਹ ਵੀ ਇੱਕ ਉਸੇ ਹੀ ਵੈਪਨ ਦਾ ਹਿੱਸਾ ਹੈ ਕਿ ਤੁਹਾਨੂੰ ਇੰਨਾ ਕੁ ਫਰਸਟ੍ਰੇਟ ਕਰ ਦੇਣਾ ਜੀ ਕਿ ਤੁਸੀਂ ਕਿਸੇ ਪਾਸੇ ਤੁਰੋ ਹੀ ਨਾ, ਘਰ ਬਹਿ ਜਾਓ। ਔਰ ਵੈਸੇ ਵੀ ਜੇ 100 ਲੋਕ ਬੰਦੇ ਹੁੰਦੇ ਨੇ ਕਿਸੇ 'ਚ 1% ਹੁੰਦੇ ਨੇ ਜਿਹੜੇ ਸੋਚਦੇ ਨੇ ਜਾਂ ਜਿਹੜੇ ਹਿੱਸਾ ਬਣਦੇ ਨੇ। ਬਾਕੀ 99% ਤਾਂ ਜਦੋਂ ਤੁਸੀਂ ਜਿੱਤ ਜਾਂਦੇ ਹੋ ਉਹਦੀ ਸੈਲੀਬ੍ਰੇਸ਼ਨ ਜਾਂਦੇ ਨੇ ਕਿ ਮੁਲਕ ਬਣ ਗਿਆ ਕਿ ਭਾਈ ਉਹ ਖਾਲਿਸਤਾਨ ਦੇ ਸ਼ਹਿਰੀ ਬਣਨਾ ਕਬੂਲ ਕਰਨਗੇ, ਖੁਸ਼ ਵੀ ਹੋਣਗੇ। ਲੇਕਿਨ ਹੁਣ ਉਹਨਾਂ ਨੂੰ ਨਹੀਂ ਹੈ, ਉਹਨਾਂ ਲਈ ਰੋਟੀ ਕੱਪੜਾ ਮਕਾਨ ਡੇ ਟੂ ਡੇ ਜ਼ਿੰਦਗੀ ਦੀਆਂ ਲੋੜਾਂ ਹੀ ਨੇ। ਹੁਣ ਮੈਂ ਜਿਵੇਂ ਦੇਖ ਰਿਹਾ ਕਿ ਵੀ ਜਿਉਂ-ਜਿਉਂ ਡਾਇਸਪੋਰਾ ਸਿੱਖਾਂ 'ਚ ਇਨ ਪਾਰਟਿਕੂਲਰ ਰੈਫਰੈਂਡਮ 2020 ਉਹ ਫਾਈਨਲ ਇੱਕ ਕੈਂਪੇਨ ਜਿਹਦੇ ਥੱਲੇ ਖਾਲਿਸਤਾਨ ਦੀ ਗੱਲ ਦੁਨੀਆ ਦੇ ਵਿੱਚ ਇਸ ਵੇਲੇ ਮਗੀ ਹੈ ਰਹੀ ਤਾਂ ਹੈ। ਜਦੋਂ ਜੂਨ 84 ਦਾ ਜਿੱਥੇ ਖੂਨ ਡੁੱਲਿਆ ਸ਼ਹੀਦਾਂ ਦਾ, ਤੁਰਦੀ ਰਹੀ ਆਰਮਡ ਸਟਰਗਲ 10 ਸਾਲ ਰਹੀ ਪੂਰੇ ਜ਼ੋਰ ਨਾਲ। ਫਿਰ ਥੋੜਾ ਲੱਗਾ ਕਿ ਭਾਈ ਆਵਾਜ਼ ਘਟ ਰਹੀ ਹੈ, ਫਿਰ ਉੱਭਰ ਆਈ ਕਿਉਂਕਿ ਇਹ ਜਾਂਦੀ ਨਹੀਂ ਹੈ ਗੱਲ ਜਿਹਦੀ ਸ਼ੁਰੂਆਤ ਹੋਈ ਹੈ। ਔਰ ਜਿੱਥੇ ਸ਼ਹੀਦਾਂ ਦਾ 1.5 ਲੱਖ ਦਾ ਖੂਨ ਡੁੱਲਿਆ ਹੋਇਆ ਨੇ ਕਿਤੇ ਨਹੀਂ ਜਾਣਾ ਐਵੇਂ ਕਿ ਫਿਰ ਸਾਡੇ ਵਰਗਿਆਂ ਨੂੰ ਇਹ ਭੁਲੇਖਾ ਹੋਏ ਜੀ ਕਿ ਵੀ ਸਾਡੇ ਸਿਰ ਤੇ ਕੋਈ ਖੜਾ ਇਵੇਂ ਹੀ ਹੈ ਜਿਵੇਂ ਪੰਜਾਬੀ ਚ ਕਹਿੰਦੇ ਨੇ ਜੀ ਟਟੀਰੀ ਨੇ ਲੱਤਾਂ ਤਾਂ ਚੁੱਕੀਆਂ ਹੁੰਦੀਆਂ, ਉਹਨੂੰ ਹੁੰਦਾ ਜੀ ਪਤਾ ਨਹੀਂ ਅਸਮਾਨ ਮੈਂ ਖੜਾ। ਮੈਨੂੰ ਕਦੇ ਇਹ ਭੁਲੇਖਾ ਨਹੀਂ ਹੈ ਕਿ ਭਾਈ ਇਹ ਇੱਕ ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। ਔਰ ਇਹ ਆਂਦੇ ਨੇ ਉਤਾਰ ਚੜਾ ਆਂਦੇ ਨੇ, ਏਡਾ ਵੱਡਾ ਸਮੁੰਦਰ ਹੁੰਦਾ ਉਹਦੇ 'ਚ ਵੀ ਜਵਾਰ ਭਾਟਾ ਹੁੰਦਾ, ਉੱਪਰ ਚਲੇ ਗਿਆ ਥੱਲੇ ਚਲਾ ਗਿਆ। ਔਰ ਇਸ ਸਾਰੇ ਦੌਰ ਦੇ ਵਿੱਚ ਹੁਣ ਦੋ ਤਰ੍ਹਾਂ ਦੇ, ਇੱਕ ਤਾਂ ਵਿਜ਼ੀਬਲ ਏਜੰਟ ਹੁੰਦੇ ਨੇ ਜਿਹੜੇ ਪੋਲੀਟੀਕਲੀ ਤੁਹਾਡਾ ਵਿਰੋਧ ਕਰਦੇ ਹੁੰਦੇ ਨੇ, ਇੱਕ ਮੋਲ ਉਹਦੇ ਲਈ ਲਫ਼ਜ਼ ਹੁੰਦਾ, ਉਹ ਸਵਾਏ ਹੁੰਦੇ ਨੇ, ਉਹ ਤੁਹਾਡੇ 'ਚ ਬਹਿ ਕੇ ਤੁਹਾਡੇ ਹਿੱਤਾਂ ਦੀ ਗੱਲ ਕਰ ਰਹੇ ਹੁੰਦੇ ਨੇ, ਕਹਿ ਰਹੇ ਹੁੰਦੇ ਨੇ ਜੀ ਚਾਹੁੰਦੇ ਤਾਂ ਅਸੀਂ ਵੀ ਹਾਂ ਖਾਲਿਸਤਾਨ, ਪਰ ਦੇਖੋ ਅਸੀਂ ਉੱਥੇ ਰਹਿਣਾ, ਸਾਡੀਆਂ ਮਜਬੂਰੀਆਂ ਨੇ, ਤੁਸੀਂ ਬਾਕੀ ਦੱਸੋ। ਕੋਈ ਬੰਦੇ ਨੂੰ ਜੇਲ੍ਹ 'ਚ ਹੈ ਉਹਦੇ ਤੱਕ ਕੋਈ ਰਸਦ ਪਾਣੀ ਪਹੁੰਚਾਉਣਾ ਹੈ, ਕੋਈ ਵਕੀਲਾਂ ਦੇ ਖਰਚੇ ਉਹ ਅਸੀਂ ਕਰ ਦਿੰਦੇ। ਹੁਣ ਇਸ ਕਿਸਮ ਦਿਆਂ ਨੂੰ ਵੀ ਡਾਇਸਪੋਰਾ ਐਕਸੈਪਟ ਕਰ ਲੈਂਦਾ, ਭਾਈ ਚਲੋ ਉੱਥੇ ਸਾਡੇ ਸਿੰਘ ਵੀ ਫਸੇ ਹੋਏ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਨੂੰ ਜੇ ਕੋਈ ਰਾਹਤ ਮਿਲਦੀ ਹੈ। ਪਰ ਇੱਕ ਪੀਰੀਅਡ ਆਉਂਦਾ ਹੈ ਵੀ ਜਿਹੜੇ ਇਸ ਕਿਸਮ ਦੇ ਮੋਲ ਹੁੰਦੇ ਨੇ, ਜਦੋਂ ਇੰਨਾ ਰੌਲਾ ਪੈ ਜਾਂਦਾ ਏਜੰਸੀਆਂ ਕਹਿੰਦੀਆਂ ਭਾਈ ਉੱਠੋ ਕਰੋ, ਹੁਣ ਇਹ ਤਾਂ ਜਿਹੜਾ ਪਾਣੀ ਵਗ ਗਿਆ ਪੁਲਾਂ ਦੇ ਉੱਤੇ ਦੀ ਆ ਗਿਆ, ਪੁਲ ਦੇ ਥੱਲੋਂ ਤਾਂ ਲੰਘ ਨਹੀਂ ਰਿਹਾ। ਹੁਣ ਇਸ ਕਿਸਮ ਦਾ ਇੱਕ ਮੋਲ ਮਨਜੀਤ ਸਿੰਘ ਜੀਕੇ ਜਿਹੜਾ ਦਿੱਲੀ ਦੇ ਵਿੱਚ ਜਿਹੜੀ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਹੈ ਉਹਦਾ ਪ੍ਰੈਜ਼ੀਡੈਂਟ ਵੀ ਰਿਹਾ, ਇਹਦਾ ਪਿਓ ਜਥੇਦਾਰ ਸੰਤੋਖ ਸਿੰਘ ਉਹ ਇੱਕ ਆਪਣੇ ਕਿਸਮ ਦਾ ਏਜੰਟ ਸੀ, ਇੰਦਰਾ ਗਾਂਧੀ ਦਾ ਵੀ, ਸੰਜੇ ਗਾਂਧੀ ਦਾ ਵੀ। ਇਧਰੋਂ ਉਹਨੇ ਸੰਤ ਪਿੰਡਾਂ ਵਾਲਿਆਂ ਤੱਕ ਵੀ ਆਪਣੀ ਰਸਵਾਈ ਕੀਤੀ ਹੋਈ ਸੀ, ਭਾਵੇਂ ਇੱਕ ਵੱਖਰੀ ਕੈਟਾਗਰੀ ਦੇ ਥੱਲੇ। ਸੋ ਇਹ ਹੁਣ ਦੂਸਰੀ ਜਨਰੇਸ਼ਨ ਮੋਲ ਹੀ ਨਹੀਂ, ਇਹ ਹੁਣ ਤਾਂ ਏਜੰਟ ਹੈ। ਇਹ ਕੁਝ ਟਾਈਮ ਪਹਿਲਾਂ ਆਇਆ, ਪਿਛਲੇ ਸਾਲ ਆਪਣਾ ਸੌਦਾ ਵੇਚਣਾ ਚਾਹੁੰਦਾ ਸੀ, ਬਾਹਰ ਆਇਆ। ਔਰ ਜ਼ਾਹਰ ਹੈ ਕਿ ਇੱਥੇ ਨਿਊਯਾਰਕ 'ਚ ਵੀ
ਜਸ ਪੰਜਾਬੀ ਟੀਵੀ ਦੇ ਬਾਹਰ ਜਿੱਥੋਂ ਇੰਟਰਵਿਊ ਦੇ ਕੇ ਨਿਕਲਿਆ, ਥੋੜੀ ਬਹੁਤ ਜਿਹਨੂੰ ਝਾੜ ਝੰਮ ਸਿੰਘਾਂ ਨੇ ਕੀਤੀ, ਉਹਦੇ ਨਾਲ ਭਰਾ ਭਰਜਾਈ ਸੀ, ਉਹ ਭਰਜਾਈ ਦੀ ਸਕਰਟ ਦੇ ਪਿੱਛੇ ਲੁਕ ਗਿਆ ਜਾ ਕੇ ਹੈਂ, ਔਰ ਉਹ ਫਿਰ ਜਿਹੜਾ ਫਿਰ ਹੁਣ ਆਪਰੇਸ਼ਨ ਇੱਥੋਂ ਸ਼ੁਰੂ ਹੋ ਗਿਆ, ਕਿਉਂਕਿ ਇਹ ਖੁੱਲ ਕੇ ਟੀਵੀ ਤੇ ਦੂਜੇ ਖਾਲਿਸਤਾਨ ਦਾ ਵਿਰੋਧ ਔਰ ਪੂਰਾ ਇੰਡੀਅਨ ਏਜੰਟ ਹੀ ਕਰ ਰਿਹਾ ਸੀ। ਔਰ ਯੂਬਾ ਸਿਟੀ ਦੇ ਗੁਰਦੁਆਰਾ ਸਾਹਿਬ 'ਚ ਫਿਰ ਉੱਥੇ ਥੋੜੇ ਜਿਹੇ ਜ਼ਿਆਦਾ ਤੱਤੇ ਸਿੰਘਾਂ ਦੇ ਕਾਬੂ ਆ ਗਿਆ, ਉੱਥੇ ਫਿਰ ਥੋੜਾ ਜਿਹਾ ਹੋਰ ਹੋ ਗਿਆ ਕੁਛ। ਚਲੋ ਉਹ ਤਾਂ ਕੋਈ ਹੱਡੀ ਉੱਡੀ ਤਾਂ ਨਹੀਂ ਟੁੱਟੀ, ਲੇਕਿਨ ਇਹ ਹੈ ਕਿ ਵੀਡੀਓਜ਼ ਇੱਥੋਂ ਵਾਲੀਆਂ ਵੀ ਉੱਥੋਂ ਵਾਲੀਆਂ ਵੀ, ਅੱਜ ਕੱਲ ਤਾਂ ਫਿਰ ਵੀਡੀਓਗ੍ਰਾਫੀ ਸੌਖਾ ਕਰ ਦਿੰਦੀ ਹੈ ਕੰਮ। ਸੋ ਉਹ ਫਿਰ ਇੱਥੋਂ ਨਿਕਲਦੇ ਅਮਰੀਕਾ ਚੋਂ ਇੱਥੇ ਮੂੰਹ ਚੋਂ ਝੱਗ ਝੁੱਗ ਸੁੱਟਦਾ ਰਿਹਾ, ਕੋਰਟ 'ਚ ਕੇਸ ਵੀ ਕਰਤਾ ਯੂਬਾ ਸਿਟੀ ਦੇ, ਹੋਇਆ ਹੁਣ ਆਣਾ ਕੀ ਹੁੰਦਾ ਅਮਰੀਕਾ 'ਚ ਤੁਹਾਡਾ ਰਾਈਟ ਹੈ ਪ੍ਰੋਟੈਸਟ ਦਾ, ਹਾਲਾਂ ਅਸੀਂ ਕਿਸੇ ਵਾਇਲੈਂਸ ਦੇ ਹੱਕ 'ਚ ਨਹੀਂ ਹੈ, ਪਰ ਕਈ ਵਾਰ ਹਾਲਾਤ ਐਸੇ ਬਣ ਜਾਂਦੇ ਨੇ ਕਿ ਭਾਈ ਉਹ ਵੀ ਕੇਸ ਡ੍ਰੌਪ ਹੋ ਗਿਆ। ਲੇਕਿਨ ਇਹ ਇੱਥੋਂ ਦੌੜਿਆ ਸਿੱਧਾ ਜਾ ਕੇ ਦਿੱਲੀ, ਪਹਿਲਾਂ ਸੁਸ਼ਮਾ ਸਵਰਾਜ ਸੀ ਫੋਰਨ ਮਿਨਿਸਟਰ, ਉਹਦੇ ਦਫ਼ਤਰ, ਦੇਖ ਮੈਂ ਤੇਰਾ ਕੰਮ ਕਰਨਾ, ਮੇਰੇ ਨਾਲ ਕੀ ਹੋਇਆ, ਕਰ ਦਿਓ, ਸਿੱਖਸ ਫॉर ਜਸਟਿਸ, ਬਾਹਰਲੇ ਸਿੱਖ, ਖਾਲਿਸਤਾਨ, ਇੱਧਰ ਉੱਧਰ। ਤੇ ਅਸੀਂ ਇੱਥੇ ਹੀ ਕਹਿੰਦੇ ਸੀ ਕੋਈ ਗੱਲ ਨਹੀਂ, ਸੱਟਾਂ ਰੜਕਦੀਆਂ ਨੇ, ਜਦੋਂ ਸੱਟਾਂ ਰੜਕਦੀਆਂ ਹੁੰਦੀਆਂ ਫਿਰ ਉਹ ਵਿਹੜਾ ਯਾਦ ਆ ਜਾਂਦਾ, ਕੋਈ ਗੱਲ ਨਹੀਂ। ਫਿਰ ਇਹ ਹੋਇਆ ਵੀ ਕਰਪਸ਼ਨ ਦੇ, ਫਿਰ ਪਾਰਟੀ ਨੂੰ ਵੀ ਲੱਗਾ ਕਿ ਵੀ ਇਹ ਤਾਂ ਨਕੰਮਾ ਹੋ ਗਿਆ, ਇਹ ਤਾਂ ਬਾਹਰ ਭੇਜਿਆ ਸੀ, ਕੁੱਟ ਖਾ ਕੇ ਆ ਗਿਆ। ਉਹਨਾਂ ਨੇ ਵੀ ਇਹਨੂੰ ਪਾਰਟੀ 'ਚੋਂ ਕਰਪਸ਼ਨ ਦੇ ਚਾਰਜਸ ਲਾਏ, ਪਾਰਟੀ 'ਚੋਂ ਕੱਢਿਆ। ਫਿਰ ਇਹਨੂੰ ਲੱਗਾ ਕਿ ਵੀ ਆਹ ਲੋ ਏਜੰਟੀ ਵੀ ਕੀਤੀ, ਇਧਰੋਂ ਵੀ ਸੁਖਬੀਰ ਬਾਦਲ ਦਾ ਮੈਂ ਖਾਸਮ ਖਾਸ ਸੀ, ਇਹਨੇ ਵੀ ਕਿਹਾ ਕਿ ਵੀ ਨਹੀਂ ਹੁਣ ਕੌਣ ਡਿੱਗੇ ਦੇ ਨਾਲ ਕੌਣ ਹੁੰਦਾ, ਡਿੱਗੇ ਦੇ ਉੱਤੇ ਤਾਂ ਪੈਰ ਰੱਖ ਕੇ ਅੱਗੇ ਜਾਇਆ ਜਾਂਦਾ। ਉਹ ਅਲਾਮਾ ਇਕਬਾਲ ਦੇ ਕਹਿਣ ਵਾਂਗੂ ਕਿ ਉਹ ਵਿਰਲਾ ਹੀ ਹੁੰਦਾ ਹੈ ਕਿ ਜਿਹੜਾ ਗਿਰਤੇ ਕੋ ਥਾਮ ਲੈ ਸਾਕੀ, ਕਿ ਬਈ ਬਾਕੀ ਤਾਂ ਠੁੱਡ ਮਾਰ ਕੇ ਸੁੱਟਣਾ ਹੀ ਹੁੰਦਾ ਸਾਰਿਆਂ ਨੂੰ। ਹੁਣ ਇਹਨੇ ਕੋਈ ਆਪਣਾ ਹੋਰ ਇਸ ਕਿਸਮ ਦਾ ਏਜੰਸੀਆਂ ਨੇ ਖੜਾ ਕਰਤਾ, ਉਹਦੀ ਕੋਈ ਆਰਗੇਨਾਈਜੇਸ਼ਨ ਦੇ ਨਾਂ ਥੱਲੇ, ਪਤਾ ਨਹੀਂ ਜਾਗੋ ਕਿ ਕੀ ਇੱਦਾਂ ਦਾ। ਹੁਣ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਵੀ ਖੁੱਲ ਕੇ ਹੁਣ ਰੈਫਰੈਂਡਮ 2020 ਦੀ ਮੰਗ, ਔਰ ਦੂਜਾ ਹੁਣ ਏਜੰਸੀਆਂ ਦਾ ਹੋਰ ਕੀ ਸਬੂਤ ਹੁੰਦਾ ਕਰਨ ਦਾ, ਇਹਦੇ ਤੋਂ ਉਹਨਾਂ ਨੇ ਅੱਗੇ ਲਾ ਕੇ 30-35 ਜਿਹੜੇ ਆਪਣੇ ਹੋਰ ਜਿਹੜੇ ਲਿਆਂਦੇ ਹੁੰਦੇ, ਉੱਥੇ ਅੱਜ ਕੱਲ ਤਾਂ ਦਿਹਾੜੀ ਤੇ ਮਿਲ ਜਾਂਦੇ ਨੇ ਬੰਦੇ, ਭਾਵੇਂ ਤੁਸੀਂ 10,000 ਦੀ ਰੈਲੀ ਕਰਾ ਲਓ। ਮੈਂ ਹੈਰਾਨ ਹੈ ਵੀ ਏਜੰਸੀਆਂ ਕੰਮ ਵੀ ਕਰਦੀਆਂ, ਅੱਧ ਪਚੱਦਾ ਕਿਉਂ ਕਰਦੀਆਂ, ਕੱਚਾ ਕੰਮ ਕਿਉਂ ਕਰਦੀਆਂ। ਜੇ ਹੁਣ ਤੁਸੀਂ ਪਾਕਿਸਤਾਨ ਦੀ ISI ਨੂੰ ਹੀ ਜੋੜਨਾ ਸੀ ਖਾਲਿਸਤਾਨ ਨਾਲ, ਉਹਨੂੰ ਰੈਫਰੈਂਡਮ 2020 ਨਾਲ ਜੋੜਨਾ ਸੀ, ਬੰਦਾ ਤਾਂ ਘੱਟੋ ਘੱਟ 5-7 ਹਜ਼ਾਰ ਲਿਆਂਦੇ, ਉੱਥੇ ਮਿਲ ਜਾਂਦੇ ਨੇ ਬੰਦੇ ਪੱਗਾਂ ਬਣਾ ਕੇ। ਅੱਗੇ ਵੀ ਤਾਂ ਤੁਸੀਂ ਸਰਬੱਤ ਖਾਲਸੇ ਕਰਾ ਕੇ ਬਈਏ ਲਿਆਂਦੇ ਰਹੇ ਹੋ ਯੂਪੀ ਬਿਹਾਰ ਦੇ, ਉੱਥੇ ਤਾਂ ਤੁਹਾਨੂੰ ਚੰਗੇ ਭਲੇ ਮਿਲ ਜਾਣੇ ਸੀ। ਅੱਜ ਕੱਲ ਵੈਸੇ ਵੀ ਬੇਰੁਜ਼ਗਾਰੀ ਹੈ, COVID-19 ਕਰਕੇ ਕੰਮ ਕੁਮ ਤਾਂ ਕੋਈ ਹੈ ਨਹੀਂ। ਹੁਣ ਤੁਸੀਂ ਕੰਮ ਗੁਨਾਹ ਵੀ ਕੀਤਾ ਤੇ ਸਵਾਦ ਵੀ ਨਾ ਆਇਆ, ਇਹਦਾ ਕੀ ਫਾਇਦਾ ਹੋਇਆ ਕਿ ਵੀ ਤੁਸੀਂ ਉਹ 30-35 ਟੋਟਰੂ ਖੜੇ ਕਰਕੇ ਔਰ ਪਾਕਿਸਤਾਨ ਐਮਬੈਸੀ ਦੇ ਬਾਹਰ, ਔਰ ਖਬਰ PTI ਨੇ ਵੱਡੀ ਲਾਈ, ਸਮਝਦੇ ਨੇ ਖਬਰ ਲਾਉਣ ਨਾਲ ਹੋ ਗਿਆ। 6 protest against Pakistan spy agency ISI for backing pro-Khalistan activities. The referendum 2020 is an initiative of pro-Khalistan group which has been banned by Indian government for advocating a separate homeland for the Sikhs. ਉਹ 3-4 ਪਿਕਚਰਸ ਨੇ, ਦਰਸ਼ਕ ਬੈਕਗ੍ਰਾਉਂਡ 'ਚ ਦੇਖ ਸਕਦੇ ਨੇ। ਸੋ ਇਹ 35-40 ਬੰਦਿਆਂ ਦਾ ਡਰਾਮਾ, ਔਰ ਉਹਨਾਂ ਨੇ ਖੁਦ ਵੀ ਕਿਹਾ ਵੀ ਇੰਨੇ ਕੀ ਸੀ, ਔਰ 3 ਮੂਰਤੀ ਜਿੱਥੇ ਉਹਨਾਂ ਦਾ ਪਾਕਿਸਤਾਨ ਐਮਬੈਸੀ ਹੈ, ਉਹਨਾਂ ਨੇ ਉੱਥੇ ਤੱਕ ਜਾਣਾ ਚਾਹਿਆ, ਬਟ ਚਣਕਿਆਪੁਰੀ ਪੁਲਿਸ ਸਟੇਸ਼ਨ ਦੇ ਨੇੜੇ ਉਹਨਾਂ ਨੂੰ ਰੋਕ ਲਿਆ, ਔਰ ਉਹਨਾਂ ਨੇ ਖਾਲਿਸਤਾਨ ਦੇ ਖਿਲਾਫ ਨਾਰੇ ਲਾਏ, ISI ਦੇ ਖਿਲਾਫ ਨਾਰੇ ਲਾਏ। ਸੋ ਜ਼ਾਹਰ ਹੈ ਕਿ ਵੀ ਇੱਕ ਜਿਹੜਾ ਮੋਲ ਸੀ ਉਹ ਖੁੱਲ ਕੇ ਏਜੰਟ ਬਣ ਕੇ ਸਾਹਮਣੇ ਆ ਗਿਆ। ਔਰ ਗੱਲ ਇਕੱਲੀ ਖਬਰ ਨਹੀਂ ਹੈ, ਅਸੀਂ ਦੇਖ ਰਹੇ ਹਾਂ ਵੀ ਕਿਵੇਂ ਉਹ ਬਿਲਟ ਕਰ ਰਹੇ ਨੇ। ਇੱਕ ਖਬਰ ਜਿਹੜੀ ਮੇਨ ਮੀਡੀਆ ਨੇ ਗਾਇਬ ਕੀਤੀ, ਇੱਕ ਮੀਡੀਆ 'ਚ ਹੈ, ਆਰਮਸ ਸਪਲਾਇਰ ਟੂ ਖਾਲਿਸਤਾਨੀ ਟੈਰਰਿਸਟ ਅਰੈਸਟਡ। ਇਹ ਮੇਰਠ ਦੇ ਹਵਾਲੇ ਨਾਲ, ਮੇਰਠ 'ਚ ਉਹਨਾਂ ਨੇ ਇੱਕ ਮੁਸਲਮਾਨ ਨੌਜਵਾਨ ਅਰਸ਼ਦ ਅਲੀ ਉਹਨੂੰ ਗ੍ਰਿਫਤਾਰ ਕੀਤਾ, ਔਰ ਉਹਨਾਂ ਨੇ ਕਿਹਾ ਜੀ ਬੜਾ ਖਤਰਨਾਕ, ਜਿਹਦੇ ਤੇ ਕਈ ਮਰਡਰ ਔਰ ਡਕੈਤੀ ਦੇ ਕੇਸ ਨੇ। ਇਹ ਮੇਰਠ ਬੇਸਡ ਆਰਮਸ ਡੀਲਰ ਹੂ ਸਪਲਾਈਡ ਆਰਮਸ ਟੂ ਖਾਲਿਸਤਾਨੀ ਟੈਰਰਿਸਟ and other criminals was arrested by anti-terror squad of Uttar Pradesh police on Thursday. ਇਹ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਜਿਹੜਾ ਇਹ ਕਿਹਾ ਜੀ ਅਸੀਂ ਬਹੁਤ ਖਤਰਨਾਕ ਹੈ ਬੰਦਾ ਫੜਿਆ। ਇਹ ਜਿਹੜਾ ਇਹਨਾਂ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਆਰਮ ਸਪਲਾਈ ਕੀਤੀਆਂ, ਜਿਨ੍ਹਾਂ ਨੇ ਫਿਰ ਜਿਹੜਾ RSS ਲੀਡਰ ਬ੍ਰਿਗੇਡੀਅਰ ਜਗਦੀਸ਼ ਕੁਮਾਰ ਗਗਨੇਜਾ 2016 ਚ ਮਾਰਿਆ ਸੀ, ਉਹ ਆਰਮਸ ਇਹਨਾਂ ਹੀ ਦਿੱਤੀਆਂ ਸੀ। ਸੋ ਜਿਹੜਾ ISI ਨੂੰ ਜੋੜਨਾ ਖਾਲਿਸਤਾਨ ਦੇ ਨਾਲ, ਕੱਲਾ ਤਾਂ ਹੁਣ
ਪੋਲੀਟੀਕਲ ਇਸ ਕਿਸਮ ਦੀ ਡਰਾਮੇਬਾਜ਼ੀ ਨਾਲ ਗੱਲ ਨਹੀਂ ਬਣਦੀ ਹੈ। ਉਹਦੇ ਨਾਲ ਇਹ ਵੀ ਜੋੜ ਦਿੱਤਾ ਕਿ ਦੇਖੋ ਕੱਲਾ ਇਹ ਨਹੀਂ ਹੈ ਕਿ ਉਹ ਓਵਰਗਰਾਉਂਡ ਦੀ ਜਾਂ ਦੂਜੇ ਦੀ ਹਮਾਇਤ ਕਰਦੇ ਨੇ, ਇਹ ਤਾਂ ਜਿਹੜਾ ਕੁੱਲ ਮਿਲਾ ਕੇ ਦੂਸਰਾ ਵੀ ਹੈ। ਫਿਰ ਗੱਲ ਇੱਥੇ ਨਹੀਂ ਮੁਕਾਈ ਹੈ। ਜੰਮੂ ਕਸ਼ਮੀਰ ਪੁਲਿਸ 'ਚ ਅਜੀਤ ਡੋਭਲ ਦਾ ਖਾਸਮ ਖਾਸ ਦਵਿੰਦਰ ਸਿੰਘ DSP ਪੁਲਸੀਆ, ਜਿਹੜਾ ਪੁਲਵਾਮਾ ਦੇ ਵੇਲੇ ਉਸ ਥਾਣੇ 'ਚ ਤਾਇਨਾਤ ਸੀ, ਜਿਹੜਾ 2 ਕਸ਼ਮੀਰੀਆਂ ਦੇ ਨਾਲ ਫੜਿਆ ਗਿਆ, ਜਦੋਂ ਉਹਨੂੰ ਫੜਿਆ ਚੰਡੀਗੜ੍ਹ ਆ ਰਿਹਾ ਸੀ ਔਰ ਉਹਨੇ ਉਹਨਾਂ ਨੂੰ ਕਿਹਾ ਕਿ ਜਨਾਬ ਜਿਹਨੂੰ ਅਰੈਸਟ ਕੀਤਾ आपने तो एक बहुत बड़ी गेम खराब कर दी, क्योंकि काम ही अजीत डोभल ਲਈ ਕਰ ਰਿਹਾ ਸੀ। ਹੁਣ ਉਹਦੇ ਖਿਲਾਫ ਕਿੰਨੇ ਮਹੀਨੇ ਤੱਕ ਉਹਦੀ ਜ਼ਮਾਨਤ ਕਰਤੀ ਦਿੱਲੀ ਕੋਰਟ ਨੇ ਕਿ ਜੀ ਤੁਸੀਂ ਚਾਰਜ ਸ਼ੀਟ ਨਹੀਂ ਫਾਈਲ ਕੀਤੀ। NIA ਨੂੰ ਲੱਗਾ ਵੀ ਇਹ ਰੌਲਾ ਵੀ ਪੈ ਰਿਹਾ ਕਿਉਂਕਿ ਕੇਸ ਕਸ਼ਮੀਰ ਤੋਂ ਲੈ ਗਏ। ਹੁਣ ਇਹ ਖਬਰ ਹੈ ਸਸਪੈਂਡਡ ਕਾਪ ਦਵਿੰਦਰ ਸਿੰਘ ਸ਼ੇਅਰਡ ਸੈਂਸਿਟਿਵ ਇਨਫੋਰਮੇਸ਼ਨ ਵਿਦ ਪਾਕਿਸਤਾਨ ਹਾਈ ਕਮਿਸ਼ਨ ऑफिशियल्स और उन्होंने इस सारी खबर ਨੂੰ ਬਣਾਇਆ ਕਿ ਜੀ ਇਹ ਜਿਹੜਾ ਦਵਿੰਦਰ ਸਿੰਘ ਹੈ ਇਹ ਹੀ ਵਾਸ providing sensitive information to Pakistan High Commission which was grooming him to get some confidential details। Pakistan High Commission further ਉਹਦੇ ਤੋਂ ਲੈ ਰਿਹਾ ਸੀ ਔਰ ਉਹਨਾਂ ਨੇ ਕਿਹਾ ਜੀ ਇਹ NIA ਨੂੰ ਪਤਾ ਲੱਗਾ ਕਿ ਉਹਦੇ ਕੋਲ ਸਿਕਿਉਰ ਸੋਸ਼ਲ ਮੀਡੀਆ ਅਕਾਊਂਟ ਸੀ which indicated his involvement with some staffers of Pakistan High Commission who had since been repatriated following their role in espionage activities in the national capital। कुछ टाइम पहला इन्होंने 3 या 4 पाकिस्तान दे दिल्ली बेस्ड सी उन्होंने कहा जी ये स्पाइंग कर रहे हैं, वो तो चले गए, सबूत तो कोई है नहीं, पर हुण उन्होंने लगता है कि भी जे हुण तुसीं खालिस्तानियों के खिलाफ या ISI के खिलाफ केस बिल्ट करना है, दिल्ली च प्रोटेस्ट कराता है, मेरठ चो एक मुसलमान अरेस्ट कर लिया जी आम सप्लायर है, जम्मू कश्मीर च एक पग वाला DSP जिहड़ा अजीत डोभल दे लई जिहने सारी डर्टी गेम खेडी और ये जिस नूं इन्हां ने हैंग कीता तिहाड़ जेल दे विच ਉਹ ਅਖੀਰ ਤੱਕ ਕਹਿੰਦਾ ਰਿਹਾ ਕਿ ਬਈ ਮੈਨੂੰ ਤਾਂ ਦਿੱਲੀ ਦੇ ਵਿੱਚ ਇਹ ਕੰਮ ਹੀ ਜਿਹੜਾ ਹੈ ਇਹਨੇ ਦਵਿੰਦਰ ਸਿੰਘ ਨੇ ਦਿੱਤਾ ਸੀ ਕਿ ਵੀ ਤੂੰ ਇਹ ਕੰਮ ਕਰ ਦੇ ਔਰ ਅਸੀਂ ਕੁਝ ਨਹੀਂ ਕਰਾਂਗੇ, ਉਸ ਤੋਂ ਬਾਅਦ ਤੈਨੂੰ ਫ੍ਰੀ ਕਰ ਦਿਆਂਗੇ। ਸੋ ਇਹਨੂੰ ਵੀ ਨਾਲ ਜੋੜ ਦਿੱਤਾ। ਸੋ ਅਸੀਂ ਇਹ ਸਮਝਦੇ ਹਾਂ ਵੀ ਜੇ ਅਸੀਂ ਅੱਜ ਭਾਰਤੀ ਏਜੰਸੀਆਂ ਔਰ ਉਹਨਾਂ ਦੇ ਨੈਟਵਰਕ ਦੀ ਗੱਲ ਕਰ ਰਹੇ ਹਾਂ ਤੇ ਇਹ ਆਪਣੇ ਆਪ ਦੇ ਵਿੱਚ ਹੀ ਸਬੂਤ ਨੇ ਕਿ ਕਿੱਥੇ ਕੀ ਚੱਲ ਰਿਹਾ ਹੈ ਔਰ ਕਿਵੇਂ ਉਹ ਖਾਲਿਸਤਾਨ ਦੀ ਮੂਵਮੈਂਟ ਨੂੰ ਡਿਸਟਰੋਏ ਕਰਨ ਦੇ ਲਈ ਆਪਣੇ ਏਜੰਟਸ, ਆਪਣੇ ਮੋਲ ਮੀਡੀਆ ਪ੍ਰੋਪੇਗੈਂਡਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਇਸ ਕਿਸਮ ਦੇ ਜਿਹੜੇ ਨੇ ਇਹਨਾਂ ਦੇ ਇਸ ਕਿਸਮ ਦੇ ਡਰਟੀ ਟ੍ਰਿਕਸ ਉਹਨਾਂ ਤੇ ਸਾਨੂੰ ਅੱਖ ਰੱਖਣੀ ਪਏਗੀ ਕਿ ਉਹ ਇਹ ਕਰਨਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਦੂਸਰਾ ਐਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ ਜਾਂ
ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ ਔਰ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਅਹਿਮ ਇਸ਼ੂ ਦੇ ਨਾਲ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੀ ਕਿ ਕਿਸ ਤਰ੍ਹਾਂ ਚੀਨ ਵੱਲੋਂ ਭਾਰਤ ਦੀ ਕੀਤੀ ਗਈ ਛਿੱਤਰ ਪਰੇਡ ਤੋਂ ਬਾਅਦ ਭਾਰਤ ਆਪਣੇ ਨੰਗੇਜ਼ ਨੂੰ ਟੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਉਸ ਵੱਲੋਂ ਬੇਬੁਨਿਆਦ ਜੋ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਚੀਨ ਵੱਲੋਂ ਜਿੱਥੇ ਭਾਰਤ ਨੂੰ ਸਬਕ ਸਿਖਾਇਆ ਗਿਆ ਜਿਹੜਾ ਜ਼ਰੂਰੀ ਵੀ ਸੀ ਜੀ, ਉੱਥੇ ਫਿਰ ਵੀ ਚਾਈਨਾ ਦੀ ਇੱਕ ਲਾਈਨ ਜਿਹੜੀ ਉਹਨੂੰ ਤੁਸੀਂ ਐਪਰੀਸ਼ੀਏਬਲ ਵੀ ਕਹਿ ਸਕਦੇ ਹੋ ਔਰ ਉਹਨੂੰ ਇਹ ਹੁੰਦਾ ਹੈ ਕਿ ਵੀ ਜਿਸ ਨੂੰ ਤੁਸੀਂ ਸਬਕ ਵੀ ਸਿਖਾਇਆ ਉਹਨੂੰ ਭੱਜਣ ਦਾ ਰਸਤਾ ਵੀ ਦੇ ਦਿਓ, ਰਸਤਾ ਬਲੌਕ ਨਾ ਕਰੋ ਉਹਦਾ ਜੀ। ਔਰ ਉਹਨੂੰ ਅਸੀਂ ਆਨਰੇਬਲ ਫੇਸ ਵੀ ਕਹਿ ਸਕਦੇ ਹਾਂ ਜਾਂ ਉਹਨੂੰ ਕਹਿੰਦੇ ਨੇ ਕਿ ਵੀ ਫੇਸ ਦੇਣਾ। ਕਿਉਂਕਿ ਚਾਈਨਾ ਦੀ ਜੇ ਤੁਸੀਂ ਆਪਣੀ ਸਿਵਲਾਈਜੇਸ਼ਨ ਜਾਂ ਆਪਣੀ ਤਹਿਜ਼ੀਬ ਦੇਖੋ ਤੇ ਉਹਨਾਂ ਨੂੰ ਇਹ ਗੱਲ ਉਹਨੂੰ ਕਦੇ ਮੁਆਫ ਨਹੀਂ ਕਰਦੇ। ਦੋ ਤਿੰਨ ਚੀਜ਼ਾਂ ਜਿਵੇਂ ਮੈਂ ਅਕਸਰ ਜ਼ਿਕਰ ਕੀਤਾ ਹੈ ਕਿ ਮੇਰੇ ਮਿੱਤਰ ਇੱਕ ਬਹੁਤ ਜਿਹੜੇ 18 ਸਾਲ ਜਿਨ੍ਹਾਂ ਦੇ ਨਾਲ ਸਾਂਝ ਰਹੀ ਪੋਲੀਟੀਕਲੀ ਵੀ ਔਰ ਇੱਕ ਭਰਾਵਾਂ ਵਾਂਗ ਮਿਸਟਰ ਏ ਸ਼ੇਖ, ਉਹ ਚੀਨ ਬਾਰੇ ਕਿਉਂਕਿ ਉਹਨਾਂ ਦੀ ਮਦਰ ਸਟੈਪ ਮਦਰ ਸੀ, ਬੇਸ਼ੱਕ ਉਹ ਚਾਈਨੀਜ਼ ਓਰੀਜਨ ਦੀ ਸੀ, ਉਹਨਾਂ ਦੇ ਫਾਦਰ ਚਾਈਨਾ ਦੇ ਵਿੱਚ ਪਾਕਿਸਤਾਨ ਫੋਰਨ ਆਫਿਸ ਸੀ 47 ਤੋਂ ਫੌਰਨ ਬਾਅਦ ਉੱਥੇ ਰਹੇ ਤੇ ਉਹ ਦੋ ਤਿੰਨ ਚੀਜ਼ਾਂ ਚੀਨ ਦੇ ਕਲਚਰ ਦੇ ਹਵਾਲੇ ਨਾਲ ਖਾਸ ਤੌਰ ਤੇ ਕਹਿੰਦੇ ਸੀ ਕਿ ਵੀ ਇੱਕ ਤਾਂ ਚਾਈਨੀਜ਼ ਨੂੰ ਜੇ ਤੁਸੀਂ ਫੇਸ ਲੂਜ਼ ਕਰਨਾ ਵੀ ਜਿਹੜਾ ਹੈ ਉਹ ਟਰਮ ਉਹਨਾਂ ਦੇ ਕਲਚਰ ਨਾਲ ਹੀ ਜੁੜੀ ਹੋਈ ਹੈ ਕਿ ਉਹਨਾਂ ਨੂੰ ਕਦੇ ਫੇਸ ਲੂਜ਼ ਨਾ ਕਰਵਾਓ, ਉਹਨੂੰ ਉਹ ਕਦੇ ਮਾਫ ਨਹੀਂ ਕਰਦੇ ਕਿ ਵੀ ਜੇ ਤੁਸੀਂ ਉਹਨਾਂ ਦੇ ਨਾਲ ਬਦਸਲੂਕੀ ਕਰਦੇ ਹੋ, ਉਹਨਾਂ ਨੂੰ ਡਿਸਆਨਰ ਕਰਦੇ ਹੋ, ਉਹ ਅੱਗੋਂ ਤੱਕ ਉਹਨਾਂ ਦੀਆਂ ਪੀੜ੍ਹੀਆਂ ਵੀ ਯਾਦ ਰੱਖਦੀਆਂ ਜੇ ਇੰਡੀਵਿਜੂਅਲ ਦੀ ਗੱਲ ਹੈ। ਔਰ ਦੂਸਰਾ ਸੈਕੰਡਲੀ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਨੈਵਰ ਬ੍ਰੇਕ ਦੇਅਰ ਰਾਈਸ ਬਾਲ, ਇਹ ਅੰਗਰੇਜ਼ੀ ਦੀ ਟਰਮ ਵੀ ਯੂਜ਼ ਹੁੰਦੀ ਹੈ ਕਿ ਵਿਚਾਰਿਆਂ ਨੇ ਜਿਹੜੀ ਉਹ ਗਰੀਬੀ ਦੇਖੀ ਹੁੰਦੀ ਹੈ ਜਾਂ ਜਿਸ ਉਹ ਸਾਰੀ ਸਟਰਗਲ 'ਚੋਂ ਸੁਸਾਇਟੀ ਨਿਕਲੀ, ਉਹਨਾਂ ਦਾ ਜਿਹੜਾ ਬਾਲ ਕਿਉਂਕਿ ਚਾਵਲ ਖਾਂਦੇ ਨੇ, ਚਾਵਲ ਮੱਛੀ ਇਹ ਉਹਨਾਂ ਦਾ ਹੈ ਔਰ ਜੇ ਤੁਸੀਂ ਉਹਨਾਂ ਦਾ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਆ ਕਿ ਵੀ ਪੇਟ ਤੇ ਲੱਤ ਮਾਰਨਾ ਕਿ ਵੀ ਪੇਟ ਤੇ ਲੱਤ ਨਾ ਮਾਰੋ ਕਿ ਨੈਵਰ ਬ੍ਰੇਕ ਦੇਅਰ ਰਾਈਸ ਬਾਲ, ਮਤਲਬ ਇਹ ਹੁੰਦਾ ਵੀ ਜੇ ਤੁਸੀਂ ਉਹ ਕੰਮ ਇਹ ਲਿਟਰਲੀ ਕਰਦੇ ਹੋ ਉਹਨੂੰ ਕਦੇ ਮਾਫ ਨਹੀਂ ਕਰਦੇ ਕਿ ਵੀ ਉਹ ਸਮਝਦੇ ਨੇ ਕਿ ਵੀ ਇਹ ਬਹੁਤ ਜ਼ਾਲਮ ਬੰਦਾ ਹੈ ਨਾ। ਔਰ ਇਸ ਸਾਰੇ ਦੇ ਨਾਲ ਉਹਨਾਂ ਦੇ ਵਿੱਚ ਦੋਸਤ ਨੂੰ ਡਿਫੈਂਡ ਕਰਨ ਦੀ ਲਾਈਨ ਵੀ ਹੈ, ਜਿਹੜਾ ਉਹਨਾਂ ਦੇ ਨਾਲ ਔਖੇ ਵੇਲੇ ਖਲੋਤਾ ਹੁੰਦਾ ਹੈ ਉਹਨੂੰ ਉਹ ਹਮੇਸ਼ਾ ਜਿਹੜਾ ਹੈ ਉਹਦਾ ਰਿਸਪੈਕਟ ਕਰਦੇ ਨੇ ਔਰ ਉਹਦੇ ਨਾਲ ਖਲੋਂਦੇ ਨੇ। ਚਲੋ ਮੈਂ ਸਮਝਦਾ ਵੀ ਭਾਰਤ ਦੇ ਨਾਲ ਔਰ ਰੀਅਲਿਸਟਿਕ ਨੇ, ਹਾਲਾਂਕਿ ਚੀਨੀਆਂ 'ਚ ਇੱਕ ਚੀਜ਼ ਜ਼ਰੂਰ ਭਾਵੇਂ ਉਹਨਾਂ ਨੂੰ ਰੀਅਲਿਸਟਿਕ ਵੀ ਨੇ ਪਰ ਇੱਕ ਉਹਨਾਂ 'ਚ ਇੱਕ ਇਹ ਪਾਰਟ ਵੀ ਹੈ ਕਿ ਗੈਂਬਲਰ ਵੀ ਨੇ। ਹੁਣ ਗੈਂਬਲਰ ਇਹੀ ਨਹੀਂ, ਈਵਨ ਤੁਸੀਂ ਜੇ ਕਦੇ ਨਿਊਯਾਰਕ ਜਾਂ ਜਿੱਥੇ ਵੀ ਚੀਨੀ ਰੈਸਟੋਰੈਂਟ ਦੇਖੋਗੇ ਉਹ ਭਾਵੇਂ ਸਾਰਾ ਦਿਨ ਬਹੁਤ ਚੰਗੀ ਬਿਜ਼ਨਸ ਕੀਤੀ, ਸ਼ਾਮ ਨੂੰ ਮਾਲਕ ਤੇ ਨੌਕਰ ਸਾਰੇ ਬੈਠ ਕੇ ਗੈਂਬਲ ਕਰ ਰਹੇ ਹੁੰਦੇ ਨੇ। ਹੁਣ ਮੈਂ ਉਹਨਾਂ ਦੀ ਪਰਸਨਲ ਤਹਿਜ਼ੀਬੀ ਕਮਜ਼ੋਰੀ ਦੀ ਗੱਲ ਨਹੀਂ ਕਰ ਰਿਹਾ, ਪੋਲੀਟੀਕਲੀ ਵੀ ਜਿੱਥੇ ਉਹਨਾਂ ਦੇ ਮੂਵ ਬਹੁਤ ਸਾਰੇ ਕੈਲਕੂਲੇਟਡ ਹੁੰਦੇ ਨੇ, ਰੀਅਲਿਸਟਿਕ ਉਹੀ ਹੁੰਦਾ ਜਿਹੜਾ ਕੈਲਕੂਲੇਟ ਕਰਦਾ, ਪਰ ਕੁਝ ਉਹ ਵੀ ਹੁੰਦੇ ਜਿਹੜੇ ਗੈਂਬਲ ਕਰਦੇ ਨੇ। ਮਤਲਬ ਇਹ ਹੈ ਕਿ ਵੀ ਉਹਨਾਂ ਨੇ ਚੱਲ ਦਿੱਤੀ ਚਾਲ ਕਿ ਦੇਖੀ ਜਾਏਗੀ। ਹੁਣ ਇਹ ਜਿਹੜਾ ਉਹਨਾਂ ਦਾ ਇੰਡੀਆ ਦੇ ਨਾਲ ਸਿੱਧਾ ਟਕਰਾਅ ਹੈ ਉਹ ਜ਼ਾਹਰ ਹੈ ਕਿ ਜਿਹੜੀ ਉਹਨਾਂ ਦੀ ਪਾਕਿਸਤਾਨ ਦੇ ਨਾਲ ਸਾਂਝ ਹੈ ਉਹ ਰੀਅਲਿਸਟਿਕ ਹੈ, ਉਹਨਾਂ ਦੇ ਆਪਣੇ ਇੰਟਰਸਟ ਵੀ ਨੇ, ਉਹਨਾਂ ਨੂੰ ਵੀ ਪਤਾ ਹੈ ਕਿ ਵੀ ਜਿਹੜੀਆਂ ਜੰਗਾਂ ਨੇ ਸਮੁੰਦਰਾਂ 'ਚ ਲੜੀਆਂ ਜਾਂਦੀਆਂ ਨੇ ਔਰ ਸੁਪਰ ਪਾਵਰਸ ਉੱਥੇ ਡਿਸਾਈਡ ਹੁੰਦੀਆਂ। ਹੁਣ ਜੇ ਸਿੱਖ ਅੰਪਾਇਰ ਦੀ ਐਕਸੈਸ ਸਿੰਧ ਜਾਂ ਸਮੁੰਦਰ ਤੱਕ ਹੁੰਦੀ, ਗਲੋਬਲ ਪਾਵਰ ਤੁਸੀਂ ਬਣੇ ਹੁੰਦੇ ਤੇ ਦੋ ਲੜਾਈਆਂ ਲੜ ਕੇ ਤਾਂ ਨਹੀਂ ਸੀ ਕਿ ਵੀ ਅੰਗਰੇਜ਼ ਆ ਕੇ ਲਾਹੌਰ ਬਹਿ ਜਾਂਦੇ। ਇਸੇ ਤਰ੍ਹਾਂ ਅਸੀਂ ਬਾਕੀ ਅੰਪਾਇਰਸ ਦੇ ਵੀ ਦੇਖਦੇ ਹਾਂ ਔਰ ਅੱਜ ਤਾਂ ਹੈ ਹੀ, ਅੱਗੇ ਉਦੋਂ ਤਾਂ ਸਮੁੰਦਰ ਪਾਣੀਆਂ ਰਾਹੀਂ ਪਹੁੰਚ ਸੀ, ਹੁਣ ਤਾਂ ਸਮੁੰਦਰ 'ਚ ਖਜ਼ਾਨਾ ਕਿ ਜਿਹੜਾ ਤੇਲ ਹੈ, ਆਇਲ ਹੈ, ਕਿੰਨਾ ਹੈ ਔਰ ਸਾਊਥ ਚਾਈਨਾ ਸੀ ਦੂਜਾ ਪਾਰਟ ਬਣਿਆ। ਸੋ ਉਹ ਚਾਈਨਾ ਦਾ ਰੀਅਲਿਸਟਿਕ ਮੂਵ ਵੀ ਹੈ
ਔਰ ਜ਼ਾਹਰ ਹੈ ਪਾਕਿਸਤਾਨ ਦੇ ਨਾਲ ਪਾਕਿਸਤਾਨ ਵੀ ਥਰੂ ਥਿਕ ਐਂਡ ਥਿਨ ਬੇਸ਼ੱਕ ਜਿਹੜੇ ਜਿੰਨੇ ਗੂੜੀ ਰਿਲੇਸ਼ਨਸ਼ਿਪ ਬਾਅਦ ਤੋਂ ਬਾਅਦ ਪਾਕਿਸਤਾਨ ਨਾਲ ਚੀਨ ਦੀ ਹੋਈ ਇੰਨੀ ਪਹਿਲਾਂ ਨਹੀਂ ਸੀ, ਲੇਕਿਨ ਗੁੱਡਵਿਲ ਹਮੇਸ਼ਾ ਰਹੀ ਕਿਉਂਕਿ ਪਹਿਲੀ ਸਟੇਜ ਤੇ ਰੀਅਲਿਸਟਿਕਲੀ ਚਾਈਨਾ ਨੇ ਭਾਰਤ ਦੇ ਨਾਲ ਵੀ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ। ਜੀ ਚੌਨ ਲਾਈ ਐਡਮਾਇਰਰ ਵੀ ਸੀ ਨਹਿਰੂ ਦਾ ਵੀ, ਉਹ ਤਾਂ ਹਰ ਚੌਥੇ ਦਿਨ ਨਾਨਕਿੰਗ ਤੋਂ ਆਇਆ ਹੁੰਦਾ ਸੀ ਕਲਕੱਤੇ, ਉਹਨੂੰ ਬਹੁਤ ਪਸੰਦ ਸੀ ਕਲਕੱਤੇ ਦੇ ਰੈਸਟੋਰੈਂਟ, ਬੰਗਾਲੀਆਂ ਦੇ ਖਾਣੇ, ਦੂਜੇ ਤੀਜੇ ਵੈਸੇ ਵੀ ਬੰਗਾਲੀ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਮਠਿਆਈਆਂ ਤੋਂ ਲੈ ਕੇ ਦੂਜਾ ਤੀਜਾ ਉਹ ਆਰਟਿਸਟ ਨੇ, ਕਲਾਕਾਰ ਨੇ। ਲੇਕਿਨ ਇਵੈਂਚੁਅਲੀ ਉਹਨਾਂ ਦੀ ਪਾਕਿਸਤਾਨ ਪ੍ਰਤੀ ਰੀਅਲਿਸਟਿਕ ਅੱਜ ਵੀ, ਜਿਵੇਂ ਅਸੀਂ ਈਰਾਨ ਦੇ ਹਵਾਲੇ ਨਾਲ ਗੱਲ ਕੀਤੀ, ਜਿਵੇਂ ਉਹਨਾਂ ਨਾਲ ਜਿਹੜੀ ਸਿਕਿਉਰਿਟੀ ਸਟ੍ਰੈਟਜਿਕ ਔਰ ਕੰਪਰੈਹੈਂਸਿਵ ਜਿਹੜੀਆਂ ਉਹਨਾਂ ਨੇ ਡੀਲਸ ਬਣਾਈਆਂ ਨੇ, ਈਰਾਨ ਨਾਲ ਬਣਾਈਆਂ ਨੇ, ਸਾਊਦੀ ਅਰੇਬੀਆ ਨਾਲ ਬਣਾਈਆਂ ਨੇ। ਹੁਣ ਇਹ ਤੁਸੀਂ ਉਹਨਾਂ ਦੀ ਦੇਖੋ ਕਿ ਇੱਕ ਪਾਸੇ ਇਸਲਾਮਿਕ ਵਰਲਡ ਸੁੰਨੀ ਔਰ ਸ਼ੀਆ ਦੇ ਥੱਲੇ ਜਿਹੜਾ ਪੋਲਸ ਦਾ ਪਾਰਟ ਹੈ, ਪਰ ਚਾਈਨਾ ਦੇ ਮਾਮਲੇ 'ਚ ਸਾਊਦੀ ਅਰੇਬੀਆ ਔਰ ਈਰਾਨ ਦੋਨੋਂ ਹੀ ਉਹਨਾਂ ਨੇ, ਔਰ ਕਿਵੇਂ ਉਹਨਾਂ ਨੇ ਚਾਹ ਬਹਾਰ ਖੋਈ ਹੈ ਇੰਡੀਆ ਤੋਂ, ਉਹਦੇ ਤੇ ਵੀ ਇੰਡੀਆ ਵਾਲੇ ਜਿਹੜੇ ਨੇ ਗੋਂਗਲੂਆਂ ਤੋਂ ਮਿੱਟੀ ਲਾ ਰਹੇ ਨੇ। ਜਿਵੇਂ ਉਹਨਾਂ ਦੇ ਫੋਰਨ ਅਫੇਅਰਸ ਨੇ ਕਿਹਾ, ਇੰਡੀਆ ਕੀਨ ਔਰ ਈਰਾਨ ਪ੍ਰੋਜੈਕਟਸ ਬਟ US ਸੈਂਕਸ਼ਨਸ ਇਜ਼ ਸਟੰਬਲਿੰਗ ਬਲੌਕ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਕਿ ਜੀ ਅਸੀਂ ਤਾਂ ਕਰਦੇ ਸੀ ਪਰ ਉਹ ਬਣ ਗਿਆ। ਔਰ ਗੱਲ ਜਿਹੜੀ ਕੱਲ ਤਾਂ ਸਿਰਫ ਚਾਹ ਬਹਾਰ ਪੋਰਟ ਤੱਕ ਜ਼ਾਹਿਦਾਨ ਤੋਂ ਰੇਲਵੇ ਲਾਈਨ ਦੀ ਹੋਈ, ਇੱਕ ਜਿਹੜੀ ਗੱਲ ਇਹਨਾਂ ਨੇ ਆਪ ਮੰਨੀ ਹੈ, India has not given up on Farzad G gas field negotiations in which ONGC was involved in discovery stage। ਉਹਨਾਂ ਨੇ ਕਿਹਾ ਜੀ ਹੁਣ ਚਾਈਨਾ ਨੇ ਈਵਨ ਉਹਦੇ ਚੋਂ ਵੀ ਜਿਹੜਾ ਇਹਨਾਂ ਦਾ ਇੱਕ ਉਹਨਾਂ ਦੀ ਗੈਸ ਫੀਲਡ ਨੈਗੋਸ਼ੀਏਸ਼ਨ ਸੀ ਕਿ ਜੀ ਇੰਡੀਆ ਨੇ ਇਨੀਸ਼ੀਅਲੀ ਜੁਆਇਨ ਕੀਤਾ ਸੀ ਕਿ ਜਿਹੜਾ ਨਵੀਂ ਗੈਸ ਲੱਭਣ ਦਾ, ਪਰ ਈਰਾਨ ਨੇ ਉਹਦੇ ਚੋਂ ਵੀ ਬਾਹਰ ਕੱਢ ਦਿੱਤਾ। ਹੁਣ ਉੱਥੇ ਵੀ ਇਹ ਚਾਈਨਾ ਦੀ ਸਕਸੈਸ ਹੈ ਔਰ ਉਹਨਾਂ ਨੇ ਕੋਈ ਬਿਆਨਬਾਜ਼ੀ ਨਹੀਂ ਕੀਤੀ ਇੰਡੀਆ ਨੂੰ। ਉਹਨਾਂ ਨੇ ਕਿਹਾ ਕਿ ਨਹੀਂ ਵੀ ਹੁਣ ਦੇਖ ਇਹਨਾਂ ਦਾ ਤਾਂ ਘੁਸ ਕੇ ਮਾरेंगे ਔਰ ਥਾਲੀਆਂ ਵਜਾ ਦਿੱਤੀਆਂ, ਦੂਜਾ ਖੜਕਾਤਾ ਜਿਸ ਹੁਣ ਆ ਵਜਾ ਲਓ ਥਾਲੀਆਂ। ਮਤਲਬ ਹੁਣ ਇੰਡੀਆ ਦੇ ਕਰੋਨਾ ਵਾਇਰਸ ਕੇਸ 1 ਮਿਲੀਅਨ ਨੂੰ ਕ੍ਰਾਸ ਕਰ ਗਿਆ ਔਰ ਕੱਲ ਜਿਹੜਾ 50,000 ਤੋਂ ਜ਼ਿਆਦਾ ਕੱਲਾ ਕੇਸ ਹੈ ਔਰ ਸਾਰੇ ਲਾਸ਼ਾਂ ਬਿਹਾਰ ਔਰ ਬੁਰਾ ਹਾਲ ਚੱਲ ਰਿਹਾ। ਹੁਣ ਉਹਨਾਂ ਨੇ ਚਾਈਨਾ ਨੇ ਇਹਦੇ ਬਾਵਜੂਦ ਕਿ ਇਹਨਾਂ ਨੂੰ ਜਿੰਨੇ ਇਹਨਾਂ ਦੇ 3500 ਕਿਲੋਮੀਟਰ ਦੇ 4-5 ਨੁਕਤੇ ਸੀ, ਡੈਪਸੋਂਗ ਸੀ, ਪੈਂਗੋਂਗ ਲੇਕ ਸੀ, ਗਲਵਾਨ ਵੈਲੀ ਸੀ, ਲਦਾਖ ਸੀ, ਇਸ ਵਾਰ ਸਿੱਕਮ ਅਰੁਣਾਚਲ ਵਾਲੇ ਪਾਸੇ ਨਹੀਂ ਕੀਤਾ, ਪਰ ਹਰ ਥਾਂ ਉਹਨਾਂ ਨੇ ਆਪਣੀ ਪੋਜੀਸ਼ਨ ਲੈ ਲਈ। ਇਹਨਾਂ ਨੂੰ ਕਿਹਾ ਕਿ ਵੀ ਠੀਕ ਹੈ ਡੀਐਸਕੇਲੇਟ ਤੁਸੀਂ ਕਰੀ ਜਾਓ, ਅਸੀਂ ਕੁਝ ਨਹੀਂ ਕਹਿੰਦੇ ਤੁਹਾਨੂੰ, ਲੇਕਿਨ ਅੱਗੇ ਤੋਂ ਤੁਸੀਂ ਨਾ ਕਰਿਓ। ਪਰ ਹੁਣ ਇਹ ਲੱਗਦਾ ਹੈ ਕਿ ਵੀ ਇਹਨਾਂ ਦਾ ਮਾਲਕ ਨਹੀਂ ਸੌਣ ਦਿੰਦਾ ਤੇ ਉਹਨਾਂ ਨੂੰ ਆਪਣੇ ਲੋਕਾਂ ਨੂੰ ਵੀ ਫਿਗ ਲੀਫ ਹੀ ਹੁੰਦਾ ਵੀ ਜਦੋਂ ਕੋਈ ਨੰਗਾ ਹੋ ਜਾਂਦਾ ਉਹ ਕਹਿੰਦਾ ਵੀ ਮੈਨੂੰ ਨੰਗੇਜ਼ ਢੱਕਣ ਲਈ ਘੱਟੋ ਘੱਟ ਪੱਤਾ ਹੀ ਦੇ ਦਿਓ ਇੱਕ ਜੈਤੂਨ ਦਾ, ਫਿਗ ਦਾ, ਜਿਹਦੇ ਨਾਲ ਮੈਂ ਢੱਕ ਲਾਂ। ਚੀਨ ਨੇ ਕਿਹਾ ਕੋਈ ਨਹੀਂ, ਤੁਹਾਨੂੰ ਆਰਟੀਫੀਸ਼ੀਅਲ ਚੀਨ ਦਾ ਬਣਿਆ ਕੱਪੜੇ ਹੀ ਭੇਜ ਦਿੰਦੇ ਆ, ਟਰਾਂਸਪੇਰੈਂਟ ਹੈ, ਸਾਨੂੰ ਨਜ਼ਰ ਆਏਗਾ ਵੀ ਤੁਸੀਂ ਨੰਗੇ ਹੋ ਪਰ ਤੁਹਾਡੇ ਲੋਕਾਂ ਨੂੰ ਨਜ਼ਰ ਆਏਗਾ ਵੀ ਤੁਸੀਂ ਢਕੇ ਹੋ। ਲੇਕਿਨ ਉਹਨਾਂ ਦਾ ਹੁਣ ਇਹ ਇੰਡੀਆ ਆਰਮੀ ਔਨ ਹਾਈ ਅਲਰਟ as China refuses to step back from Finger 4 area in Ladakh। ਹੁਣ ਇੱਕ ਮੰਨੇ ਨੇ, ਹੁਣ ਪਹਿਲਾਂ ਤੱਕ ਤਾਂ ਇਹ ਸੀ ਨਾ ਕਿ ਨਾ ਕੋ ਆਇਆ ਨਾ ਗੁੱਸਾ ਨਾ ਲਿਆ ਨਾ ਦਿਆ, ਫਿਰ ਉਹ BSF ਦੇ ਔਰ ਇੰਡੋ ਤਿਬਤਨ ਬਾਰਡਰ ਫੋਰਸ ਦੇ ਕਮਾਂਡਰ ਤੋਂ ਕਵਾਇਆ ਵੀ ਆਰ ਐਵਰੀ ਇੰਚ ਸਿਕਿਉਰ, ਅਸੀਂ ਸਾਰਾ ਕੀਤਾ। ਹੁਣ ਕਹਿੰਦੇ ਨੇ ਕਿ ਜੇ ਉਹ Finger 4 ਤੇ ਆਏ ਸੀ ਤੇ ਤੁਸੀਂ ਕਿਵੇਂ ਕਿਹਾ ਵੀ ਉਹ ਆਏ ਨਹੀਂ ਹੈਗੇ। ਹੁਣ ਉਹਨਾਂ ਨੇ ਕਿਉਂਕਿ ਰਾਜਨਾਥ ਸਿੰਘ ਨੇ ਜਾਣਾ ਕੱਲ ਔਰ ਪਰਸੋਂ ਉਹਨਾਂ ਦੇ ਔਰ ਜ਼ੀ ਨਿਊਜ਼ ਨੇ ਕਿਹਾ ਕਿ ਜੀ ਜਿਹੜੀ ਕੋਰ ਕਾਰਪਸ ਕਮਾਂਡਰ ਲੈਵਲ ਮੀਟਿੰਗ ਹੋਈ ਲੈਫਟੀਨੈਂਟ ਜਨਰਲ ਔਰ ਉਹਨਾਂ ਦੇ ਮੇਜਰ ਜਨਰਲ ਦੀ, ਉਹਦੇ 'ਚ ਉਹ ਮੁੱਕਰ ਗਏ ਨੇ। ਉਹ ਕਹਿੰਦੇ ਜੀ ਵੀ ਬਿਲਕੁਲ ਅਸੀਂ ਜਿਹੜਾ ਟੈਂਸ਼ਨਸ ਮੇ ਰਾਈਜ਼ ਬਿਟਵੀਨ ਇੰਡੀਆ ਐਂਡ ਚਾਈਨਾ ਐਜ਼ ਚਾਈਨਾ ਹੈਜ਼ ਰਿਪੋਰਟਡਲੀ ਰਿਫਿਊਜ਼ ਟੂ ਸਟੈਪ ਬੈਕ ਫਰੋਮ ਦਾ Finger 4 ਏਰੀਆ in Pangong So Lake। 4 ਫਿੰਗਰ 4 ਤੋਂ ਉਹਨਾਂ ਨੇ ਨਾ ਕਰ ਦਿੱਤੀ, ਉਹ ਕਿਤੇ ਉਹ ਵੀ ਨਹੀਂ ਗਿਆ। ਉਹਨਾਂ ਨੇ ਕਿਹਾ ਜੀ ਹੁਣ ਇੰਡੀਆ ਨੇ 60,000 ਸੋਲਜਰ ਉੱਥੇ ਲੈ ਆਉਂਦੇ ਨੇ, ਈਸਟ ਲਦਾਖ 'ਚ ਡਿਪਲੋਇਡ ਕਰ ਦਿੱਤੇ ਨੇ, ਭੀਸ਼ਮ ਟੈਂਕ ਲੈ ਆਉਂਦੇ ਨੇ, ਅਪਾਚੀ ਹੈਲੀਕਾਪਟਰ ਲੈ ਆਉਂਦੇ ਨੇ, ਸੁਖੋਈ ਫਾਈਟਰ ਜੈਟ ਨੇ, ਚਿੰਕੂਕ ਤੇ ਰੁਦਰਾ ਹੈਲੀਕਾਪਟਰ। ਇਹਨਾਂ ਨੂੰ ਲੱਗਦਾ ਸੰਸਕ੍ਰਿਤ ਦੇ ਔਖੇ ਔਖੇ ਨਾਂ ਲਿਖ ਕੇ ਪਤਾ ਨਹੀਂ ਉਹਨਾਂ ਨੇ ਜਦੋਂ ਛਿੰਗ ਛੂ ਫੂੰ ਫੂੰ ਕੀਤਾ ਤਾਂ ਇਹਨਾਂ ਨੂੰ ਨਜ਼ਰ ਵੀ ਨਹੀਂ ਆਣਾ ਵੀ ਇਹ ਅਪਾਚੀ ਹੈ ਕਿ ਰੁਦਰਾਕਸ਼ ਹੈ ਕਿ ਸੁਖੋਈ ਹੈ ਕਿ ਕੀ ਹੈ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਕਿ ਵੀ ਉਹ ਤਾਂ ਇਹਨਾਂ ਨੂੰ ਦੇ ਰਹੇ ਨੇ ਫਿਗ ਲੀਫ, ਔਰ ਇਸ ਸਾਰੇ ਦੇ ਬਾਵਜੂਦ ਇਹ ਜਿਹੜੇ ਨੇ ਉਹ ਆਪਣਾ
ਆਪਣੇ ਲੋਕਾਂ 'ਚ ਕਵਰ ਕਰ ਰਹੇ ਨੇ। ਪਰ ਚਾਈਨਾ ਉਹਦੀ ਜੇ ਤੁਸੀਂ ਇਕੱਲਾ ਇਹੀ ਨਹੀਂ ਕਿ ਮਿਲਟਰੀ ਫਰੰਟ ਤੇ ਉਹਨੇ ਕੀਤਾ, ਇੱਕ ਪਾਸੇ ਉਹ ਅਮਰੀਕਾ ਦੇ ਨਾਲ ਵੀ ਉਹਨੇ ਆਡਾ ਲਿਆ ਹੋਇਆ, ਜਿਹੜਾ ਛੋਟਾ ਆਡਾ ਨਹੀਂ ਹੈ। ਲੇਕਿਨ ਜੇ ਇੱਕ ਪਾਸੇ ਦੁਨੀਆ ਫਿਕਰਮੰਦ ਹੈ, ਇਕਨੋਮੀ ਡੁੱਬ ਗਈ ਕਈਆਂ ਦਾ, ਔਰ ਇਹ ਖਬਰ ਹੈ ਚਾਈਨੀਜ਼ ਇਕਨੋਮੀ ਬਾਉਂਸਿਸ ਬੈਕ, expands 3.2% as coronavirus curves lifted. China is the first recover from the COVID-19 crisis without the hassles of lockdowns experienced by almost all countries. ਕਿ ਦੁਨੀਆ ਭਰ ਦੀਆਂ ਕੰਟਰੀਜ਼ ਦਾ ਲੋਕਡਾਊਨ 'ਚ ਅਜੇ ਵੀ ਫਸੀਆਂ ਹੋਈਆਂ, ਚਾਈਨਾ ਉਹਦੇ 'ਚੋਂ ਬਾਹਰ ਆਇਆ। ਔਰ ਉਹਨਾਂ ਨੇ ਫਿਗਰ ਦਿੱਤੀ ਹੈ ਕਿ ਸੈਕੰਡ ਕੁਆਰਟਰ 'ਚ ਉਹਨਾਂ ਨੇ ਜਿਹੜਾ ਉਹ 3.2% ਅਪ ਚੁੱਕਿਆ, ਜਦੋਂ ਕਿ ਪਹਿਲਾ ਕੁਆਰਟਰ ਉਹਨਾਂ ਦਾ 6.8% ਸਲੰਪ ਸੀ। ਸੋ ਇਹ ਉਹਨਾਂ ਦੀ ਵੱਡੀ ਸਕਸੈਸ ਹੈ। ਸੋ ਮੈਂ ਸਮਝਦਾ ਕਿ ਵੀ ਭਾਰਤ ਦਾ ਹਾਲ ਇਹੀ ਹੋਇਆ, ਅੱਗੋਂ ਵੀ ਇਹੀ ਹੋਣਾ ਵੀ ਜਾਂ ਤਾਂ ਤੁਸੀਂ ਹੁਣ ਜੇ 100 ਜੁੱਤੀਆਂ ਖਾ ਹੀ ਲਈਆਂ ਤਾਂ ਟਿਕ ਕੇ ਬਹਿ ਜਾਓ। ਹੁਣ ਕਹਿੰਦੇ ਨਹੀਂ ਅਸੀਂ ਗੰਢੇ ਖਾਣੇ ਨੇ, ਤੇ ਹੁਣ ਜੇ ਇਹੀ ਗਿਣਤੀ ਕਰੀ ਜਾਣੀ ਹੈ 100 ਜੁੱਤੀਆਂ ਵੀ ਤੇ ਗੰਢੇ ਵੀ, ਤੇ ਚੀਨ ਵਾਲੇ ਤਾਂ ਸਭ ਕੁਝ ਹੀ ਭੁੰਨ ਭੰਨ ਕੇ ਖਾ ਜਾਂਦੇ ਨੇ, ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਉਹਨਾਂ ਬਾਰੇ ਤਾਂ ਹੈ ਨਾ, ਜੋ ਕੁਝ ਉੱਡਦਾ ਹੈ ਅਸਮਾਨ 'ਚ, ਜ਼ਮੀਨ ਤੇ ਦੌੜਦਾ ਹੈ, ਪਾਣੀ 'ਚ ਤੈਰਦਾ ਹੈ, ਉਹ ਸਾਰਾ ਉਹਨਾਂ ਦੇ ਡਾਈਨਿੰਗ ਟੇਬਲ ਤੇ ਆ ਜਾਂਦਾ ਹੈ। ਵੈਸੇ ਕਿਸੇ ਨੇ ਕਿਹਾ ਜਿਹੜੀ ਵੀ ਚੀਜ਼ ਹਿਲਦੀ ਹੋਏ ਉਹਨੂੰ ਖਾ ਜਾਂਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਰਦਾਰ ਹਰਭਜਨ ਸਿੰਘ ਬੈਂਸ ਜੀ ਹੋਰਾਂ ਦੇ ਜੀਵਨ ਬਾਰੇ, ਜਿਹੜੇ ਕਿ ਸਾਨੂੰ ਸੱਦੀ ਵੀਰ ਵਿਛੋੜਾ ਦੇ ਗਏ ਨੇ ਅੱਜ, ਜਿਹੜੇ ਕਿ ਬੜੇ ਹੀ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸਨ ਔਰ ਨਾਲ ਹੀ ਮੌਜੂਦਾ ਜੋ ਸੰਘਰਸ਼ ਨਾਲ ਜੁੜੇ ਹੋਏ ਸਨ। ਸੋ ਉਹ ਸਿਐਟਲ ਨਿਵਾਸੀ ਸਨ। ਸੋ ਅਸੀਂ ਉਹਨਾਂ ਦੀ ਯਾਦ ਨੂੰ ਇਹ ਜੋ ਸਮੁੱਚਾ ਜਿਹੜਾ ਪ੍ਰੋਗਰਾਮ ਹੈ ਉਹ ਕਰ ਰਹੇ ਹਾਂ। ਸੋ ਹੁਣ ਆਪਾਂ ਡਾਕਟਰ ਸਾਹਿਬ ਉਹਨਾਂ ਦੀ ਜ਼ੁਬਾਨੀ ਜਾਣਦੇ ਹਾਂ ਔਰ ਨਾਲ ਹੀ ਆਪਾਂ ਰੂਹਾਨੀ ਵਿਚਾਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਨਸਾਨ ਜੋ ਵੀ ਦੁਨੀਆ 'ਚ ਆਇਆ ਉਹਨੇ ਜਾਣੇ ਜੀ। ਹਰ ਰੂਹਾਨੀਅਤ 'ਚ ਯਕੀਨ ਰੱਖਣ ਵਾਲਾ ਇਨਸਾਨ ਕਿਸੇ ਵੀ ਮਜ਼ਹਬ, ਕਿਸੇ ਵੀ ਫਲਸਫੇ ਦਾ ਕਾਇਲ ਹੋਏ, ਉਹ ਇਹ ਮੰਨਦਾ ਹੈ ਕਿ ਮੌਤ ਅਟਲ ਹੈ, ਬਿਲਕੁਲ ਅਲਟੀਮੇਟ ਟਰੂਥ ਹੈ। ਔਰ ਅਸੀਂ ਸਿੱਖ ਫੇਥ ਦੇ ਵਿੱਚ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ, ਇਸ ਦੇ ਉੱਤੇ ਪੂਰਾ ਨਿਸ਼ਚਾ ਰੱਖਦੇ ਹਾਂ। ਅੱਛਾ। ਦੂਸਰਾ ਐਸਪੈਕਟ, ਜਿਹੜਾ ਬੰਦਾ ਦੁਨੀਆ ਦੇ ਵਿੱਚ ਆਂਦਾ ਹੈ ਰੱਬ ਵੱਲੋਂ ਉਹ ਵਡਿਆਇਆ ਹੁੰਦਾ ਹੈ, ਉਹ ਦਾਤ ਹੁੰਦੀ ਹੈ, ਬੱਚਾ ਜਾਂ ਬੱਚੀ, ਔਰ ਉਹਨੇ ਜ਼ਿੰਦਗੀ 'ਚ ਕੀ ਕਰਨਾ ਹੈ, ਇਹ ਜ਼ਿੰਦਗੀ ਦੇ ਅਮਲ ਜਿਹੜੇ ਨੇ ਉਹ ਜਦੋਂ ਆਪਣੇ ਜ਼ਿੰਦਗੀ ਦਾ ਸਫ਼ਰ ਪੂਰਾ ਕਰਦਾ ਹੈ ਤੇ ਫਿਰ ਮਾਸ਼ਰਾ, ਸਮਾਜ, ਭਾਈਚਾਰਾ, ਪਰਿਵਾਰ ਉਹ ਉਸ ਦੇ ਉੱਤੇ ਦੇਖਦਾ ਹੈ ਕਿ ਭਾਈ ਇਸ ਬੰਦੇ ਦਾ ਜਾਂ ਇਸ ਬੰਦੀ ਦਾ ਜੀਵਨ
ਕਿੰਨਾ ਸਕਾਰਥਾ ਸੀ, ਕਿੰਨਾ ਕਾਮਯਾਬ ਸੀ, ਕਿੰਨਾ ਜਿਹੜਾ ਉਹ ਬਾਕੀਆਂ ਲਈ ਵੀ ਸਮਰਪਿਤ ਸੀ। ਜੀ ਕੁਝ ਚੀਜ਼ਾਂ ਜੀਵਨ ਦੀਆਂ ਮੁੱਢਲੀਆਂ ਲੋੜਾਂ ਉਹ ਤਾਂ ਅਸੀਂ ਐਨੀਮਲ ਕਿੰਗਡਮ 'ਚ ਵੀ ਦੇਖਦੇ ਹਾਂ, ਬਹੁਤ ਸਾਰੀਆਂ ਪ੍ਰੋਸੈਸਿਸ ਸਾਡੇ 'ਚ ਵੀ ਉਹੀ ਹੁੰਦੀਆਂ, ਪਰ ਜਿਨ੍ਹਾਂ ਨੂੰ ਰੱਬ ਵਿਵੇਕ ਬੁੱਧੀ ਦੇ, ਵਿਵੇਕ ਹੁੰਦਾ ਹੈ ਠੀਕ ਤੇ ਗਲਤ ਦੀ ਪਛਾਣ ਕਰ ਸਕਣ, ਜੀ ਜਿਨ੍ਹਾਂ ਦੇ ਅੰਦਰ ਰੱਬ ਇਲਮ ਔਰ ਕੋਈ ਐਸਾ ਸ਼ਹੂਰ ਉਹਨਾਂ ਦੇ ਅੰਦਰ ਹੋਏ ਕਿ ਉਹ ਆਲੇ ਦੁਆਲੇ ਦੀ ਪੀੜ ਨੂੰ ਦੇਖ ਕੇ ਸਮਝ ਕੇ ਉਸ ਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਕਰਨ, ਸ਼ਾਇਰ ਹੋਣ, ਅਦੀਬ ਹੋਣ, ਕਲਾਕਾਰ ਹੋਣ, ਲਿਖਾਰੀ ਹੋਣ, ਬੁਲਾਰੇ ਹੋਣ, ਐਕਟਿਵਿਸਟ ਹੋਣ, ਜੀ ਔਰ ਫਿਰ ਉਸ ਸਾਰੇ ਨੂੰ ਜੋ ਕਹਿੰਦੇ ਨੇ ਖੁਦ ਵੀ ਆਪਣੇ ਪਰਿਵਾਰ ਦੇ ਅੰਦਰ, ਆਪਣੇ ਭਾਈਚਾਰੇ ਦੇ ਅੰਦਰ ਉਸ ਦੇ ਇੱਕ ਅਲੰਬਰਦਾਰ ਹੋਣ, ਉਹਨੂੰ ਅਸੀਂ ਸਫਲ ਜੀਵਨ ਕਹਿੰਦੇ। ਜੀ ਔਰ ਗੁਰਸਿੱਖੀ ਦੇ ਵਿੱਚ ਜਦੋਂ ਅਸੀਂ ਭਾਈ ਗੁਰਦਾਸ ਜੀ ਦੇ ਲਫ਼ਜ਼ ਦੁਹਰਾਉਂਦੇ ਹਾਂ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ, ਜੀ ਕਿ ਦਰਗਾਹ ਦੇ ਵਿੱਚ ਸੱਚੀ ਦਰਗਾਹ ਅਲਟੀਮੇਟ ਟਰੂਥ ਦਾ ਰੱਬ ਹੈ, ਉੱਥੇ ਇੱਕ ਉਹ ਥਾਂ ਮਿਲਣਾ, ਔਰ ਗੁਰਮੁਖ ਹੋਏ ਜਿਹਨੇ ਜੀਵਨ ਸੱਚ ਹੱਕ ਇਨਸਾਫ ਦੇ ਰਸਤੇ ਤੇ ਗੁਰੂ ਦੀਆਂ ਸਿੱਖਿਆਵਾਂ ਦੀ ਰੋਸ਼ਨੀ 'ਚ ਗੁਜ਼ਾਰਿਆ। ਔਰ ਅੱਜ ਜਦੋਂ ਮੈਂ ਸਰਦਾਰ ਹਰਭਜਨ ਸਿੰਘ ਬੈਂਸ ਜਿਹੜੇ ਲੰਬੇ ਵਕਤ ਤੋਂ ਸੀਐਟਲ ਦੇ ਵਿੱਚ ਨਿਵਾਸ ਕਰਦੇ ਸਨ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ, ਤੇ ਮੇਰੇ ਸਾਹਮਣੇ ਪਿਛਲੇ 30-31 ਸਾਲ ਦਾ ਪੀਰੀਅਡ ਇੱਕ ਫਿਲਮ ਵਾਂਗ ਘੁੰਮ ਰਿਹਾ, ਕਿਉਂਕਿ ਲੰਬਾ ਵਕਤ ਉਹ ਸੀਐਟਲ 'ਚ ਹੀ ਰਹੇ, ਔਰ ਮੇਰਾ ਨਾ ਸਿਰਫ ਸੀਐਟਲ 'ਚ, ਕਿਉਂਕਿ ਸੀਐਟਲ ਇੱਕ ਬੇਸ ਪੰਥ-ਪ੍ਰਸਤ ਸਿੱਖਾਂ ਦਾ ਖਾਲਿਸਤਾਨ ਦੀ ਲਹਿਰ ਨਾਲ ਸੰਬੰਧਿਤ, ਪਰ ਕੈਨੇਡਾ ਜਾਣ ਲਈ ਸਰੀ ਜਾਂ ਵੈਨਕੂਵਰ ਜਿਹੜੇ ਸਾਡੇ ਵੱਡੇ ਸੈਂਟਰ ਸੀ 1990 ਦੇ ਸ਼ੁਰੂਆਤ ਤੋਂ ਹੀ, ਉਹਨਾਂ ਦੇ ਵਿੱਚ ਵੀ ਮੈਂ ਕੈਲੀਫੋਰਨੀਆ 1988 ਤੋਂ ਲੈ ਕੇ 95 ਤੱਕ ਰਿਹਾ, ਔਰ ਉੱਥੇ ਜਾਣ ਲਈ ਵੀ ਸਰੀ ਜਾਂ ਵੈਨਕੂਵਰ ਮੇਰਾ ਪੜਾਅ ਸੀਐਟਲ ਹੀ ਹੁੰਦਾ ਸੀ। ਪਹਿਲਾਂ ਫਲਾਈਟ ਉੱਥੇ ਜਾਣਾ, ਉੱਥੇ ਰੁਕਣਾ, ਔਰ ਸਰਦਾਰ ਹਰਭਜਨ ਸਿੰਘ ਬੈਂਸ ਦਾ ਘਰ ਮੇਰਾ ਆਪਣਾ ਘਰ ਸੀ ਇਹਨਾਂ ਸਾਰੇ ਸਾਲਾਂ 'ਚ, ਔਰ ਉੱਥੋਂ ਫਿਰ ਉਹਨਾਂ ਦਾ ਬੇਟਾ, ਕਦੇ ਵੱਡੇ ਬੇਟੇ ਹਰਿੰਦਰ ਸਿੰਘ ਜਾਂ ਗਗਨਦੀਪ ਜਾਂ ਉਹਨਾਂ ਤੋਂ ਛੋਟੇ, ਉਹਨਾਂ ਨੇ ਮੈਨੂੰ ਛੱਡਣ ਜਾਣਾ ਸਰੀ। ਹੁਣ ਜ਼ਾਹਰ ਹੈ ਕਿ ਸਰਦਾਰ ਹਰਭਜਨ ਸਿੰਘ ਬੈਂਸ ਵੀ ਇਹ ਪਰਿਵਾਰ ਸੰਘਰਸ਼ ਦੇ ਨਾਲ, ਔਰ ਜਦੋਂ ਅਸੀਂ ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਜਨਰਲ ਮਨਵੀਰ ਸਿੰਘ ਚਹਿੜੂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦਾ ਪੰਥਕ ਸਫਾ 'ਚ ਨਾਂ ਜਨਰਲ ਹਰੀ ਸਿੰਘ ਖਾਲਿਸਤਾਨ ਦੇ ਐਲਾਨਨਾਮੇ 'ਚ ਵੀ ਆਇਆ, ਸਰ ਹਰਭਜਨ ਸਿੰਘ ਬੈਂਸ ਉਹਨਾਂ ਦੇ ਸਕੇ ਮਾਮਾ ਜੀ ਸਨ, ਔਰ ਉਹਨਾਂ ਦੇ ਮਾਤਾ ਜੀ ਯਾਨੀ ਬੈਂਸ ਸਾਹਿਬ ਦੇ ਭੈਣ ਜੀ ਸੁਰਜੀਤ ਕੌਰ, ਜਿਨ੍ਹਾਂ ਦੀ ਕੁੱਖ 'ਚੋਂ ਮਨਵੀਰ ਸਿੰਘ ਚਹਿੜੂ ਵਰਗਾ ਯੋਧਾ ਪੈਦਾ ਹੋਇਆ, ਉਹਨਾਂ ਦੇ ਨਾਲ ਵੀ ਮੇਰੀ ਪਹਿਲੀ ਮੁਲਾਕਾਤ 1991-92 ਦੇ ਪੀਰੀਅਡ 'ਚ ਹੀ ਬੈਂਸ ਸਾਹਿਬ ਦੇ ਘਰ ਹੀ ਹੋਈ, ਔਰ ਅਕਸਰ ਕਿਉਂਕਿ ਸੀਐਟਲ ਵੀ ਆਉਣਾ ਜਾਣਾ ਸੀ, ਕੈਨੇਡਾ ਵੀ ਸੀ, ਸੋ ਇਸ ਘਰ ਦੀ ਮਹਿਮਾਨ ਨਵਾਜ਼ੀ, ਬੱਚਿਆਂ ਦੀ ਵੀ, ਇਹਨਾਂ ਦੇ ਬੀਬੀਆਂ ਦੀ ਵੀ, ਔਰ ਬੀਜੀ ਵੀ ਮਾਤਾ ਜੀ ਉਹਨਾਂ ਦੇ, ਉਹ ਮੈਂ ਮਾਣੀ ਹੋਈ ਹੈ। ਸੋ ਇਸ ਸਾਰੇ ਦੇ ਨਾਲ, ਕਿਉਂਕਿ ਇਹ ਜੁਝਾਰੂ ਪਰਿਵਾਰ ਸੀ, ਔਰ ਬੈਂਸ ਸਾਹਿਬ ਜਿਨ੍ਹਾਂ ਦਾ ਆਪਣਾ ਕਰੀਅਰ ਐਕੈਡੈਮਿਕ ਸੀ, ਟੀਚਰ ਸਨ, ਜ਼ਬਾਨ ਦੇ ਉੱਤੇ ਪੂਰਾ ਆਮੂਰ ਸੀ, ਉਰਦੂ, ਹਿੰਦੀ, ਪੰਜਾਬੀ, ਔਰ ਸ਼ਾਇਰ ਸਨ, ਔਰ ਉਹਨਾਂ ਦੀ ਸ਼ਾਇਰੀ ਦਾ ਕਮਾਲ ਇਹ ਰਿਹਾ, ਜੇ ਮੈਂ ਸਮਝਦਾ ਵੀ ਜਿਵੇਂ ਹਰ ਸਟਰਗਲ ਦੀ, ਜਿਵੇਂ ਜੇ ਅਸੀਂ 1920s ਦੀ ਜਾਂ ਦੂਸਰੇ ਦੀ ਗੱਲ ਕਰੀਏ, ਜਦੋਂ ਭਗਤ ਸਿੰਘ ਜਾਂ ਦੂਸਰਿਆਂ ਦਾ, ਤੇ ਇੱਕ ਲਿਖਿਆ ਇੱਕ ਮੁਸਲਮਾਨ ਵੀਰ ਨੇ ਸੀ, ਲੇਕਿਨ ਉਹ ਅੱਜ ਤੱਕ ਵੀ ਕੋਟ ਹੁੰਦਾ ਹੈ ਕਿ ਜੀ ਯੋਧੇ ਪੜ੍ਹਦੇ ਸੀ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ में है, देखना है जोर कितना बाजुए कातिल में है। ਹੁਣ ਇਹ ਜਿਹੜੇ ਨੇ ਕਿੱਥੋਂ ਕੀ ਚੱਲਿਆ, ਉਹ ਉਹਦੀਆਂ ਇੱਕ ਆਈਡੀਅਲ ਸਟੇਟਮੈਂਟਸ ਬਣ ਜਾਂਦੀਆਂ ਨੇ ਉਸ ਦੌਰ ਦੀਆਂ। ਸੋ ਬੈਂਸ ਸਾਹਿਬ ਦੀ ਕਲਮ ਕਰੰਟ ਸਟਰਗਲ ਦੇ ਉੱਤੇ ਚੱਲੀ, ਖੁਦ ਵੀ ਉਹਨਾਂ ਨੇ ਰਾਵੀ ਪਾਰ ਬੈਠ ਕੇ ਜਿਹੜਾ ਆਪਣਾ ਚਿੰਤਨ ਵੀ ਕੀਤਾ, ਔਰ ਉਹਨਾਂ ਦੀਆਂ 6 ਪੁਸਤਕਾਂ ਜਿਹੜੇ ਅੱਜ ਹੀ ਉਹਨਾਂ ਦੇ ਬੇਟੇ ਹਰਿੰਦਰ ਸਿੰਘ ਜਿਨ੍ਹਾਂ ਨਾਲ ਮੇਰਾ ਸੰਪਰਕ ਹੋਇਆ, ਮੈਂ ਅਫਸੋਸ ਦੇ ਲਫ਼ਜ਼ ਵੀ ਕਹੇ, ਔਰ ਜਿਹੜੀਆਂ ਪੁਸਤਕਾਂ ਉਹਨਾਂ ਦੀਆਂ ਸਰਾਹੀਆਂ ਗਈਆਂ, ਜਿਹਨੂੰ ਅਵਾਰਡ ਮਿਲੇ, ਲੋਕਾਂ ਦੇ ਦਿਲਾਂ 'ਚ, ਸਰਕਾਰਾਂ ਦੇ
ਸਰਕਾਰੇ ਦਰਬਾਰੇ ਸਰਕਾਰੀ ਸ਼ਾਇਰ ਹੋਰ ਹੁੰਦੇ ਨੇ, ਔਰ ਉਹਨਾਂ ਦੇ ਵਿੱਚ ਤਜੀ ਮੇਘਲੇ ਤਾਸੀਰ, ਕੱਲੀ ਨਾ ਕਲਮ ਸਮਝੋ ਕਿ ਕਲਮ ਕਦੇ ਕੱਲੀ ਨਹੀਂ ਹੁੰਦੀ। ਕਲਮ ਦੀ ਤਾਕਤ ਜਿਹੜੀ ਹੈ ਬੜੀਆਂ ਬੜੀਆਂ ਪਾਤਸ਼ਾਹੀਆਂ ਨੂੰ ਤਰਾਸ਼ਾਹੀ ਕਰ ਦਿੰਦੀ ਹੈ। ਜੀ ਜ਼ਿੰਦਗੀ ਬਿਲਪ ਕਰੇ, ਜ਼ਿੰਦਗੀ ਦੀ ਪੀੜ ਤਕਲੀਫ ਜਿਹੜੇ ਅਸੀਂ ਸਾਰੇ ਹੀ ਲੰਘਦੇ ਹਾਂ, ਪਰਿਵਾਰਕ ਵੀ, ਆਰਥਿਕ ਵੀ, ਸਮਾਜਿਕ ਵੀ, ਅਣਚਾਹੀ ਪੀੜ ਵੀ। ਮਕਤਲ ਅੰਦਰ ਰਹਿਮ ਵਿਚਾਰ। ਹੁਣ ਜਦੋਂ ਅਸੀਂ ਮਕਤਲ ਦੀ ਗੱਲ ਕਰਦੇ, ਔਰ ਦਰਸ਼ਕ ਇਨ ਦਾ ਮੀਨ ਟਾਈਮ ਸਕਰੀਨ ਤੇ ਉਹ ਸ਼ਾਰਟਸ ਦੇਖ ਰਹੇ ਨੇ ਉਹਨਾਂ ਦੀਆਂ ਯਾਦਾਂ ਨਾਲ ਜੁੜੇ ਹੋਏ। ਜੀ ਹੁਣ ਮਕਤਲ ਜਿਹੜਾ ਹੈ ਉਹ ਹੈ ਜਿੱਥੇ ਤੁਹਾਨੂੰ ਸੂਲੀ ਦਿੱਤੀ ਜਾਣੀ ਹੈ, ਜਿੱਥੇ ਤੁਹਾਨੂੰ ਕਤਲ ਕੀਤਾ ਜਾਣਾ ਹੈ। ਔਰ ਮਕਤਲ ਦੇ ਅੰਦਰ ਵੀ ਕਿੱਥੇ ਰਹਿਮ ਦੀ ਕੋਈ ਗੱਲ ਕਰ ਸਕਦਾ ਹੈ, ਪਰ ਉਹਨਾਂ ਦੀ ਕਲਮ ਜਿਹੜੀ ਚੱਲ ਰਹੀ ਹੈ, ਮਕਤਲ ਅੰਦਰ ਰਹਿਮ ਵਿਚਾਰ, ਜੀ ਮਿੱਟੀ ਦੀ ਡਲੀ। ਹੁਣ ਇਹ ਇੱਕ ਉਹਨਾਂ ਦੀ ਹੋਰ ਇਹ ਕਿਤਾਬਾਂ ਦੇ ਨਾਂ ਨੇ, ਜਿਹੜੀਆਂ ਕਿਤਾਬਾਂ ਉਹਨਾਂ ਨੇ, ਇਸ ਕਿਤਾਬਾਂ 'ਚ ਬਹੁਤ ਸਾਰੀਆਂ ਨਜ਼ਮਾਂ ਨੇ। ਹੁਣ ਮਿੱਟੀ ਹੈ, ਅਸੀਂ ਮਿੱਟੀ 'ਚੋਂ ਆਏ ਹਾਂ, ਮਿੱਟੀ 'ਚ ਹੀ ਚਲੇ ਜਾਣਾ ਹੈ, ਪਰ ਮਿੱਟੀ ਦੀ ਡਲੀ ਹੀ ਜ਼ਿੰਦਗੀ ਨੂੰ ਡਿਫਾਈਨ ਕਰਦੀ ਹੈ। ਤੇ ਅੰਤਰਨਾਦ ਇੱਕ ਲਫ਼ਜ਼ ਬਾਹਰ ਹੈ, ਇੱਕ ਤੁਹਾਡਾ ਅੰਦਰ ਦਾ ਨਾਦ ਹੈ। ਜਦੋਂ ਤੁਸੀਂ ਆਪਣੇ ਅਸਲ ਦੇ ਰੂਬਰੂ ਹੁੰਦੇ ਹੋ ਤੇ ਫਿਰ ਉਹ ਨਾਦ ਤੁਹਾਨੂੰ ਕੀ ਸੁਣਾਉਂਦਾ ਹੈ, ਇਹ ਉਹਨਾਂ ਦੇ ਨਜ਼ਮਾਂ ਦੇ ਮਜਮੂਏ ਨੇ। ਔਰ ਉਹ ਉਹਨਾਂ ਨੇ ਪੂਰੀ ਉਮਰ ਭੋਗੀ, ਲਗਭਗ 91 ਸਾਲ ਉਹਨਾਂ ਦੀ ਉਮਰ ਸੀ। ਪਿਛਲੀ ਰਾਤ ਜਿਹੜਾ ਉਹ ਹਸਪੀਟਲ ਲਿਜਾਏ ਗਏ, ਹਾਰਟ ਅਟੈਕਸ ਜਿਹਨੂੰ ਆਮ ਕਿਹਾ ਜਾਂਦਾ ਹੈ, ਉੱਪਰੋਂ ਥਲੀ 3-4। ਉਹ ਹੈਲਥੀ ਰਹੇ। ਲਾਸਟ ਟਾਈਮ ਸੀਐਟਲ ਦੀ ਸਿੱਖ ਡੇ ਪੈਰੇਡ ਦੇ ਮੌਕੇ ਮਿਲੇ ਬੜੇ ਪਿਆਰ ਦੇ ਨਾਲ। ਹਾਲਾਂ ਪਿਛਲੇ ਕੁਝ ਸਾਲਾਂ ਤੋਂ ਉਹ ਐਲਜ਼ਾਈਮਰ ਦਾ ਸ਼ਿਕਾਰ ਸਨ, ਡਿਮੈਂਸ਼ੀਆ ਜਿਹਦੇ ਲਈ ਆਮ ਕਾਮਨ ਟਰਮ ਯੂਜ਼ ਕੀਤੀ ਜਾਂਦੀ ਹੈ। ਔਰ ਉਹਦੇ 'ਚ ਤੁਹਾਡੀ ਪਾਸਟ ਮੈਮਰੀ ਤਾਂ ਇੰਟੈਕਟ ਹੁੰਦੀ ਹੈ, ਪਰ ਉਵੇਂ ਹੀ ਸੋਹਣੇ ਸਜੇ, ਸੋਹਣੀ ਦਸਤਾਰ, ਚਿੱਟੇ ਕੱਪੜੇ। ਔਰ ਜਦੋਂ ਮੈਂ ਅੱਜ ਵੀਰ ਹਰਿੰਦਰ ਸਿੰਘ ਹੋਰਾਂ ਨਾਲ ਅਫਸੋਸ ਦੇ ਲਫ਼ਜ਼ ਕਹਿ ਰਿਹਾ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਜੀ ਆਫਰੀਨ ਤੁਹਾਡੇ ਸਾਰੇ ਪਰਿਵਾਰ ਤੇ। ਬੀਜੀ ਪਿਛਲੇ ਸਾਲ 1 ਸਾਲ ਪਹਿਲਾਂ, ਔਰ ਅੱਜ ਹੀ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਵੀ ਆਲਮੋਸਟ ਇਸੇ ਮਹੀਨੇ ਜੁਲਾਈ ਦੇ ਮਾਤਾ ਜੀ ਗਏ। ਤੇ ਮੈਂ ਕਿਹਾ ਬੁਢਾਪੇ 'ਚ ਜਿਹੜਾ ਜੀਵਨ ਸਾਥ ਹੁੰਦਾ ਹੈ ਇਹ ਫਿਰ ਬਹੁਤੀ ਦੇਰ ਨਹੀਂ ਇੰਤਜ਼ਾਰ ਕਰਦੇ। ਔਰ ਕਿਉਂਕਿ ਇਹ ਇੱਕ ਠੀਕ ਹੈ, ਇਸ ਜਨਰੇਸ਼ਨ 'ਚ ਸਾਡੇ ਵਾਂਗ ਉਹ ਜਿਹੜੀ ਅੱਜ ਦੀ ਜਨਰੇਸ਼ਨ ਹੈ ਲਵ ਯੂ ਮੁੜ ਕੇ ਪਤਾ ਹੁੰਦਾ ਵੀ ਡਾਈਵੋਰਸ ਫਾਈਲ ਕੀਤਾ ਹੋਇਆ, ਪਰ ਇਹਨਾਂ ਦੇ ਵਿੱਚ ਕੋਈ ਰੂਹਾਨੀ ਸਾਂਝਾਂ ਵਾਲੀਆਂ ਇੱਕ ਇਹ ਸਾਰੀਆਂ ਜੋੜੀਆਂ ਨੇ ਜਿਨ੍ਹਾਂ ਦੇ ਅੰਦਰ ਇੱਕ ਦੂਜੇ ਨਾਲ ਕੋਈ ਇਹ ਵੀ ਨਹੀਂ ਲੱਗਦਾ ਕਿ ਵੀ ਤੁਹਾਨੂੰ ਉਹ ਲੱਗ ਰਿਹਾ ਹੋਏ ਕਿ ਵੀ ਬਹੁਤ ਉਹ ਰੋਜ਼ਾਨਾ ਗੁਫ਼ਤਗੂ ਕਰ ਰਹੇ, ਲੇਕਿਨ ਇੱਕ ਉਹ ਅਹਿਸਾਸ ਜਿਹੜਾ ਸਾਂਝਾਂ ਦਾ ਉਹ ਚਲਾ ਗਿਆ। ਸੋ ਬੈਂਸ ਸਾਹਿਬ ਸਾਨੂੰ ਵਿਛੋੜਾ ਦੇ ਗਏ। ਲਫ਼ਜ਼ ਮੇਰੇ ਕੋਲ ਨਹੀਂ ਨੇ। ਮੈਂ ਜਿਵੇਂ ਕਿਹਾ ਕਿ ਵੀ ਇਹ 31 ਸਾਲ ਇੱਕ ਫਿਲਮ ਵਾਂਗ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਗੁਜ਼ਰੇ ਨੇ, ਔਰ ਚਲਾ ਜਾਣਾ ਹਰ ਇੱਕ ਨੇ। ਪਰ ਮੈਂ ਇਸ ਇੱਕ ਤਾਂ ਜਿਵੇਂ ਸਾਡੀ ਅਰਦਾਸ ਹੁੰਦੀ ਹੈ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸੁਵੇਲ। ਸਤਿਗੁਰੂ ਰਹਿਮਤ ਕਰਨ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਫੁੱਲ ਜ਼ਿੰਦਗੀ ਜੀਵੀ ਹੈ। ਔਰ ਉਹਨਾਂ ਦੇ ਅੱਗੋਂ ਬੱਚੇ ਬੱਚੀਆਂ ਉਹ ਵੀ ਪੰਥਕ ਰਾਹ ਤੇ ਨੇ, ਗੁਰੂ ਨੂੰ ਪਿਆਰ ਕਰਦੇ ਨੇ, ਪੰਥ ਨੂੰ ਪਿਆਰ ਕਰਦੇ ਨੇ। ਪਰ ਮੈਂ ਸੈਗਮੈਂਟ ਕਲੋਜ਼ ਕਰਨ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਕਿ ਵੀ ਇੱਕ ਉਹਨਾਂ ਦੀ ਜਿਹੜੀ ਕਲਾਸਿਕ ਨਜ਼ਮ ਜਿਹਨੂੰ ਹੋਰ ਵੀ ਸਟਰੈਂਥ ਪੰਥਕ ਹਲਕਿਆਂ 'ਚ ਦਿੱਤੀ ਸਾਡੇ ਮਿੱਤਰ ਡਾਕਟਰ ਰਣਜੀਤ ਸਿੰਘ ਹੋਰਾਂ ਨੇ, ਕਿਉਂਕਿ ਉਹ ਹਰ ਇਕੱਠ ਦੇ ਵਿੱਚ ਜਦੋਂ ਹਰਭਜਨ ਸਿੰਘ ਬੈਂਸ ਹੋਰਾਂ ਦਾ ਨਾਂ ਲੈ ਕੇ ਕਿ ਜੀ ਇਹ ਨਜ਼ਮ ਉਹਨਾਂ ਦੀ ਹੈ, ਮੈਂ ਗਾ ਰਿਹਾ, ਤੇ ਮੇਰਾ ਨਹੀਂ ਖਿਆਲ ਕਿ ਕੋਈ ਅੱਖ ਐਸੀ ਉਸ ਇਕੱਠ 'ਚ ਹੁੰਦੀ ਹੈ ਜਿਹੜੀ ਅਥਰੂਆਂ ਦੇ ਨਾਲ ਤਰ ਨਾ ਹੋਏ। ਔਰ ਇਹ ਨਜ਼ਮ ਜਿਹੜੀ ਕਿ ਇੱਕ ਉਸ ਮੁਟਿਆਰ ਦੀ ਕਹਾਣੀ ਹੈ ਜਿਸ ਦਾ ਪਤੀ ਪਰ ਜਵਾਨੀ ਦੇ ਵਿੱਚ ਸਿੱਖ ਸੰਘਰਸ਼ ਖਾਲਿਸਤਾਨ ਨਾਲ ਜੁੜੀ ਹੋਈ ਕਹਾਣੀ ਹੈ ਕਿ ਪਰ ਜਵਾਨੀ 'ਚ ਉਸ ਦੇ ਜੀਵਨ ਸਾਥੀ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਮੁਕਾਇਆ ਜਾਂਦਾ ਹੈ, ਉਹ ਸ਼ਹਾਦਤ ਪਾਉਂਦਾ ਹੈ। ਬੱਚਾ ਛੋਟਾ ਹੈ ਉਸ ਦਾ, ਲੇਕਿਨ ਉਹ ਜਦੋਂ ਬੱਚਾ ਵੀ ਗਰੋ ਹੋ ਰਿਹਾ ਹੈ ਔਰ ਉਹ ਬੀਬੀ ਜਿਸ ਨੂੰ ਅਜੇ ਉਹ ਕਿਉਂਕਿ ਅਣਪਛਾਤੀ ਲਾਸ਼ ਬਣਾਇਆ ਹੋਇਆ, ਪਤਾ ਨਹੀਂ ਹੈ ਕਿੱਥੇ ਕੀ ਹੋਇਆ, ਔਰ ਉਸ ਦੀ ਦਾਸਤਾਨ ਹੈ। ਮੈਂ ਗਾ ਤਾਂ ਨਹੀਂ ਸਕਦਾ, ਜੇ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਨਾਲ ਹੁੰਦਾ ਹੈ ਤਾਂ ਮੈਂ ਜ਼ਰੂਰ ਉਹਨਾਂ ਨੂੰ ਵੀ ਸੱਦ ਲੈਂਦਾ, ਲੇਕਿਨ ਔਰ ਇਹ ਨਜ਼ਮ ਹੈ ਕਿ ਵੀ ਉਸ ਬੀਬੀ ਦੇ ਮਨ ਦੀ ਵਿਥਿਆ ਜਿਸ ਦਾ ਜੀਵਨ ਸਾਥੀ
ਸੰਘਰਸ਼ ਦੇ ਰਾਹ ਪਿਆ, ਕਿਤੇ ਪੁਲ ਤੇ, ਕਿਤੇ ਰੋਈਆਂ 'ਚ, ਕਿਤੇ ਕੈਨਾਲ ਦੇ ਵਿੱਚ ਅਣਪਛਾਤੀ ਲਾਸ਼ ਬਣਾ ਦਿੱਤਾ ਹੋਏਗਾ। ਪਰ ਹੁਣ ਉਸ ਬੀਬੀ ਦੇ ਇਹ ਜਜ਼ਬਾਤ ਨੇ, ਕਈ ਚੇਤ ਗੁਜ਼ਰੇ ਤੇ ਸਾਵਣ ਵੀ ਆਏ, ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ, ਤੂੰ ਆਵੇਂ ਤਾਂ ਨਹਿਰਾਂ ਚੁਰਾਇਆਂ ਨੇ ਦੱਸਣੇ ਕਿ ਕੀ ਹੈ ਹੋਇਆ ਤੇਰੇ ਜਾਣ ਮਗਰੋਂ। ਇਹ ਗਲੀਆਂ ਨੇ ਰੋਈਆਂ, ਇਹ ਕੰਧਾਂ ਵੀ ਰੋਈਆਂ, ਤੇ ਥੜਿਆਂ ਦੀ ਰੌਣਕ ਨੂੰ ਡਸ ਗਈ ਉਦਾਸੀ। ਇਹ ਦਿਲ ਜੋ ਰਿਹਾ ਏ ਸਦਾ ਗੁਣਗੁਣਾਉਂਦਾ, ਸੁਬਹ ਸ਼ਾਮ ਰੋਇਆ ਤੇਰੇ ਜਾਣ ਮਗਰੋਂ। ਉਹ ਰੁੱਤਾਂ ਨਾ ਮੁੜੀਆਂ, ਉਹ ਮੌਸਮ ਨਾ ਪਰਤੇ, ਤੇ ਬਾਗਾਂ 'ਚ ਸੁਣਦੇ ਨੇ ਨਗਮੇ ਉਦਾਸੇ। ਸੁਰਾਂ ਨੇ ਵੀ ਮੇਰੇ ਨਾ ਪੋਟੇ ਪਛਾਣੇ, ਜਦੋਂ ਸਾਜ਼ ਛੋਇਆ ਤੇਰੇ ਜਾਣ ਮਗਰੋਂ। ਤੇਰੀ ਪੈੜ ਸੁੰਘਦੇ ਨੇ ਗਦਰੇ ਤੇ ਸਾਵੇ, ਤੇ ਸੁੱਕ ਗਏ ਬਰੋਟੇ ਤੇਰੀ ਦੀਦ ਬਾਜੋਂ। ਘਰਾਂ ਦੇ ਵਿੱਚ ਫੈਮਿਲੀ, ਐਗਰੀਕਲਚਰ ਫੈਮਿਲੀ, ਤੁਸੀਂ ਆਪਣੇ ਬੋਲਦਾਂ ਦੇ, ਆਪਣੇ ਉਹਨਾਂ ਸਾਰਿਆਂ ਦੇ ਵੀ ਨਾਂ ਰੱਖੇ ਹੁੰਦੇ ਨੇ, ਸਾਵੇ ਤੇ ਗਦਰੇ। ਹੁਣ ਤੇਰੀ ਪੈੜ ਸੁੰਘਦੇ ਨੇ, ਤੇਰੀ ਪੈੜ ਸੁੰਘਦੇ ਨੇ ਗਦਰੇ ਤੇ ਸਾਵੇ, ਤੇ ਸੁੱਕ ਗਏ ਬਰੋਟੇ ਤੇਰੀ ਦੀਦ ਬਾਜੋਂ। ਹੈ ਨੱਚਦੀ ਚੁਫੇਰੇ ਸਦਾ ਮੌਤ ਅੱਜ ਕੱਲ, ਹੈ ਜੀਵਨ ਖਲੋਇਆ ਤੇਰੇ ਜਾਣ ਮਗਰੋਂ। ਹਕੂਮਤਾਂ ਕੀ ਕਰਦੀਆਂ ਨੇ? ਇਹ ਅਮਨਾਂ ਦੇ ਰਾਖੇ, ਇਹ ਲੋਕਾਂ ਦੇ ਮੋਢੀ, ਬੜਾ ਨਾਜ਼ ਕਰਦੇ ਨੇ ਦੇ ਦੇ ਤਸੀਹੇ। ਇਹ ਅਮਨਾਂ ਦੇ ਰਾਖੇ, ਇਹ ਲੋਕਾਂ ਦੇ ਮੋਢੀ, ਬੜਾ ਨਾਜ਼ ਕਰਦੇ ਨੇ ਦੇ ਦੇ ਤਸੀਹੇ। ਹੈ ਚੁਣ ਚੁਣ ਕੇ ਮਾਰੀ ਬੇਦੋਸ਼ੀ ਜਵਾਨੀ, ਤੇ ਕੰਜਕਾਂ ਨੂੰ ਕੋਇਆ ਤੇਰੇ ਜਾਣ ਮਗਰੋਂ। ਹੈ ਮਾਤਾ ਵਿਚਾਰੀ ਤਾਂ ਮੰਜੀ ਨੂੰ ਲੱਗ ਗਈ, ਹੈ ਮਾਤਾ ਵਿਚਾਰੀ ਤਾਂ ਮੰਜੀ ਨੂੰ ਲੱਗ ਗਈ, ਤੇ ਭੈਣਾਂ ਭਰਾਵਾਂ ਨੇ ਲਏ ਨੇ ਹੌਕੇ। ਮੈਂ ਬਾਪੂ ਵਿਚਾਰੇ ਦਾ ਕੀ ਹਾਲ ਆਖਾਂ, ਨਾ ਜਿਉਂਦਾ ਨਾ ਮੋਇਆ ਤੇਰੇ ਜਾਣ ਮਗਰੋਂ। ਤੇ ਅਖੀਰਲਾ ਜਿਹੜਾ ਜੁਮਲਾ ਹੈ, ਇਹ ਡਿਫਾਈਨ ਸਪਿਰਿਟ ਹੈ, ਕਿਤੇ ਇਹ ਨਾ ਲੱਗੇ ਕਿ ਸਭ ਵੈਰਾਗ ਅਫਸੋਸ ਹੈ। ਖੁਸ਼ੀ ਏ ਤੇਰਾ ਲਾਲ ਤੇਰੇ ਹੀ ਵਾਂਗੂ, ਹੈ ਹੱਕ ਤੇ ਨਿਆਂ ਲਈ ਬੇਚੈਨ ਹੋਇਆ। ਖੁਸ਼ੀ ਏ ਤੇਰਾ ਲਾਲ ਤੇਰੇ ਹੀ ਵਾਂਗੂ, ਹੈ ਹੱਕ ਤੇ ਨਿਆਂ ਲਈ ਬੇਚੈਨ ਹੋਇਆ। ਇਹ ਕੌਮੀ ਅਮਾਨਤ ਤੁਰੀ ਕੌਮ ਖਾਤਰ, ਮੈਂ ਘਰ ਨਹੀਂ ਲਕੋਇਆ ਤੇਰੇ ਜਾਣ ਮਗਰੋਂ। ਸੋ ਅਸੀਂ ਇਸ ਦੇ ਨਾਲ ਹੀ ਇਸ ਸੈਗਮੈਂਟ ਨੂੰ ਕਲੋਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।